ने आम आदमी पार्टी के करीब 4100 वोटां पईयां ने पर महिंदर केपी और बलविंदर कुमार जिहड़े बीएसपी दे ने वो बहुत पछड़े हुए पहले राउंड दे विच नजर आ रहे हैं। दोवां नूं 1500 वोटां पईयां ने। पहले राउंड दे विच तुहानूं नजर आएगा कि इन्हां तिन्नां दे विचाले मुकाबला और सीधे तौर दे उत्ते चन्नी वर्सेस रिंकू नजर आ रहा है। ठीक है चन्नी वर्सेस रिंकू तस्वीरां भी असीं दिखा रहे हां जी। सुशील रिंकू बड़ा दिलचस्प चेहरा ने जलंधर दी सीट दा। पहला कांग्रेस दे विच हुंदे सी, कांग्रेस तो आम आदमी पार्टी चाहे जिमनी चोण लई टिकट मिली, जिमनी चोण जित्ते, उस तो बाद आपने दोबारा टिकट दे दित्ती पर टिकट वापस करके बीजेपी च चले गए। बीजेपी तो टिकट ले ली पर इस वेले मुकाबले दे विच नजर आ रहे हैं। बड़ा इंटरेस्टिंग है और खास तौर पे गौरव एक जर्नलिस्ट दे लई या एक टीवी चैनल दे लई ते इहो ਜਿਹੇ नतीजे बड़े इंटरेस्टिंग होंदे ने कि कदे कोई अगे हो गया, कदे कोई जे एकदम शुरुआत दे विच स्पष्ट नतीजे हो जाण तां ना दस्सण वाले नूं मजा आउंदा ना सुणन वाले नूं मजा आउंदा। सो इस करके ਇਹ लोकतंत्र दे विच चलदा रहिंदा है, गिणती है। थोड़ी देर दे विच होर तस्वीर साफ हो पाएगी पर फिलहाल पंजाब दीयां 9 सीटां ते साडे कोले रुझान प्राप्त होए ने। 9 चों 5 कांग्रेस, 3 बीजेपी ते 1 आजाद उम्मीदवार और आजाद उम्मीदवार ने खडूर साहब तो अमृतपाल सिंह। सो नाल दी नाल चोण कमिशन वालों दिते नतीजे दा असीं जिक्र कर रहे हैं रुझान दा और चोण कमिशन दा जो रुझान है उसके मुताबिक चरणजीत चन्नी लीड कर रहे हैं जलंधर सीट। जी बिल्कुल, एक बार फिर तो पंजाब का पूरा अंकड़ा तुहाडे सामने लैके असीं आ रहे हैं। 9 सीटां दे हुण तक साडे कोल रुझान आ चुके ने। 5 दे उत्ते कांग्रेस अगे है, 3 दे उत्ते बीजेपी, जबकि एक अदर कौन है? अमृतपाल सिंह खडूर साहब की सीट तो बहुत चर्चा रही है। खडूर साहब आपां गए सी जदों शो भी अपना धाकड़ वर्सेस धाकड़ सी विजय तां एक तुसीं कह सकदे हो हवा तां उत्थे सी अमृतपाल दे हक दे विच। इनफैक्ट फरीदकोट मैं बहुत छियासी दे विचों 298 ते एनडीए और 169 ते इंडिया गठजोड़। सो शुरुआती रुझाना दे विच एनडीए स्पष्ट बहुमत क्योंकि 272 का आंकड़ा है। गौरव जी बिल्कुल, ग्राफिक्स के जरिए भी असं दिखा रहे हैं जिथे तुहानूं सैफरन कलर नजर आ रहा है, बिल्कुल एक भगवा रंग नजर आ रहा होएगा। ये सारे यानी कि
ਰਾਜਾ ਵੜਿੰਗ ਹੁਣ ਰੇਸ ਦੇ ਵਿੱਚ ਅੱਗੇ ਲੀਡ ਕਰਦੇ ਹੋਏ ਨਜ਼ਰ ਆ ਰਹੇ ਰਾਜਾ ਵੜਿੰਗ। ਬਿਲਕੁਲ ਤਸਵੀਰ ਬਦਲ ਗਈ ਹੈ, ਹਰਾ ਰੰਗ ਇਸ ਪਾਸੇ ਹੋ ਗਿਆ, ਲਾਲ ਰੰਗ ਇਸ ਪਾਸੇ ਹੋ ਗਿਆ। ਲਾਲ ਰੰਗ ਦਾ ਮਤਲਬ ਹੈ ਟ੍ਰੇਲ ਜਿਹੜਾ ਅਸੀਂ ਲਿਖਿਆ ਹੋਇਆ, ਹਰਾ ਰੰਗ ਹੈ ਲੀਡ। ਸੋ ਹੁਣ ਰਾਜਾ ਵੜਿੰਗ ਦੀ ਲੀਡ ਹੋ ਗਈ ਹੈ ਔਰ ਰਵਨੀਤ ਬਿੱਟੂ ਪਿੱਛੇ ਹੋ ਗਏ ਨੇ। ਕੁਬਾਇਆ ਅੱਗੇ ਚੱਲ ਰਹੇ ਨੇ। ਇਹ ਫਿਰੋਜ਼ਪੁਰ ਤੋਂ ਤਾਜ਼ਾ ਅਪਡੇਟ, ਕਾਂਗਰਸ ਦੇ ਸ਼ੇਰ ਸਿੰਘ ਕੁਬਾਇਆ, ਕਿਉਂਕਿ 5 ਸੀਟਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹਨਾਂ ਦੇ ਵਿੱਚ ਜਲੰਧਰ ਸੀਟ ਹੈ, ਫਤਿਹਗੜ੍ਹ ਸਾਹਿਬ ਸੀਟ ਹੈ ਔਰ ਫਿਰੋਜ਼ਪੁਰ ਸੀਟ ਹੈ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕੁਬਾਇਆ ਦਾ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਬੋਬੀ ਮਾਨ ਦੇ ਨਾਲ ਹੈ ਜੀ। ਤਾਂ ਫਿਲਹਾਲ ਕਾਕਾ ਬਰਾੜ ਪਿੱਛੇ ਨੇ ਔਰ ਸ਼ੇਰ ਸਿੰਘ ਗੁਬਾਇਆ, ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਸ਼ੇਰ ਸਿੰਘ ਗੁਬਾਇਆ ਬਹੁਤ ਸਟਰੋਂਗ ਕੈਂਡੀਡੇਟ ਨੇ, ਜਿਸ ਤਰੀਕੇ ਨਾਲ ਉੱਥੇ ਰਾਏ ਸਿੱਖ ਬਰਾਦਰੀ ਹੈ ਤੇ ਉਹਨਾਂ ਦਾ ਵੋਟਾਂ ਉਹਨਾਂ ਨੂੰ ਹਾਸਲ ਹੁੰਦੀਆਂ ਨੇ। ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਹੈ, ਹਰਸਿਮਰਤ ਕੌਰ ਬਾਦਲ ਲੀਡ ਕਰ ਰਹੇ ਨੇ, ਗੁਰਮੀਤ ਖੁੱਡੀਆਂ ਪਿੱਛੇ ਹੋ ਗਏ ਨੇ ਤੇ ਹੁਣ ਹਰਸਿਮਰਤ ਕੌਰ ਬਾਦਲ ਬਠਿੰਡਾ ਦੀ ਸੀਟ ਤੋਂ ਇਸ ਸਮੇਂ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ। ਬਹੁਤ ਅਹਿਮ ਖਬਰ ਹੈ, ਹਰਸਿਮਰਤ ਕੌਰ ਬਾਦਲ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ। ਸਾਡੇ ਕੋਲ ਬਿਲਕੁਲ ਤਾਜ਼ਾ ਅਪਡੇਟ ਪਹੁੰਚਿਆ ਹੈ, ਹਰਸਿਮਰਤ ਕੌਰ ਬਾਦਲ ਲੀਡ ਕਰਦੇ ਨਜ਼ਰ ਆ ਰਹੇ ਨੇ। ਕੁਝ ਹੀ ਪਲਾਂ ਦੇ ਵਿੱਚ ਅਪਡੇਟ ਲੈ ਕੇ ਆਵਾਂਗੇ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ, ਬਠਿੰਡਾ ਦੀ ਹਾਈ ਪ੍ਰੋਫਾਈਲ ਸੀਟ ਜਿੱਥੇ ਗੁਰਮੀਤ ਖੁੱਡੀਆਂ ਅੱਗੇ ਸੀ ਔਰ ਫਿਲਹਾਲ ਸਾਡੇ ਕੋਲ ਜਾਣਕਾਰੀ ਹੈ ਕਿ ਉੱਥੇ ਹਰਸਿਮਰਤ ਕੌਰ ਬਾਦਲ ਅੱਗੇ ਨਿਕਲਦੇ ਹੋਏ ਨਜ਼ਰ ਆ ਰਹੇ ਨੇ। ਇਹ ਚੋਣ ਕਮਿਸ਼ਨ ਦੇ ਮੁਤਾਬਕ ਬਠਿੰਡਾ ਸੀਟ ਦਾ ਰੁਝਾਨ ਹੈ। ਚੋਣ ਕਮਿਸ਼ਨ ਦੇ ਮੁਤਾਬਕ ਜੋ ਹੁਣ ਤੱਕ ਦੇ ਰੁਝਾਨ ਸਾਹਮਣੇ ਆਏ ਨੇ, ਹਰਸਿਮਰਤ ਕੌਰ ਬਾਦਲ ਇਸ ਸੀਟ ਤੇ ਹੁਣ ਅੱਗੇ ਹੋ ਗਏ ਨੇ ਕਿਉਂਕਿ ਸ਼ੁਰੂਆਤੀ ਰੁਝਾਨਾਂ ਦਾ ਅਸੀਂ ਜ਼ਿਕਰ ਕੀਤਾ। ਜੀ ਬਿਲਕੁਲ। ਤਾਂ ਇਸ ਸਭ ਦੇ ਵਿਚਾਲੇ ਇੱਕ ਹੋਰ ਅਪਡੇਟ ਤੁਹਾਨੂੰ ਦੇ ਦਵਾਂ, ਸਾਡੇ ਕੋਲ ਜੋ ਅਪਡੇਟ ਆ ਰਿਹਾ ਹੈ, ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਅੱਗੇ ਨੇ ਔਰ ਚਰਨਜੀਤ ਸਿੰਘ ਚੰਨੀ ਇਸ ਸਮੇਂ ਲੀਡ ਹਾਸਲ ਕਰਦੇ ਹੋਏ, ਚੰਨੀ ਦੇ ਕੋਲ ਲੀਡ ਕਰੀਬ 5000 ਵੋਟਾਂ ਦੀ ਹੋ ਚੁੱਕੀ ਹੈ, 5000 ਵੋਟਾਂ ਦੀ ਲੀਡ ਹੋ ਚੁੱਕੀ ਹੈ ਔਰ ਦੂਜੇ ਪਾਸੇ ਰਾਜਾ ਵੜਿੰਗ ਅੱਗੇ ਨਿਕਲ ਚੁੱਕੇ ਨੇ, ਜਦਕਿ ਦੂਜੇ ਨੰਬਰ ਦੇ ਉੱਤੇ ਬਿੱਟੂ ਨੇ ਔਰ ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ। ਤਾਂ ਸਿੱਧੀ ਫਾਈਟ ਲੁਧਿਆਣਾ ਦੀ ਸੀਟ ਦੇ ਉੱਤੇ ਸਾਨੂੰ ਨਜ਼ਰ ਆ ਰਹੀ ਹੈ, ਬਿੱਟੂ ਵਰਸਸ ਰਾਜਾ ਵੜਿੰਗ। ਔਰ ਜਲੰਧਰ ਵਾਲੀ ਸੀਟ ਦੇ ਉੱਤੇ ਵੀ ਬੀਜੇਪੀ ਔਰ ਕਾਂਗਰਸ ਦੇ ਵਿਚਾਲੇ ਸਾਨੂੰ ਟੱਕਰ ਨਜ਼ਰ ਆ ਰਹੀ ਹੈ। ਚਰਨਜੀਤ ਚੰਨੀ ਇਸ ਸਮੇਂ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ। ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਵੱਡੀ ਖਬਰ, ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਵੱਡੀ ਖਬਰ। ਤਾਂ ਬਠਿੰਡਾ ਤੋਂ ਹੁਣ ਹਰਸਿਮਰਤ ਬਾਦਲ ਅੱਗੇ ਹੋ ਗਏ ਨੇ, ਇਹ ਤਾਜ਼ਾ ਅਪਡੇਟ ਹੈ। ਬਠਿੰਡਾ ਤੋਂ ਪਹਿਲਾਂ ਗੁਰਮੀਤ ਸਿੰਘ ਖੁੱਡੀਆਂ ਅੱਗੇ ਸੀ ਔਰ ਹੁਣ ਹਰਸਿਮਰਤ ਕੌਰ ਬਾਦਲ ਅੱਗੇ ਹੋ ਗਏ ਨੇ। ਥੋੜੀ ਦੇਰ ਦੇ ਵਿੱਚ ਵੋਟਾਂ ਦਾ ਵੀ ਜਿਹੜਾ ਫਰਕ ਹੈ ਉਹ ਪਤਾ ਚੱਲ ਜਾਏਗਾ ਔਰ ਵੋਟਾਂ ਦੇ ਫਰਕ ਦਾ ਅਸੀਂ ਨਾਲ-ਨਾਲ ਜ਼ਿਕਰ ਕਰਦੇ ਰਵਾਂਗੇ। ਪਰ ਮੋٹے ਤੌਰ ਤੇ ਜੋ ਅਪਡੇਟ ਹੁਣ ਸਾਹਮਣੇ ਆਈ ਹੈ ਉਹ ਇਹ ਹੈ ਕਿ ਹਰਸਿਮਰਤ ਬਾਦਲ ਹੁਣ ਗੁਰਮੀਤ ਖੁੱਡੀਆਂ ਤੋਂ ਅੱਗੇ ਹੋ ਗਏ ਨੇ। ਇੱਕ ਹੋਰ ਵੱਡਾ ਅਪਡੇਟ ਆ ਰਿਹਾ, ਗੁਰਦਾਸਪੁਰ ਦੀ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਬੱਬੂ ਇਸ ਸਮੇਂ ਲੀਡ ਕਰ ਰਹੇ ਨੇ, ਸੁਖਜਿੰਦਰ ਸਿੰਘ ਰੰਧਾਵਾ ਪਿੱਛੇ ਚੱਲ ਰਹੇ ਨੇ। ਗੁਰਦਾਸਪੁਰ ਦੀ ਸੀਟ ਤੋਂ ਸਾਡੇ ਕੋਲ ਇਸ ਸਮੇਂ ਅਪਡੇਟ ਆ ਰਿਹਾ ਹੈ, ਹਾਲਾਂਕਿ ਬਹੁਤ ਵੱਡਾ ਕੋਈ ਲੀਡ ਨਹੀਂ ਹੈ, 530 ਵੋਟਾਂ ਦਾ ਹੀ ਹੈ, ਪਰ ਇਸ ਸਮੇਂ ਗੁਰਦਾਸਪੁਰ ਤੋਂ ਬੀਜੇਪੀ ਦੇ ਦਿਨੇਸ਼ ਬੱਬੂ ਲੀਡ ਕਰ ਰਹੇ ਨੇ। ਦਿਨੇਸ਼ ਬੱਬੂ ਬਹੁਤ ਇੰਪੋਰਟੈਂਟ ਹੈ ਕਿ ਬੀਜੇਪੀ ਵੱਖ-ਵੱਖ ਸੀਟਾਂ ਦੇ ਉੱਤੇ ਸਿੱਧੇ ਤੌਰ ਤੇ ਫਾਈਟ ਦੇ ਵਿੱਚ ਨਜ਼ਰ ਆ ਰਹੀ ਹੈ। ਉਹਨਾਂ ਦੇ ਵਿੱਚ ਇੱਕ ਹੈ ਗੁਰਦਾਸਪੁਰ, ਜਲੰਧਰ ਦੇ ਨਾਲ ਸੀਟ ਦੇ ਗੌਰਵ ਆંકੜੇ ਦੱਸਣ ਵਾਲੇ ਨੇ, ਉਹ ਸੀਟ ਹੈ ਸੰਗਰੂਰ ਸੀਟ ਦੇ ਸਾਡੇ ਕੋਲੇ ਆંકੜੇ ਪ੍ਰਾਪਤ ਹੋ ਰਹੇ ਨੇ, ਥੋੜੀ ਦੇਰ ਚ ਸਕਰੀਨ ਤੇ ਲੈ ਕੇ ਆਵਾਂਗੇ। ਮੀਤ ਹੇਅਰ ਆਮ ਆਦਮੀ ਪਾਰਟੀ ਦੇ ਲੀਡ ਕਰ ਰਹੇ ਨੇ ਔਰ 3493 ਵੋਟਾਂ ਹੁਣ ਤੱਕ ਮੀਤ ਹੇਅਰ ਨੂੰ ਪਈਆਂ ਨੇ। ਸਿਮਰਨਜੀਤ ਸਿੰਘ ਮਾਨ ਦੂਜੇ ਨੰਬਰ ਤੇ ਨੇ 1825, ਸੁਖਪਾਲ ਖਹਿਰਾ ਤੀਸਰੇ ਨੰਬਰ ਤੇ ਨੇ 1130, ਅਰਵਿੰਦ ਖੰਨਾ ਚੌਥੇ 506 ਤੇ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਪੰਜਵੇਂ ਨੰਬਰ ਤੇ 281। ਸੋ ਮੀਤ ਹੇਅਰ ਦੀ ਲੀਡ ਜਿਹੜੀ ਹੈ ਉਹ ਕਾਫੀ ਅੱਗੇ ਨਜ਼ਰ ਆ ਰਹੀ ਹੈ। ਜੇ ਅਗਰ ਵੋਟਾਂ ਦਾ ਫਰਕ ਦੇਖੀਏ ਤਾਂ ਆਪ ਦੇ ਮੀਤ ਹੇਅਰ ਸੰਗਰੂਰ ਤੋਂ ਲੀਡ ਕਰ ਰਹੇ ਨੇ। ਜੇ ਅਸੀਂ ਬਠਿੰਡਾ ਸੀਟ ਦਾ ਜ਼ਿਕਰ ਕਰਦੇ ਹਾਂ ਕਿ ਅਕਾਲੀ ਦਲ ਦੇ ਲਈ ਉਹ ਵਰਚਸਵ ਦਾ ਸਵਾਲ ਹੈ, ਤਾਂ ਉਸੇ ਤਰੀਕੇ ਨਾਲ ਸੰਗਰੂਰ ਸੀਟ ਆਮ ਆਦਮੀ ਪਾਰਟੀ ਦੀ ਜੱਦੀ ਸੀਟ ਮੰਨੀ ਜਾਂਦੀ ਹੈ। ਸੰਗਰੂਰ ਸੀਟ ਮੁੱਖ ਮੰਤਰੀ ਭਗਵੰਤ ਮਾਨ ਦੀ ਜੱਦੀ ਸੀਟ ਮੰਨੀ ਜਾਂਦੀ ਹੈ ਔਰ ਇਸ ਸੀਟ ਤੇ ਮੀਤ ਹੇਅਰ ਲੀਡ ਕਰ ਰਹੇ ਨੇ ਇੱਕ ਠੀਕ ਠਾਕ ਮਾਰਜਨ ਦੇ ਨਾਲ। ਜੀ ਬਿਲਕੁਲ। ਔਰ ਦੂਜੀ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਅਸੀਂ ਬੇਸ਼ੱਕ ਇੱਥੇ ਦਿਖਾ ਰਹੇ ਹਾਂ, ਪਰ ਤੀਸਰੇ ਨੰਬਰ ਦੇ ਉੱਤੇ ਨੇ। ਜੀ ਹਾਂ, ਤੀਜੇ ਨੰਬਰ ਦੇ ਉੱਤੇ ਨੇ। ਦੂਸਰੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਨੇ, ਸੁਖਪਾਲ ਖਹਿਰਾ ਤੀਸਰੇ ਨੰਬਰ ਤੇ ਨੇ। ਮੁਕਾਬਲਾ ਜ਼ਰੂਰ ਇਹ ਕਿਹਾ ਜਾ ਰਿਹਾ ਸੀ ਸ਼ੁਰੂਆਤੀ, ਪਰ ਉਸ ਤੋਂ ਬਾਅਦ ਅਖੀਰਲੇ ਦਿਨਾਂ ਤੱਕ ਆਉਂਦੇ ਸੁਖਪਾਲ ਖਹਿਰਾ ਹੋਰ ਪਿੱਛੇ ਚਲੇ ਗਏ ਸੀ। ਸੋ ਇਸ ਵੇਲੇ ਵੀ ਜੋ ਵੋਟਾਂ ਦੀ ਗਿਣਤੀ ਹੋ ਰਹੀ ਹੈ ਉਸ ਚ ਸੁਖਪਾਲ ਖਹਿਰਾ ਤੀਸਰੇ ਨੰਬਰ ਤੇ ਨੇ, ਮੀਤ ਹੇਅਰ ਅੱਗੇ ਵਧ ਰਹੇ ਨੇ। ਜੀ ਬਿਲਕੁਲ, ਇੱਕ ਇੱਕ ਕਰਕੇ ਸਾਰੀ ਸੀਟਾਂ ਦਾ ਰੁਝਾਨ ਤੁਹਾਡੇ ਸਾਹਮਣੇ ਪਹੁੰਚੇਗਾ ਔਰ ਇਸ ਸਮੇਂ ਹੁਸ਼ਿਆਰਪੁਰ ਤੋਂ ਸਾਡੇ ਕੋਲ ਅਪਡੇਟ ਆ ਰਿਹਾ। ਹੁਸ਼ਿਆਰਪੁਰ ਦੀ ਸੀਟ ਤੋਂ ਇਸ ਸਮੇਂ ਰਾਜਕੁਮਾਰ ਚੱਬੇਵਾਲ ਲੀਡ ਕਰ ਰਹੇ ਨੇ। ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਲੀਡ ਕਰ ਰਹੇ ਨੇ, ਪਰ ਦੂਜੇ ਪਾਸੇ ਅੰਮ੍ਰਿਤਸਰ ਦਾ ਰੁਖ ਕਰਦੇ ਆ। ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਦੇ ਆਗੂ ਲੀਡ ਕਰਦੇ ਹੋਏ ਅੰਮ੍ਰਿਤਸਰ ਦੀ ਸੀਟ ਤੋਂ ਨਜ਼ਰ ਆ ਰਹੇ ਨੇ। ਹਾਂ, ਦੇਖਣਾ ਇਹ ਹੋਏਗਾ ਕਿ ਵਾਕਈ ਹੀ
ਇਹ ਇਸ ਤਰੀਕੇ ਨਾਲ ਰੁਝਾਨਾਂ ਤੋਂ ਰਿਜ਼ਲਟ ਦੇ ਵਿੱਚ ਕਨਵਰਟ ਹੋ ਪਾਏਗਾ ਕਿ ਜੋ ਕੰਮ ਅਰੁਣ ਜੇਤਲੀ ਨਹੀਂ ਕਰ ਪਾਏ, ਜੋ ਹਰਦੀਪ ਪੁਰੀ ਨਹੀਂ ਕਰ ਪਾਏ, ਕਿ ਉਹ ਤਰਨਜੀਤ ਸਿੰਘ ਸੰਧੂ ਕਰ ਦੇਣਗੇ, ਕਿ ਬੀਜੇਪੀ ਦੇ ਲਈ ਉਹ ਸੀਟ ਕੱਢ ਕੇ ਦੇ ਦੇਣਗੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ। ਨਵਜੋਤ ਸਿੰਘ ਸਿੱਧੂ ਬੀਜੇਪੀ ਦੀ ਟਿਕਟ ਤੋਂ ਪਹਿਲਾਂ ਲੜਦੇ ਸੀ ਅੰਮ੍ਰਿਤਸਰ ਦੇ ਉੱਤੇ ਹੀ, ਔਰ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਆਏਗਾ। ਹਰਸਿਮਰਤ ਕੌਰ ਬਾਦਲ ਇਸ ਸਮੇਂ ਅੱਗੇ ਚੱਲ ਰਹੇ ਨੇ। ਸਾਰੀਆਂ ਸੀਟਾਂ ਦੇ ਇੱਕ ਵਾਰ ਰੁਝਾਨ ਦੇਖਦੇ ਹਾਂ। ਹਰਸਿਮਰਤ ਕੌਰ ਬਾਦਲ ਅੱਗੇ ਨੇ, ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਨੇ, ਅੱਗੇ ਚੱਲ ਰਹੇ ਨੇ। ਅਗਲਾ ਗ੍ਰਾਫਿਕ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਅੱਗੇ ਚੱਲ ਰਹੇ ਨੇ, ਜੋ ਅਸੀਂ ਦੱਸਿਆ ਤਸਵੀਰਾਂ ਦੇ ਨਾਲ ਉਹ ਚਿਹਰੇ ਦਿਖਾ ਰਹੇ ਹਾਂ। ਦਿਨੇਸ਼ ਬੱਬੂ ਗੁਰਦਾਸਪੁਰ ਤੋਂ ਲੀਡ ਕਰ ਰਹੇ ਨੇ। ਦਿਨੇਸ਼ ਬੱਬੂ 3 ਬੀਜੇਪੀ ਦੇ ਹਲਕੇ ਸੀ ਜਿਹੜੇ ਉਸ ਪਾਸੇ ਪੈਂਦੇ ਨੇ, ਬੰਪਰ VOTING ਹੋਈ ਸੀ ਜਿਸ ਦਾ ਅਸੀਂ ਕੱਲ ਜ਼ਿਕਰ ਕਰ ਰਹੇ ਸੀ। ਡਾਕਟਰ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਲੀਡ ਕਰ ਰਹੇ ਨੇ, ਯਾਨੀ ਹੁਣ ਤੱਕ 2 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੀਡ ਕਰ ਰਹੇ ਨੇ, ਇੱਕ ਹੁਸ਼ਿਆਰਪੁਰ, ਇੱਕ ਸੰਗਰੂਰ ਤੋਂ ਮੀਤ ਹੇਅਰ। ਸੋ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ, ਜੋ ਚੋਣ ਕਮਿਸ਼ਨ ਵੱਲੋਂ ਵੀ ਪਹਿਲਾ ਰੁਝਾਨ ਦਿੱਤਾ ਗਿਆ ਸੀ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਲੀਡ ਕਰ ਰਹੇ ਨੇ। ਇਹ ਇੱਕੋ ਸੀਟ ਹੈ ਜਿੱਥੋਂ ਆਜ਼ਾਦ ਉਮੀਦਵਾਰ ਲੀਡ ਕਰ ਰਹੇ ਨੇ, ਬਾਕੀ ਸਾਰੀਆਂ ਸੀਟਾਂ ਤੋਂ ਪਾਰਟੀਆਂ ਦੇ ਉਮੀਦਵਾਰ ਨੇ। ਸੋ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅੱਗੇ ਜਾ ਰਹੇ ਨੇ। ਇੱਕ ਇੱਕ ਕਰਕੇ ਉਹ ਚਿਹਰੇ ਅਸੀਂ ਫਟਾਫਟ ਦਿਖਾ ਰਹੇ ਹਾਂ। ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਰਮਨੀਤ ਬਿੱਟੂ ਲੀਡ ਕਰ ਰਹੇ ਸੀ, ਹੁਣ ਲੁਧਿਆਣਾ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਹੋ ਗਏ ਨੇ, ਕਿਉਂਕਿ ਪੋਸਟਲ ਬੈਲਟ ਤੋਂ ਗਿਣਤੀ ਹੁਣ EVM ਤੇ ਸ਼ੁਰੂ ਹੋ ਚੁੱਕੀ ਹੈ। ਗੁਰਮੀਤ ਸਿੰਘ ਮੀਥੇਰ, ਇਹਨਾਂ ਦੀਆਂ ਵੋਟਾਂ ਦਾ ਵੀ ਅਸੀਂ ਫਰਕ ਦੱਸਿਆ ਸੀ। ਕਰੀਬ ਸ਼ੁਰੂਆਤੀ ਜਿਹੜੇ ਪੋਸਟਲ ਬੈਲਟ ਸੀ ਉਹਦੇ ਵਿੱਚ 2000 ਦੀ ਲੀਡ ਗੁਰਮੀਤ ਸਿੰਘ ਮੀਥੇਰ ਦੀ ਸਿਮਰਨਜੀਤ ਮਾਨ ਤੋਂ ਹੈ, ਔਰ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਖਹਿਰਾ ਨੇ, ਫਿਰ ਚੌਥੇ ਤੇ ਅਰਵਿੰਦ ਖੰਨਾ ਨੇ, ਔਰ ਪੰਜਵੇਂ ਤੇ ਅਕਾਲੀ ਦਲ ਹੈ। ਅਕਾਲੀ ਦਲ ਬਹੁਤ ਜ਼ਿਆਦਾ ਪਛੜ ਗਿਆ ਹੈ ਜੇ ਸ਼ੁਰੂਆਤੀ ਰੁਝਾਨਾਂ ਨੂੰ ਦੇਖੀਏ ਸੰਗਰੂਰ ਸੀਟ ਤੇ। ਜੀ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਰੀਦਕੋਟ ਸੀਟ ਹੁਣ ਤੱਕ ਨਹੀਂ ਦਿਖਾ ਪਾਏ। ਫਰੀਦਕੋਟ ਦੀ ਸੀਟ ਦੇ ਉੱਤੇ ਕੀ ਕੁਝ ਹੈ, ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ ਕੀ ਰੁਝਾਨ ਹੈ, ਅਗਲੇ ਕੁਝ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਪਰ ਇਸ ਸਭ ਦੇ ਵਿੱਚ ਵਾਲੇ ਤੁਹਾਨੂੰ ਦੱਸ, ਅਨੰਦਪੁਰ ਸਾਹਿਬ ਦਾ ਸਾਡੇ ਕੋਲ ਆ ਗਿਆ ਰੁਝਾਨ। ਅਨੰਦਪੁਰ ਸਾਹਿਬ ਦੇ ਵਿੱਚ ਰੁਝਾਨ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਸਕਰੀਨ ਦੇ ਉੱਤੇ ਹੋਏਗਾ। ਓਵਰਆਲ ਆਮ ਆਦਮੀ ਪਾਰਟੀ ਜਿਹੜਾ ਅਨੰਦਪੁਰ ਸਾਹਿਬ ਦੀ ਲੋਕ ਸਭਾ ਦਾ ਸਾਡੇ ਕੋਲ ਰੁਝਾਨ ਆ ਰਿਹਾ ਹੈ, ਉਸ ਦੇ ਵਿੱਚ ਆਮ ਆਦਮੀ ਪਾਰਟੀ ਇਸ ਸਮੇਂ ਲੀਡ ਕਰ ਰਹੀ ਹੈ। ਮਲਵਿੰਦਰ ਸਿੰਘ ਕੰਗ ਲੀਡ ਕਰ ਰਹੇ ਨੇ। ਮਲਵਿੰਦਰ ਸਿੰਘ ਕੰਗ ਲੀਡ ਕਰ ਰਹੇ ਨੇ। ਗੌਰਵ 3946 ਵੋਟਾਂ ਹੁਣ ਤੱਕ ਮਲਵਿੰਦਰ ਕੰਗ ਨੂੰ ਨਿਕਲੀਆਂ ਨੇ। ਮੁਕਾਬਲਾ ਕਾਂਗਰਸ ਦੇ ਨਾਲ ਹੈ, ਵਿਜੇਂਦਰ ਸਿੰਗਲਾ ਦੇ ਨਾਲ ਹੈ। ਵਿਜੇਂਦਰ ਸਿੰਗਲਾ ਨੂੰ 3486 ਵੋਟਾਂ ਨੇ ਤੇ ਬੀਜੇਪੀ ਤੀਜੇ ਨੰਬਰ ਤੇ ਹੈ, 1814 ਵੋਟਾਂ ਨੇ, ਯਾਨੀ ਅਕਾਲੀ ਦਲ ਉੱਥੇ ਹੋਰ ਜ਼ਿਆਦਾ ਪਿੱਛੇ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰ ਪਿੱਛੇ ਚਲੇ ਗਏ। ਸੋ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਅਨੰਦਪੁਰ ਸਾਹਿਬ ਦੇ ਵਿੱਚ 3946 ਵੋਟਾਂ ਲੈ ਕੇ ਮਲਵਿੰਦਰ ਸਿੰਘ ਕੰਗ ਲੀਡ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ। ਸੋ 3 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਾਤੇ 'ਚ ਜਾਂਦੀਆਂ ਦਿਖਾਈ ਦੇ ਰਹੀਆਂ ਨੇ, ਔਰ 5 ਸੀਟਾਂ ਤੇ ਕਾਂਗਰਸ ਲੀਡ ਕਰ ਰਹੀ ਹੈ। ਇੱਕ ਸੀਟ ਤੇ ਜਿਹੜਾ ਹੈ ਉਹ ਆਜ਼ਾਦ ਉਮੀਦਵਾਰ ਹੈ, ਔਰ 3 ਸੀਟਾਂ ਜਿਹੜੀਆਂ ਨੇ ਉੱਥੇ ਬੀਜੇਪੀ ਲੀਡ ਕਰ ਰਹੀ ਹੈ। ਜੀ ਬਿਲਕੁਲ, ਇਸ ਸਭ ਦੇ ਵਿੱਚ ਵਾਲੇ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਜਿਹੜੀ ਚੰਨੀ ਦੀ ਲੀਡ ਹੈ ਉਹ ਕਰੀਬ 5000 ਵੋਟਾਂ ਦੀ ਹੋ ਚੁੱਕੀ ਹੈ, ਔਰ ਜਲੰਧਰ ਦੀ ਲੋਕ ਸਭਾ ਸੀਟ ਦੇ ਉੱਤੇ ਇਸ ਸਮੇਂ ਜੇਕਰ ਕੋਈ ਟੱਕਰ ਦੇ ਰਿਹਾ ਹੈ ਤਾਂ ਉਹ ਹੈ ਸੁਸ਼ੀਲ ਰਿੰਕੂ, ਬੀਜੇਪੀ ਦੇ ਉਮੀਦਵਾਰ। ਔਰ ਬੀਜੇਪੀ ਤੇ ਕਾਂਗਰਸ ਦੇ ਵਿਚਾਲੇ ਜਲੰਧਰ ਦੇ ਵਿੱਚ ਸਾਨੂੰ ਟੱਕਰ ਨਜ਼ਰ ਆ ਰਹੀ ਹੈ, ਕਿਉਂਕਿ ਪਹਿਲੇ ਨੰਬਰ ਦੇ ਉੱਤੇ ਚੰਨੀ ਨੇ ਕਰੀਬ 16,500 ਵੋਟ ਉਹਨਾਂ ਨੂੰ ਪਈ ਹੈ। ਦੂਜੇ ਨੰਬਰ ਦੇ ਉੱਤੇ ਨੇ ਸੁਸ਼ੀਲ ਰਿੰਕੂ ਜਿਨ੍ਹਾਂ ਨੂੰ 10,500 ਵੋਟਾਂ ਪਈਆਂ ਨੇ। ਔਰ ਇਸ ਸਭ ਦੇ ਵਿਚਾਲੇ ਮੈਂ ਲੁਧਿਆਣਾ ਦਾ ਰੁਖ ਕਰਨਾ ਤਾਂ ਲੁਧਿਆਣਾ ਦੇ ਵਿੱਚ ਬੜੀ ਨੈਕ ਟੂ ਨੈਕ ਫਾਈਟ ਇਸ ਸਮੇਂ ਬਿੱਟੂ ਤੇ ਵੜਿੰਗ ਦੇ ਵਿਚਾਲੇ ਨਜ਼ਰ ਆ ਰਹੀ ਹੈ। ਸਿਰਫ 800 ਵੋਟਾਂ ਦਾ ਫਰਕ ਹੈ ਲੁਧਿਆਣਾ ਦੇ ਵਿੱਚ। ਚੰਨੀ ਆ ਚੁੱਕੇ ਨੇ, ਉਸ ਤੋਂ ਬਾਅਦ ਲੁਧਿਆਣਾ ਦੀ ਸੀਟ ਆ ਗਈ ਹੈ। ਇਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਲੀਡ ਕਰ ਰਹੇ ਨੇ। ਬਿੱਟੂ ਪਿੱਛੇ ਨੇ, ਪਰ ਵੋਟਾਂ ਦਾ ਫਰਕ ਬਹੁਤ ਘੱਟ ਹੈ, ਸਿਰਫ 800 ਵੋਟਾਂ ਦਾ ਫਰਕ ਹੈ। 800 ਵੋਟਾਂ ਦੇ ਨਾਲ ਹੀ ਰਾਜਾ ਵੜਿੰਗ ਫਿਲਹਾਲ ਲੀਡ ਕਰ ਰਹੇ ਨੇ, ਯਾਨੀ ਕਿ ਇਹ ਤਾਂ ਇੱਕ ਰਾਉਂਡ ਖੁੱਲੇਗਾ ਤਾਂ ਬਾਜ਼ੀ ਪਲਟ ਸਕਦੀ ਹੈ। ਬਹੁਤ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਫਰਕ ਹੈ, ਜੋ ਰਾਜਕੁਮਾਰ ਚੱਬੇਵਾਲ ਯਾਮਨੀ ਗੋਮਰ ਦੇ ਨਾਲ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਹੈ, ਔਰ ਉਸ ਦੇ ਵਿੱਚ 2500 ਵੋਟਾਂ ਦੀ ਲੀਡ ਹੈ। ਸ਼ੁਰੂਆਤੀ ਜਿਹੜੇ ਰਾਉਂਡ ਨੇ ਉਸ ਦੇ ਵਿੱਚ 2561 ਵੋਟਾਂ ਤੇ ਰਾਜਕੁਮਾਰ ਚੱਬੇਵਾਲ ਲੀਡ ਕਰ ਰਹੇ ਨੇ, ਔਰ ਯਾਮਨੀ ਗੋਮਰ ਜਿਹੜੇ ਨੇ ਉਹ ਕਰੀਬ ਉਹਨਾਂ ਨੂੰ 1498 ਵੋਟਾਂ ਨਿਕਲੀਆਂ ਨੇ। ਸੋ ਮੁਕਾਬਲਾ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਚੱਲ ਰਿਹਾ। ਅੰਮ੍ਰਿਤਸਰ ਦਾ ਰੁਖ ਕਰਦੇ ਹਾਂ ਜੀ। ਅੰਮ੍ਰਿਤਸਰ ਤੋਂ ਇੱਕ ਬ੍ਰੇਕਿੰਗ ਆ ਰਹੀ ਹੈ। ਪਹਿਲਾਂ ਤਰਨਜੀਤ ਸੰਧੂ ਅੱਗੇ ਚੱਲ ਰਹੇ ਸੀ, ਹੁਣ ਗੁਰਜੀਤ ਔਜਲਾ ਅੱਗੇ ਹੋ ਗਏ ਨੇ। ਇਹ ਅੰਮ੍ਰਿਤਸਰ ਤੋਂ ਰੁਝਾਨ ਆ ਰਹੇ ਨੇ ਸਾਹਮਣੇ ਕਿ ਕਾਂਗਰਸ ਦੇ ਗੁਰਜੀਤ ਔਜਲਾ ਅੱਗੇ ਹੋ ਗਏ ਨੇ ਤਰਨਜੀਤ ਸੰਧੂ ਤੋਂ। ਤਸਵੀਰਾਂ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ। ਥੋੜੀ ਦੇਰ ਪਹਿਲਾਂ ਤਰਨਜੀਤ ਸੰਧੂ ਅੱਗੇ ਸੀ, ਪਰ ਹੁਣ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਲੀਡ ਕਰ ਰਹੇ ਨੇ। ਤੀਸਰੀ ਵਾਰ ਲਗਾਤਾਰ ਚੋਣ ਲੜ ਰਹੇ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਗੁਰਜੀਤ ਸਿੰਘ ਔਜਲਾ। ਪਹਿਲਾਂ 2 ਵਾਰ ਜਿੱਤ ਚੁੱਕੇ ਨੇ, ਔਰ ਇਸ ਵਾਰੀ ਤੀਸਰੀ ਵਾਰ ਰੁਝਾਨਾਂ ਦੇ ਵਿੱਚ ਔਜਲਾ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਅੱਗੇ ਜਾਂਦੇ ਦਿਖਾਈ ਦੇ ਰਹੇ ਨੇ।
ਇਸ ਸਭ ਦੇ ਵਿਚਾਲੇ ਵੀ ਤੁਹਾਨੂੰ ਦੱਸ ਦਵਾਂ ਕਿ ਸਾਡੇ ਕੋਲ ਫਤਿਹਗੜ੍ਹ ਸਾਹਿਬ ਦਾ ਅਪਡੇਟ ਹੈ, ਮੇਰੇ ਕੋਲ ਖਡੂਰ ਸਾਹਿਬ ਦਾ ਅਪਡੇਟ ਹੈ, ਇਸ ਦੇ ਨਾਲ ਗੁਰਦਾਸਪੁਰ ਦਾ ਅਪਡੇਟ ਹੈ, ਫਰੈਸ਼ ਅਪਡੇਟ ਹੈ। ਪਹਿਲਾਂ ਕਰਦੇ ਹਾਂ ਫਤਿਹਗੜ੍ਹ ਸਾਹਿਬ ਦਾ ਰੁਖ। ਫਤਿਹਗੜ੍ਹ ਸਾਹਿਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਡਾਕਟਰ ਅਮਰ ਸਿੰਘ ਇਸ ਸਮੇਂ ਲੀਡ ਬਣਾਏ ਹੋਏ ਨੇ, ਕਰੀਬ 2000-2500 ਵੋਟਾਂ ਦੀ ਲੀਡ ਹੈ। ਗੁਰਪ੍ਰੀਤ ਸਿੰਘ ਜੀਪੀ ਦੂਜੇ ਨੰਬਰ ਦੇ ਉੱਤੇ ਚੱਲ ਰਹੇ ਨੇ, ਜਦਕਿ ਬਿਕਰਮਜੀਤ ਖਾਲਸਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਬੀਜੇਪੀ ਦੇ ਗੇਜਰ ਆਮੇ ਕਾਫੀ ਪਛੜੇ ਹੋਏ ਫਿਲਹਾਲ ਨਜ਼ਰ ਆ ਰਹੇ ਨੇ ਇਸ ਪੂਰੇ ਜਿਹੜੀ ਕਾਊਂਟਿੰਗ ਦੀ ਰੇਸ ਹੈ ਉਸ ਦੇ ਵਿੱਚ। ਅੰਮ੍ਰਿਤਪਾਲ ਸਿੰਘ ਫਿਲਹਾਲ ਲੀਡ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਚੰਗੀ ਖਾਸੀ ਲੀਡ ਸ਼ੁਰੂਆਤ ਤੋਂ ਹੀ ਅੰਮ੍ਰਿਤਪਾਲ ਸਿੰਘ ਦੀ। ਖਡੂਰ ਸਾਹਿਬ ਤੋਂ ਇਸ ਸਮੇਂ ਅਪਡੇਟ ਹੈ। ਖਡੂਰ ਸਾਹਿਬ ਜੇਕਰ ਅਸੀਂ ਲੈ ਕੇ ਆ ਸਕੀਏ, ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਲੀਡ ਹੈ ਉਹ ਕਰੀਬ 4000 ਵੋਟਾਂ ਦੀ ਹੋ ਚੁੱਕੀ ਹੈ। ਅੰਮ੍ਰਿਤਪਾਲ ਸਿੰਘ ਇਸ ਸਮੇਂ ਲੀਡ ਬਣਾਉਂਦੇ ਹੋਏ, ਅੰਮ੍ਰਿਤਪਾਲ ਸਿੰਘ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਲੀਡ ਹਾਸਲ ਕਰਦੇ ਹੋਏ ਦੂਜੇ ਨੰਬਰ ਦੇ ਉੱਤੇ ਇਸ ਸਮੇਂ ਹੈਗੇ ਨੇ ਜਿਹੜੇ ਕੁਲਬੀਰ ਸਿੰਘ ਜ਼ੀਰਾ। ਔਰ ਕਾਬਲੇ ਗੌਰ ਇਹ ਵੀ ਹੈ ਕਿ ਵਿਰਸਾ ਸਿੰਘ ਵਲਟੋਹਾ ਫਿਲਹਾਲ ਬਹੁਤ ਪਿੱਛੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਹੈ, ਚੌਥੇ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਹੈ, ਜਦਕਿ ਪੰਜਵੇਂ ਨੰਬਰ ਦੇ ਉੱਤੇ ਬੀਜੇਪੀ ਜਾਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਬਹੁਤ ਅਹਿਮ ਖਬਰ ਇਸ ਸਮੇਂ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ। ਅੰਮ੍ਰਿਤਪਾਲ ਸਿੰਘ ਇਸ ਸਮੇਂ ਅੱਗੇ ਚੱਲ ਰਹੇ ਨੇ। ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਅੱਗੇ, ਆਮ ਆਦਮੀ ਪਾਰਟੀ ਦੇ ਖਾਤੇ 'ਚ ਇੱਕ ਹੋਰ ਰੁਝਾਨ। ਸੋ ਇਹ ਵੀ ਬੜਾ ਦਿਲਚਸਪ ਹੈ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਅੱਗੇ ਚੱਲ ਰਹੇ ਨੇ। ਇਸ ਸਭ ਦੇ ਵਿਚਾਲੇ ਹੋਰ ਵੱਡੀ ਖਬਰ, ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਆਜ਼ਾਦ ਕੈਂਡੀਡੇਟ ਨੇ। ਸਰਬਜੀਤ ਖਾਲਸਾ ਗੰਨਾ ਕਿਸਾਨ ਜਿਨ੍ਹਾਂ ਦਾ ਚੋਣ ਨਿਸ਼ਾਨ ਇਸ ਸਮੇਂ ਅੱਗੇ ਜਾਂਦੇ ਹੋਏ ਨਜ਼ਰ ਆ ਰਹੇ ਨੇ। ਫਰੀਦਕੋਟ ਤੋਂ ਬਹੁਤ ਵੱਡੀ ਖਬਰ, ਫਰੀਦਕੋਟ ਖਡੂਰ ਸਾਹਿਬ ਦੀ ਤਰ੍ਹਾਂ ਦੋਵੇਂ ਸੀਟਾਂ ਦੇ ਉੱਤੇ ਇਸ ਸਮੇਂ ਆਜ਼ਾਦ ਉਮੀਦਵਾਰ ਲੀਡ ਕਰਦੇ ਹੋਏ ਸਰਬਜੀਤ ਸਿੰਘ ਖਾਲਸਾ ਲੀਡ ਕਰ ਰਹੇ ਨੇ। ਸੋ 2 ਸੀਟਾਂ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰਾਂ ਨੂੰ ਰੁਝਾਨਾਂ ਦੇ ਵਿੱਚ ਜਾਂਦੀਆਂ ਦਿਖਾਈ ਦੇ ਰਹੀਆਂ ਨੇ। ਇੱਕ ਸੀਟ ਖਡੂਰ ਸਾਹਿਬ ਔਰ ਇੱਕ ਸੀਟ ਫਰੀਦਕੋਟ। ਇਹਨਾਂ 2 ਸੀਟਾਂ ਤੇ ਹੀ ਆਜ਼ਾਦ ਉਮੀਦਵਾਰਾਂ ਦੀ ਚਰਚਾ ਸੀ। ਆਜ਼ਾਦ ਉਮੀਦਵਾਰ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਔਰ ਖਡੂਰ ਸਾਹਿਬ ਜਿਹੜੀ ਸੀਟ ਜਿੱਥੋਂ ਅੰਮ੍ਰਿਤਪਾਲ ਸਿੰਘ। ਸੋ ਦੋਨਾਂ ਸੀਟਾਂ ਤੇ ਇਹ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਲੀਡ ਕਰ ਰਹੇ ਨੇ। 2394 ਵੋਟਾਂ ਤੇ ਸਰਬਜੀਤ ਸਿੰਘ ਖਾਲਸਾ ਲੀਡ ਕਰ ਰਹੇ ਨੇ ਫਰੀਦਕੋਟ ਤੋਂ। ਇਹ ਬੜਾ ਦਿਲਚਸਪ ਹੈ। ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਹੋਈ ਸੀ। ਸੋ ਇੱਕ ਹੋਰ ਬੜੀ ਇੰਟਰਸਟਿੰਗ ਅਪਡੇਟ ਜਲੰਧਰ ਤੋਂ ਦਿਖਾਉਣੇ ਆ। ਚਰਨਜੀਤ ਸਿੰਘ ਚੰਨੀ ਦੀ ਜਿਹੜੀ ਲੀਡ ਹੈ, ਜੇ ਉਹਦਾ ਮਾਰਜਨ ਦੇਖੀਏ ਆਪਣੇ ਵਿਰੋਧੀ ਉਮੀਦਵਾਰਾਂ ਤੋਂ, ਤਾਂ 11000 ਵੋਟਾਂ ਦੇ ਨਾਲ ਲੀਡ ਅੱਗੇ ਹੋ ਗਈ ਹੈ। ਚਰਨਜੀਤ ਸਿੰਘ ਚੰਨੀ ਇੱਕ ਵੱਡਾ ਮਾਰਜਨ ਜੇ ਸ਼ੁਰੂਆਤੀ ਤੌਰ ਤੇ ਦੇਖੀਏ, ਕਈ ਵਾਰੀ ਹਾਰ ਜਿੱਤ ਹੀ ਇੰਨੀਆਂ ਵੋਟਾਂ ਤੇ ਹੁੰਦੀ ਹੈ, ਪਰ ਜੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ 11000 ਵੋਟਾਂ ਤੇ ਅੱਗੇ ਹੋ ਗਏ ਨੇ, ਤਾਂ ਇਸ ਮਾਰਜਨ ਨੂੰ ਚੁਣੌਤੀ ਦੇਣਾ ਸੌਖਾ ਨਹੀਂ। ਸੁਸ਼ੀਲ ਕੁਮਾਰ ਰਿੰਕੂ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਪਵਨ ਟੀਨੂ ਲਗਭਗ ਬਰਾਬਰ ਵੋਟਾਂ ਉਹਨਾਂ ਨੂੰ ਮਿਲ ਰਹੀਆਂ ਨੇ। ਸੋ ਤਿਕੋਨੀ ਫਾਈਟ ਜਲੰਧਰ ਸੀਟ ਤੇ ਨਜ਼ਰ ਆ ਰਹੀ ਹੈ, ਪਰ ਚਰਨਜੀਤ ਸਿੰਘ ਚੰਨੀ ਲੀਡ ਕਰ ਰਹੇ ਨੇ। ਗੁਰਦਾਸਪੁਰ ਤੋਂ ਗੌਰਵ ਬੜੀ ਇੰਟਰਸਟਿੰਗ ਅਪਡੇਟ ਆ ਗਈ ਹੈ। ਬਿਲਕੁਲ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਹੁਣ ਅੱਗੇ ਨਿਕਲ ਗਏ ਨੇ। ਪਹਿਲਾਂ ਜਿੱਥੇ ਦਿਨੇਸ਼ ਬੱਬੂ ਲੀਡ ਕਰ ਰਹੇ ਸੀ, ਹਾਲਾਂਕਿ ਉਹਨਾਂ ਦੀ ਲੀਡ ਜਿਹੜੀ ਸੀ ਸਿਰਫ 500 ਵੋਟਾਂ ਦੀ ਸੀ, ਔਰ ਹੁਣ ਲੀਡ ਉਹ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਨਿਕਲ ਗਏ ਨੇ। ਇੱਕ ਵੱਡਾ ਨਾਮ ਹੈ ਔਰ ਕੁਝ ਇਸ ਤਰੀਕੇ ਨਾਲ ਹੀ ਟੱਕਰ ਨਜ਼ਰ ਆ ਰਹੀ ਸੀ। ਬਹੁਤ ਇੰਟਰਸਟਿੰਗ ਹੈ। ਗੁਰਦਾਸਪੁਰ ਦੀ ਸੀਟ, ਜਲੰਧਰ ਦੀ ਸੀਟ, ਅੰਮ੍ਰਿਤਸਰ ਦੀ ਸੀਟ ਔਰ ਉਸ ਤੋਂ ਬਾਅਦ ਲੁਧਿਆਣਾ ਦੀ ਸੀਟ, ਇਹ 4 ਸੀਟਾਂ ਦੇ ਉੱਤੇ ਫਿਲਹਾਲ ਸਿੱਧੇ ਤੌਰ ਦੇ ਉੱਤੇ ਦੇਖੀਏ ਤਾਂ ਬੀਜੇਪੀ ਹੀ ਟੱਕਰ ਦੇ ਰਹੀ ਹੈ ਬਾਕੀ ਪਾਰਟੀਆਂ ਦੇ ਨਾਲ। ਬਿਲਕੁਲ ਬੀਜੇਪੀ ਨਾਲ ਟੱਕਰ ਹੋ ਰਹੀ ਹੈ। ਦਿਨੇਸ਼ ਬੱਬੂ ਦਾ ਆਪਾਂ ਚਿਹਰਾ ਦਿਖਾ ਰਹੇ ਹਾਂ। ਅੰਮ੍ਰਿਤਸਰ ਦੀ ਸੀਟ ਤੇ ਤਰਨਜੀਤ ਸੰਧੂ ਸੀ, ਹੁਣ ਗੁਰਜੀਤ ਔਜਲਾ ਆ ਗਏ ਨੇ, ਉੱਥੇ ਬੀਜੇਪੀ ਨਾਲ ਟੱਕਰ ਹੈ। ਜਲੰਧਰ 'ਚ ਸੁਸ਼ੀਲ ਰਿੰਕੂ ਨਾਲ ਟੱਕਰ ਹੈ, ਗੁਰਦਾਸਪੁਰ 'ਚ ਦਿਨੇਸ਼ ਬੱਬੂ ਨਾਲ ਟੱਕਰ ਹੈ। ਸੋ ਕਾਂਗਰਸ ਦੇ ਜਿਹੜੇ ਕੈਂਡੀਡੇਟ ਨੇ ਉਹ ਅੱਗੇ ਜਾ ਰਹੇ ਨੇ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਮੀਥੇਰ ਅੱਗੇ ਚੱਲ ਰਹੇ ਨੇ, ਡਾਕਟਰ ਰਾਜਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਨੇ, ਔਰ ਜਿਹੜੀ 2 ਆਜ਼ਾਦ ਉਮੀਦਵਾਰਾਂ ਦਾ ਅਸੀਂ ਜ਼ਿਕਰ ਕੀਤਾ, ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਔਰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ। ਤਾਂ ਅਸੀਂ ਇਹ ਅਪਡੇਟ ਲਗਾਤਾਰ ਪਹੁੰਚਾ ਰਹੇ ਹਾਂ। ਪਟਿਆਲਾ ਦਾ ਅਪਡੇਟ ਵੀ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਹੋਏਗਾ। ਕਿਹੜੀ ਸੀਟ ਦੇ ਉੱਤੇ ਤੁਸੀਂ ਅਪਡੇਟ ਚਾਹੁੰਦੇ ਹੋ ਜਾਂ ਕਿਹੜੇ ਕੈਂਡੀਡੇਟ ਨੂੰ ਲੈ ਕੇ ਅਪਡੇਟ ਚਾਹੁੰਦੇ ਹੋ, ਤੁਸੀਂ ਉਹ ਵੀ ਸਾਡੇ ਨਾਲ ਜ਼ਰੂਰ ਦੱਸ ਸਕਦੇ ਹੋ। ਅਸੀਂ ਕਮੈਂਟ ਪੜ੍ਹ ਕੇ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ। ਪਟਿਆਲਾ ਦੀ ਅਪਡੇਟ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਅੱਗੇ ਚੱਲ ਰਹੇ ਨੇ ਔਰ ਪਟਿਆਲਾ ਤੋਂ ਪ੍ਰਨੀਤ ਕੌਰ ਪਿੱਛੇ ਨੇ, ਪਟਿਆਲਾ ਤੋਂ NK ਸ਼ਰਮਾ ਪਿੱਛੇ ਨੇ, ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਪਿੱਛੇ ਨੇ, ਤਾਂ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਇਸ ਸਮੇਂ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ। ਇੱਕ ਵਾਰੀ ਪੂਰਾ ਅੰਕੜਾ NDA ਦੇ ਪੱਖ ਦੇ ਵਿੱਚ ਰੁਝਾਨਾਂ 'ਚ 296 ਸੀਟਾਂ ਪਹੁੰਚ ਚੁੱਕੀਆਂ ਨੇ। 272 ਦਾ ਮੈਜੀਕਲ ਫਿਗਰ ਹੈ, 272 ਦਾ, ਜਿਸ ਦੇ ਖਾਤੇ ਦੇ ਵਿੱਚ 272 ਸੀਟਾਂ ਆ ਗਈਆਂ। ਦੇਸ਼ ਦੇ ਵਿੱਚ ਸਰਕਾਰ, ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਉਸ
ਜਿਹੜੀ ਪਾਰਟੀ ਆ ਉਸਦਾ ਬਣੇਗਾ ਤਾਂ 296 ਸੀਟਾਂ ਦੇ ਨਾਲ ਇਸ ਸਮੇਂ ਬੀਜੇਪੀ ਪੂਰੇ ਦੇਸ਼ ਦੇ ਵਿੱਚ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋ ਇਹ ਓਵਰਆਲ ਫਿਗਰ ਅਸੀਂ ਦਿਖਾ ਰਹੇ ਹਾਂ 23 ਅਗਸਤ ਦੇ ਖਾਤੇ ਜਾ ਰਹੀਆਂ ਨੇ 190 ਇੰਡੀਆ ਗੱਠਜੋੜ ਯਾਨੀ ਇੰਡੀਆ ਗੱਠਜੋੜ ਜਾਂ ਕਹੀਏ ਕਾਂਗਰਸ ਦੀ ਪਰਫਾਰਮੈਂਸ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ। ਪਹਿਲਾਂ ਮਹਿਜ 55 ਸੀਟਾਂ ਸੀ ਪਰ 295 ਜਿਹੜੇ ਆ ਐਨਡੀਏ ਜੇ 272 ਦਾ ਅੰਕੜਾ ਜਿਹੜਾ ਹੈ ਐਨਡੀਏ ਨੇ ਪਾਰ ਕਰ ਲਿਆ ਹੈ। ਉਹ ਨਾਲ ਦੀ ਨਾਲ ਅਸੀਂ ਟੈਲੀ ਦਿਖਾ ਰਹੇ ਹਾਂ ਤੇ ਵਾਪਸ ਪੰਜਾਬ ਤੇ ਆਉਣੇ ਆ। ਪੰਜਾਬ ਦਾ ਅੰਕੜਾ ਸਾਡੀ ਸਕਰੀਨ ਦੇ ਉੱਤੇ ਆਏਗਾ। ਪੰਜਾਬ ਦਾ ਕੁਝ ਕੀ ਕਹਿ ਰਹੇ ਨੇ ਜੀ ਬਿਲਕੁਲ ਪੰਜਾਬ ਦਾ ਕੁਝ ਹੀ ਪਲਾਂ ਦੇ ਵਿੱਚ ਆਏਗਾ ਔਰ ਪੰਜਾਬ ਦੇ ਵਿੱਚ ਇਸ ਸਮੇਂ ਅਪਡੇਟ ਤੁਹਾਨੂੰ ਦੇ ਦਈਏ ਕਿ ਪੰਜਾਬ ਦੇ ਵਿੱਚੋਂ ਸਾਡੇ ਕੋਲ ਅਪਡੇਟ ਆ ਰਿਹਾ ਕਿ ਬੀਜੇਪੀ ਜਿਹੜੀਆਂ ਪਹਿਲਾਂ 3 ਤੋਂ 4 ਸੀਟਾਂ ਦੇ ਉੱਤੇ ਅੱਗੇ ਸੀ ਹੁਣ ਬੀਜੇਪੀ ਕਿਸੇ ਵੀ ਸੀਟ ਦੇ ਉੱਤੇ ਅੱਗੇ ਨਹੀਂ ਹੈ ਜਦਕਿ 4 ਸੀਟਾਂ ਦੇ ਉੱਤੇ ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਲੀਡ ਕਰ ਰਹੀ ਹੈ। ਪੰਜਾਬ ਦਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਜਦਕਿ 2 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਇਸ ਸਮੇਂ ਲੀਡ ਕਰ ਰਹੇ ਨੇ ਔਰ ਇਹਨਾਂ 2 ਸੀਟਾਂ ਦੇ ਵਿੱਚ ਇੱਕ ਹੈ ਫਰੀਦਕੋਟ ਦੀ ਔਰ ਦੂਜੀ ਸੀਟ ਖਡੂਰ ਸਾਹਿਬ ਦੀ ਨਜ਼ਰ ਆ ਰਹੀ ਹੈ ਜਿੱਥੋਂ ਲੀਡ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਦੀ ਸੀਟ ਤੋਂ ਸਰਬਜੀਤ ਸਿੰਘ ਖਾਲਸਾ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਪੰਜਾਬ ਦੀਆਂ ਜਿਹੜੀਆਂ ਸੀਟਾਂ ਨੇ 3 ਸੀਟਾਂ ਆਮ ਆਦਮੀ ਪਾਰਟੀ ਔਰ 7 ਸੀਟਾਂ ਕਾਂਗਰਸ 1 ਸੀਟ ਸ਼੍ਰੋਮਣੀ ਅਕਾਲੀ ਦਲ ਬੀਜੇਪੀ 0 ਬੀਜੇਪੀ ਸ਼ੁਰੂਆਤ ਦੇ ਵਿੱਚ ਜਿਹੜੀਆਂ ਸੀਟਾਂ ਤੇ ਲੀਡ ਕਰ ਰਹੀ ਸੀ ਉੱਥੇ ਹੁਣ ਪਿੱਛੇ ਹੋ ਗਈ ਹੈ। ਅਦਰਸ ਦੇ ਖਾਤੇ 2 ਅਦਰਸ ਮਤਲਬ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਔਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ। ਸੋ ਇਹ ਹੁਣ ਤੱਕ ਦੀ ਪੰਜਾਬ ਦੀ 7 ਤੇ 10 1 11 2 13 ਪੂਰੀਆਂ ਜਿਹੜੀਆਂ 13 ਦੀਆਂ 13 ਸੀਟਾਂ ਨੇ ਉਹਨਾਂ ਦੇ ਰੁਝਾਨ ਪੰਜਾਬ ਦੇ ਪ੍ਰਾਪਤ ਹੋਣੇ ਸ਼ੁਰੂ ਹੋ ਗਏ ਨੇ ਔਰ ਸ਼ੁਰੂਆਤੀ ਰੁਝਾਨ ਦੇ ਵਿੱਚ 3 ਸੀਟਾਂ ਤੇ ਲੀਡ ਆਪ ਦੀ ਔਰ 7 ਸੀਟਾਂ ਤੇ ਜਿਹੜੀ ਲੀਡ ਹੈ ਉਹ ਕਾਂਗਰਸ ਪਾਰਟੀ ਦੀ। ਇਸ ਸਭ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਅਪਡੇਟ ਸਾਡੇ ਕੋਲ ਆ ਚੁੱਕਿਆ ਹੈ ਕਿ ਇੱਕ ਵਾਰ ਫਿਰ ਤੋਂ ਗੁਰਮੀਤ ਖੁੱਡੀਆਂ ਅੱਗੇ ਹੋ ਗਏ ਨੇ। ਇਹ ਅਪਡੇਟ ਹੋ ਜਾਏਗਾ ਅੰਕੜਾ ਕੁਝ ਹੀ ਪਲਾਂ ਦੇ ਵਿੱਚ। ਹਰਸਿਮਰਤ ਕੌਰ ਬਾਦਲ ਇੱਕ ਵਾਰ ਫਿਰ ਤੋਂ ਪਿੱਛੇ ਹੋ ਗਏ ਨੇ ਪਰ ਦੂਜੇ ਪਾਸੇ ਦੇਖੋ 2 ਤਰੀਕੇ ਦੇ ਨਾਲ ਸਾਡੇ ਕੋਲ ਰੁਝਾਨ ਪਹੁੰਚ ਰਹੇ ਨੇ ਜਿਵੇਂ ਮੇਰੇ ਸਹਿਯੋਗੀ ਪਹਿਲਾਂ ਜ਼ਿਕਰ ਕਰ ਰਹੇ ਸੀ ਵਿਜੇ। ਠੀਕ ਹੈ ਸਾਡੇ ਜਿਹੜੇ ਕਾਊਂਟਿੰਗ ਸੈਂਟਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਪਣੀ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਜਾਂਦਾ ਹੈ। ਜੋ ਮੌਜੂਦਾ ਸਮੇਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉਸ ਦੇ ਵਿੱਚ 5 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ 5 ਸੀਟਾਂ ਦੇ ਉੱਤੇ ਕਾਂਗਰਸ ਔਰ 2 ਸੀਟਾਂ ਦੇ ਉੱਤੇ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਅੱਗੇ ਚੱਲ ਰਹੇ ਨੇ। ਪਰ ਦੂਜੇ ਪਾਸੇ ਸਾਡੇ ਕੋਲ ਅਪਡੇਟ ਜ਼ਰੂਰ ਤੇਜ਼ ਆਂਦਾ ਹੈ ਕਿਉਂਕਿ ਕੰਪਾਈਲ ਕਰਕੇ ਬਹੁਤ ਸਮਾਂ ਲੱਗਦਾ ਹੈ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਅਪਲੋਡ ਹੋਣ ਨੂੰ। ਪਰ ਜਿਹੜੇ ਸਾਡੇ ਸਹਿਯੋਗੀ ਹਨ ਲਗਾਤਾਰ ਸਾਡੇ ਤੱਕ ਅਪਡੇਟ ਪਹੁੰਚਾ ਦਿੰਦੇ ਨੇ ਹਰ ਪੁਆਇੰਟ ਦੇ ਉੱਤੇ ਔਰ ਫਟਾਫਟ ਉਹਨਾਂ ਦੇ ਅਪਡੇਟ ਆਉਂਦੇ ਨੇ। ਪਰ ਇਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਲੀਡ ਲੈਂਦੀ ਹੋਈ ਪੰਜਾਬ 'ਚ ਕਾਂਗਰਸ 7 ਸੀਟਾਂ ਦੇ ਉੱਤੇ ਇਸ ਸਮੇਂ ਅੱਗੇ ਚੱਲ ਰਹੀ ਹੈ ਜਦਕਿ ਆਮ ਆਦਮੀ ਪਾਰਟੀ 3 ਸੀਟਾਂ ਦੇ ਉੱਤੇ ਲੀਡ ਹੈ ਔਰ 2 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰ ਅੱਗੇ ਨਜ਼ਰ ਆ ਰਹੇ ਨੇ ਔਰ 2 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰਾਂ ਦੀ ਖੂਬ ਚਰਚਾ ਪਿਛਲੇ ਕੁਝ ਦਿਨਾਂ ਦੇ ਵਿੱਚ ਹੋਈ ਹੈ। ਵਿਜੇ ਮੈਂ ਜ਼ਿਕਰ ਕਰਾਂ ਸਰਬਜੀਤ ਖਾਲਸਾ ਦਾ ਪਿਛਲੇ ਤੁਸੀਂ ਕਹਿ ਸਕਦੇ ਹੋ ਕਿ 4-5 ਦਿਨ 'ਚ 7 ਦਿਨ 'ਚ ਇੱਕ ਹਫ਼ਤੇ ਦੇ ਵਿੱਚ ਹੀ ਬਹੁਤ ਜ਼ਬਰਦਸਤ ਤਰੀਕੇ ਨਾਲ ਫਾਈਟ ਦੇ ਵਿੱਚ ਆਏ ਸਰਬਜੀਤ ਸਿੰਘ ਖਾਲਸਾ ਔਰ ਅੰਮ੍ਰਿਤਪਾਲ ਦੀ ਚਰਚਾ ਤਾਂ ਜਿਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਉਸ ਸਮੇਂ ਖੂਬ ਚਰਚਾ ਹੋਣੀ ਸ਼ੁਰੂ ਹੋ ਗਈ ਸੀ। ਪਰ ਸਰਬਜੀਤ ਖਾਲਸਾ ਜਿਹੜੇ ਹੈਗੇ ਨੇ ਉਹਨਾਂ ਦਾ ਪਿਕਚਰ ਦੇ ਵਿੱਚ ਆਉਣਾ ਕਰੀਬ ਪਿਛਲੇ 8-10 ਦਿਨਾਂ ਦੇ ਵਿੱਚ ਹੀ ਹੋਇਆ ਕਿ ਸਰਬਜੀਤ ਖਾਲਸਾ ਜਿਨ੍ਹਾਂ ਦਾ ਚੋਣ ਨਿਸ਼ਾਨ ਗੰਨਾ ਕਿਸਾਨ ਸੀ। ਅੱਛਾ ਕਈ ਲੋਕ ਸਰਬਜੀਤ ਖਾਲਸਾ ਦਾ ਨਾਮ ਵੀ ਇਸ ਤਰੀਕੇ ਨਾਲ ਨਹੀਂ ਜਾਣਦੇ ਤਾਂ ਜਦੋਂ ਫਰੀਦਕੋਟ ਦੇ ਸਾਡੇ ਕੋਲ ਰੁਝਾਨ ਪਿਛਲੇ ਕੁਝ 2 ਦਿਨਾਂ ਦੇ ਵਿੱਚ ਪਹੁੰਚੇ ਨੇ ਕਾਊਂਟਿੰਗ ਤੋਂ ਵੋਟਿੰਗ ਤੋਂ ਬਾਅਦ ਤੇ ਕਾਊਂਟਿੰਗ ਤੋਂ ਪਹਿਲਾਂ ਤਾਂ ਉਸ ਸਮੇਂ ਵੀ ਬਹੁਤ ਸਾਰੇ ਲੋਕ ਫਰੀਦਕੋਟ ਦੇ ਇਹੀ ਕਹਿੰਦੇ ਨਜ਼ਰ ਆਏ ਇੱਥੇ ਤਾਂ ਜੀ ਗੰਨਾ ਕਿਸਾਨ ਦਾ ਬਹੁਤ ਚਰਚਾ ਹੋ ਰਹੀ ਹੈ ਗੰਨਾ ਕਿਸਾਨ ਦੀ ਬਹੁਤ ਚਰਚਾ ਹੋ ਰਹੀ ਹੈ। ਗੰਨਾ ਕਿਸਾਨ ਬਲਕਿ ਇਹਨਾਂ ਦਾ ਚੋਣ ਨਿਸ਼ਾਨ ਹੈ ਸਰਬਜੀਤ ਖਾਲਸਾ ਦਾ ਤਾਂ 2 ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਔਰ ਬੜੇ ਸਟਰੋਂਗ ਫਿਲਹਾਲ ਨਜ਼ਰ ਆ ਰਹੇ ਨੇ। ਬਿਲਕੁਲ ਪਟਿਆਲਾ ਦੀ ਸਾਡੇ ਕੋਲੇ ਇੱਕ ਜਾਣਕਾਰੀ ਆ ਰਹੀ ਹੈ ਕਿ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਹੁਣ ਅੱਗੇ ਹੋ ਗਏ ਨੇ। ਕਿੰਨੀਆਂ ਵੋਟਾਂ ਨੇ ਉਸ ਦਾ ਜ਼ਿਕਰ ਕਰਾਂਗੇ। ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ 4000 ਵੋਟਾਂ ਤੇ ਲੀਡ ਕਰ ਰਹੇ ਨੇ। ਉਹਨਾਂ ਦਾ ਮੁਕਾਬਲਾ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ ਹੈ ਪਰ ਵੋਟਾਂ ਦਾ ਫਰਕ 4000 ਦਾ ਹੋ ਗਿਆ। 4000 ਦੀ ਲੀਡ ਡਾਕਟਰ ਅਮਰ ਸਿੰਘ ਦੀ ਹੈ। ਸੋ ਕਿਸ ਪਾਸੇ ਵੱਲ ਇਹ ਜਿਹੜੇ ਰੁਝਾਨ ਨੇ ਇਹ ਜਾਂਦੇ ਨਜ਼ਰ ਆਉਂਦੇ ਨੇ ਇਸ ਤੇ ਅਸੀਂ ਲਗਾਤਾਰ ਜਿਹੜਾ ਹੈ ਕੋਸ਼ਿਸ਼ ਕਰਾਂਗੇ। ਹਰਿਆਣਾ ਦੇ ਵੀ ਅਸੀਂ ਜਿਹੜੇ ਨਤੀਜੇ ਨੇ ਉਹ ਰੁਝਾਨ ਨੇ ਉਹ ਦਿਖਾ ਰਹੇ ਹਾਂ। ਹਰਿਆਣਾ ਦੇ ਵਿੱਚ 6 ਸੀਟਾਂ ਤੇ ਬੀਜੇਪੀ ਲੀਡ ਕਰ ਰਹੀ ਹੈ 3 ਤੇ ਕਾਂਗਰਸ 1 ਤੇ ਆਮ ਆਦਮੀ ਪਾਰਟੀ। ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ 1 ਸੀਟ ਤੇ ਲੜ ਰਹੀ ਹੈ। ਔਰ ਇਸ ਸਭ ਦੇ ਵਿਚਾਲੇ ਸਾਡੇ ਕੋਲ 2 ਅਪਡੇਟ ਆ ਰਹੇ ਹਨ ਸਾਡੇ ਕੋਲ ਇੱਕ ਗੁਰਦਾਸਪੁਰ ਤੇ ਦੂਜਾ ਅਨੰਦਪੁਰ ਸਾਹਿਬ ਤੋਂ। ਗੁਰਦਾਸਪੁਰ ਦਾ ਮੈਂ ਜ਼ਿਕਰ ਕਰਾਂ ਪਰ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਦਾ ਜਿੱਥੇ ਮਲਵਿੰਦਰ ਕੰਗ ਅੱਗੇ ਚੱਲ ਰਹੇ ਸੀ ਉੱਥੇ ਕਾਂਗਰਸ ਨੇ ਲੀਡ ਲੈ ਲਈ ਹੈ। ਫਿਲਹਾਲ ਵਿਜੇਂਦਰ ਸਿੰਗਲਾ ਕਾਂਗਰਸ ਦੇ ਅਨੰਦਪੁਰ ਸਾਹਿਬ ਦੀ ਸੀਟ ਤੋਂ ਇਸ ਸਮੇਂ ਅੱਗੇ ਚੱਲ ਰਹੇ ਨੇ ਔਰ ਸਿੰਗਲਾ ਇਸ ਸਮੇਂ ਅੱਗੇ ਚੱਲ ਰਹੇ ਨੇ। ਮਲਵਿੰਦਰ ਕੰਗ ਪਿੱਛੇ ਹੋ ਗਏ ਨੇ। ਪਹਿਲਾਂ ਮਲਵਿੰਦਰ ਕੰਗ ਦੇ ਕੋਲ ਲੀਡ ਸੀ ਅਨੰਦਪੁਰ ਸਾਹਿਬ ਤੋਂ ਅਪਡੇਟ ਦੇ ਰਿਹਾ ਔਰ ਅਪਡੇਟ ਇਹ ਹੈ ਕਿ ਵਿਜੇਂਦਰ ਸਿੰਗਲਾ ਇਸ ਸਮੇਂ ਲੀਡ ਹਾਸਲ ਕਰਦੇ ਹੋਏ ਅਨੰਦਪੁਰ ਸਾਹਿਬ ਦੀ ਸੀਟ ਤੋਂ।
ਗੌਰਵ ਇਹ ਚੀਜ਼ ਦਰਸਾਉਂਦੀ ਹੈ ਕਿ ਬੜਾ ਫਸਵਾ ਮੁਕਾਬਲਾ ਹੈ। ਜੇ ਕਦੇ ਇੱਕ ਕੈਂਡੀਡੇਟ ਅੱਗੇ ਹੋ ਰਿਹਾ, ਕਦੇ ਇੱਕ ਪਿੱਛੇ ਹੋ ਰਿਹਾ, ਬੀਜੇਪੀ ਦੇ 4 ਅੱਗੇ ਸੀ, ਇਸ ਵੇਲੇ ਇੱਕ ਵੀ ਨਹੀਂ, ਸਾਰੇ ਪਿੱਛੇ ਹੋ ਗਏ। ਦਾ ਮਤਲਬ ਬੜਾ ਫਸਵਾ ਮੁਕਾਬਲਾ ਹੈ ਜਿਨ੍ਹਾਂ ਸੀਟਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਔਰ ਇਸ ਸਭ ਦੇ ਵਿਚਾਲੇ ਇੱਕ ਹੋਰ ਪਟਿਆਲਾ ਦੀ ਅਪਡੇਟ ਆ ਰਹੀ ਹੈ। ਪਟਿਆਲਾ ਦੀ ਅਪਡੇਟ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਅੱਗੇ ਹੋ ਗਏ ਨੇ। ਪਟਿਆਲਾ ਤੋਂ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ, ਪਹਿਲਾਂ ਡਾਕਟਰ ਬਲਬੀਰ ਅੱਗੇ ਸੀ ਆਮ ਆਦਮੀ ਪਾਰਟੀ। ਫਰਕ ਬਹੁਤ ਘੱਟ ਹੈ, 19 ਵੋਟਾਂ ਦੇ ਨਾਲ 19 ਵੋਟਾਂ ਦੇ ਨਾਲ ਡਾਕਟਰ ਗਾਂਧੀ ਅੱਗੇ ਹੋਏ ਨੇ। ਪਹਿਲਾਂ ਡਾਕਟਰ ਬਲਬੀਰ ਅੱਗੇ ਚੱਲ ਰਹੇ ਸੀ। ਸੋ ਬੜਾ ਦਿਲਚਸਪ ਇਹ ਪੂਰਾ ਜਿਹੜਾ ਸਿਨੈਰੀਓ ਹੈ, ਇਹ ਬੜਾ ਦਿਲਚਸਪ ਬਣਦਾ ਜਾ ਰਿਹਾ ਹੈ। 19 ਵੋਟਾਂ ਦੀ ਜਿਹੜੀ ਹੈ ਉਹ ਹੁਣ ਤੱਕ ਲੀਡ ਹੈ। ਔਰ ਪ੍ਰਨੀਤ ਕੌਰ ਜੋ ਹੁਣ ਤੱਕ ਲਗਾਤਾਰ ਜਿੱਤਦੇ ਰਹੇ ਨੇ, ਉਹ ਪਟਿਆਲਾ ਦੇ ਵਿੱਚ ਤੀਸਰੇ ਨੰਬਰ ਤੇ ਚੱਲ ਰਹੇ ਨੇ। ਜਿਹੜਾ ਮੁਕਾਬਲਾ ਹੈ ਉਹ ਡਾਕਟਰ ਬਲਬੀਰ ਦਾ ਤੇ ਡਾਕਟਰ ਧਰਮਵੀਰ ਗਾਂਧੀ ਦਾ। ਫਿਲਹਾਲ ਫਾਈਟ ਦੇ ਵਿੱਚ ਨਹੀਂ ਨੇ, ਪਰ ਗੁਰਦਾਸਪੁਰ ਦਾ ਮੈਂ ਜ਼ਿਕਰ ਕਰ ਦਵਾਂ। ਗੁਰਦਾਸਪੁਰ ਦੇ ਵਿੱਚ ਵੀ ਬੀਜੇਪੀ ਦੇ ਕੈਂਡੀਡੇਟ ਤੀਜੇ ਨੰਬਰ ਦੇ ਉੱਤੇ ਹੋ ਗਏ ਨੇ। ਦਿਨੇਸ਼ ਬੱਬੂ ਪਹਿਲੇ ਨੰਬਰ ਤੇ, ਸੁਖਜਿੰਦਰ ਸਿੰਘ ਰੰਧਾਵਾ ਕਰੀਬ 2,500 ਵੋਟਾਂ ਦੀ ਲੀਡ ਉਹਨਾਂ ਦੇ ਕੋਲ। ਦੂਜੇ ਨੰਬਰ ਦੇ ਉੱਤੇ ਸ਼ਹਿਰੀ ਕਲਸੀ ਆ ਗਏ ਨੇ ਆਮ ਆਦਮੀ ਪਾਰਟੀ ਦੇ, ਜਦਕਿ ਦਿਨੇਸ਼ ਬੱਬੂ ਤੀਜੇ ਨੰਬਰ ਦੇ ਉੱਤੇ ਚਲੇ ਗਏ ਨੇ। ਬੀਜੇਪੀ ਦੇ ਕੈਂਡੀਡੇਟ ਨੇ, ਜਿੱਥੇ ਬੀਜੇਪੀ ਥੋੜੀ ਸਟਰੋਂਗ ਨਜ਼ਰ ਆ ਰਹੀ ਸੀ, ਤਾਂ ਉੱਥੇ ਫਿਲਹਾਲ ਰੇਸ ਤੋਂ ਬਾਹਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਇੱਕ ਹੋਰ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਔਰ ਵੱਖ-ਵੱਖ ਸੀਟਾਂ ਦੇ ਗੁਰਦਾਸਪੁਰ ਦੇ ਵਿੱਚ 2368 ਵੋਟਾਂ ਦੇ ਨਾਲ ਇਸ ਸਮੇਂ ਅੱਗੇ ਨੇ। ਜੇ ਮੈਂ ਜ਼ਿਕਰ ਕਰਾਂ ਸੁਖਜਿੰਦਰ ਸਿੰਘ ਰੰਧਾਵਾ ਦਾ, ਇਸ ਸੀਟ ਦੇ ਉੱਤੇ ਰੰਧਾਵਾ ਦਾ ਜਿਹੜਾ ਸਟਰੋਂਗ ਪੋਜੀਸ਼ਨ ਪਹਿਲਾਂ ਤੋਂ ਲੱਗ ਰਹੀ ਸੀ, ਉਸ ਤਰੀਕੇ ਨਾਲ ਰੁਝਾਨ ਵੀ ਨਜ਼ਰ ਆ ਰਹੇ ਨੇ। ਔਰ ਗੁਰਦਾਸਪੁਰ ਦੇ ਵਿੱਚ ਗੌਰਵ ਇਹ ਬੜਾ ਇੰਟਰਸਟਿੰਗ ਹੈ ਕਿ ਉੱਥੇ ਜਿਹੜਾ ਮੁਕਾਬਲਾ ਹੈ ਉਹ ਸ਼ਹਿਰੀ ਕਲਸੀ ਦੇ ਨਾਲ ਹੈ ਆਮ ਆਦਮੀ ਪਾਰਟੀ ਦੇ। ਦਿਨੇਸ਼ ਬੱਬੂ ਤੀਜੇ ਨੰਬਰ ਤੇ ਹੋ ਗਿਆ। ਮੁਕਾਬਲਾ ਆਮ ਆਦਮੀ ਪਾਰਟੀ ਦੇ ਸ਼ਹਿਰੀ ਕਲਸੀ ਦੇ ਨਾਲ ਹੈ, ਸੁਖਜਿੰਦਰ ਰੰਧਾਵਾ ਦਾ। ਔਰ ਕਰੀਬ ਜਿਹੜਾ ਫਰਕ ਹੈ ਸ਼ਹਿਰੀ ਕਲਸੀ ਦਾ ਔਰ ਸੁਖਜਿੰਦਰ ਰੰਧਾਵਾ ਦਾ, ਉਹ 2200 ਵੋਟਾਂ ਦਾ ਹੈ। 2200 ਵੋਟਾਂ ਤੇ ਸੁਖਜਿੰਦਰ ਰੰਧਾਵਾ ਸ਼ਹਿਰੀ ਕਲਸੀ ਤੋਂ ਅੱਗੇ ਨੇ। ਸੋ ਤੇ ਸਭ ਦੇ ਵਿਚਾਲੇ ਅਸੀਂ ਜ਼ਿਕਰ ਕਰ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਦਾ। ਚਰਨਜੀਤ ਸਿੰਘ ਚੰਨੀ ਇਸ ਸਮੇਂ ਜੋ ਸ਼ੁਰੂਆਤ ਤੋਂ ਉਹਨਾਂ ਨੇ ਲੀਡ ਲਈ ਹੋਈ ਸੀ, ਲੀਡ ਉਹਨਾਂ ਦੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਚਰਨਜੀਤ ਸਿੰਘ ਚੰਨੀ ਇਸ ਸਮੇਂ ਲੀਡ ਕਰ ਰਹੇ ਨੇ। ਲੀਡ ਕਰੀਬ 12000 ਵੋਟਾਂ ਦੇ ਨਾਲ ਅਪਡੇਟ ਹੋ ਗਿਆ, 10000 ਤੋਂ 12000 ਹੋ ਗਿਆ। 12000 ਵੋਟਾਂ ਦੇ ਨਾਲ ਚੰਨੀ ਇਸ ਸਮੇਂ ਲੀਡ ਕਰ ਰਹੇ ਨੇ ਜਲੰਧਰ ਦੀ ਸੀਟ ਦੇ ਉੱਤੇ। ਔਰ ਹੌਲੀ ਲੀਡ ਵਧਦੀ ਹੋਈ, ਜਿਹੜੀ ਪਹਿਲੀ 2-2500 ਦੀ ਸੀ, ਉਹ ਵੱਧ ਕੇ ਹੁਣ 12000 ਵੋਟਾਂ ਦੇ ਉੱਤੇ ਪਹੁੰਚ ਚੁੱਕੀ ਹੈ। 12000 ਵੋਟਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਇਸ ਸਮੇਂ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਚੰਨੀ ਰਿੰਕੂ ਤੋਂ ਕਾਫੀ ਅੱਗੇ ਨਜ਼ਰ ਆ ਰਹੇ ਨੇ। ਹਾਲਾਂਕਿ ਫਾਈਟ ਦੇ ਵਿੱਚ ਸੁਸ਼ੀਲ ਰਿੰਕੂ ਜ਼ਰੂਰ ਨੇ, ਪਰ ਚੰਨੀ ਦੀ ਜਿਹੜੀ ਲੀਡ ਹੈ ਇਹ ਹੌਲੀ ਜੇਕਰ ਵੱਧਦੀ ਗਈ ਤਾਂ 12000 ਦੀ ਲੀਡ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਬਹੁਤ ਜ਼ਬਰਦਸਤ ਕਹਿ ਸਕਦੇ। ਬਹੁਤ ਜ਼ਬਰਦਸਤ ਹੈ। ਇੰਨੀ ਲੀਡ ਟੁੱਟਣੀ ਗੌਰਵ ਬਹੁਤ ਮੁਸ਼ਕਿਲ ਹੁੰਦੀ ਹੈ, ਕਿਉਂਕਿ 12000 ਹੁਣ ਇਹ ਤਾਜ਼ਾ ਅਪਡੇਟ ਆ ਰਹੀ ਹੈ ਕਿ ਚੰਨੀ ਦੀ ਲੀਡ 16000 ਹੋ ਗਈ ਹੈ। ਸੋ 16000 ਦੀ ਲੀਡ ਤਾਂ ਇੰਪੋਸੀਬਲ ਲੱਗਦਾ ਹੈ ਕਿ ਸ਼ੁਰੂਆਤੀ ਰੁਝਾਨਾਂ ਦੇ ਵਿੱਚ 16000 ਦੀ ਲੀਡ ਨੂੰ ਕਵਰ ਕਰਨਾ। ਪਰ ਇੰਟਰਸਟਿੰਗ ਇਹ ਹੈ ਜਲੰਧਰ ਦੇ ਵਿੱਚ ਕਿ ਦੂਸਰੇ ਨੰਬਰ ਤੇ ਜਿਹੜਾ ਚੰਨੀ ਦਾ ਮੁਕਾਬਲਾ ਹੈ ਉਹ ਸੁਸ਼ੀਲ ਰਿੰਕੂ ਦੇ ਨਾਲ। ਦਲ ਦੇ ਮਹਿੰਦਰ ਸਿੰਘ ਕੇਪੀ ਚੌਥੇ ਨੰਬਰ ਤੇ ਨੇ। ਸੋ ਇਹ ਜਲੰਧਰ ਸੀਟ ਦਾ ਇੱਕ ਓਵਰਆਲ ਆંકੜਾ ਹੈ। ਇਨਫੈਕਟ ਜੇ ਅਸੀਂ ਜ਼ਿਕਰ ਕਰੀਏ ਤਾਂ ਮਹਿੰਦਰ ਕੇਪੀ ਤਾਂ ਬਿਲਕੁਲ ਰੇਸ ਤੋਂ ਬਾਹਰ ਹੁੰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਫਰਕ ਹੋ ਗਿਆ ਹੈ। ਔਰ ਚੰਨੀ ਦੀ ਲੀਡ ਵੀ ਲਗਾਤਾਰ ਵੱਧ ਰਹੀ ਹੈ। 16000 ਵੋਟਾਂ ਦੇ ਨਾਲ ਚੰਨੀ ਇਸ ਸਮੇਂ ਅੱਗੇ ਹੋ ਗਏ ਨੇ। ਔਰ ਦੂਜੇ ਪਾਸੇ ਹੈ ਸੁਸ਼ੀਲ ਰਿੰਕੂ। 16000 ਦਾ ਫਰਕ ਸੁਸ਼ੀਲ ਰਿੰਕੂ ਦੇ ਨਾਲ ਨਜ਼ਰ ਆ ਰਿਹਾ। ਔਰ ਕਾਬਲੇ ਗੌਰ ਵੀ ਹੈ ਕਿ ਜੇ ਆਪਾਂ ਜ਼ਿਕਰ ਕਰ ਲੈਂਦੇ ਹਾਂ ਕਿ 16000 ਵੋਟਾਂ ਦੇ ਨਾਲ ਅੱਗੇ ਹੈ, ਤਾਂ ਉੱਥੋਂ ਅਗਲੇ ਰਾਊਂਡ ਦੇ ਵਿੱਚ ਲੀਡ ਵਧੀ ਤਾਂ ਫਿਰ ਦਿੱਕਤ ਹੋਏਗੀ ਉਸ ਨੂੰ ਤੋੜਨ ਦੇ ਵਿੱਚ। ਅੱਗੇ ਵਧਦੇ ਹਾਂ ਤੇ ਹੁਣ ਕਰਨਾਲ ਦਾ ਇੱਕ ਵਾਰ ਰੁਕ ਕਰ ਰਹੇ ਨੇ। ਕਰਨਾਲ ਤੋਂ ਸਾਬਕਾ ਸੀਐਮ ਨੇ, ਹਰਿਆਣਾ ਦੇ ਮਨੋਹਰ ਲਾਲ ਅੱਗੇ ਚੱਲ ਰਹੇ ਨੇ, ਪਰ ਲੀਡ ਕੋਈ ਬਹੁਤੀ ਜ਼ਿਆਦਾ ਨਹੀਂ ਹੈ। 1000 ਵੋਟਾਂ ਦੀ ਲੀਡ ਹੈ। 1000 ਵੋਟਾਂ ਦੀ 1090 ਵੋਟਾਂ ਦੇ ਨਾਲ ਮਨੋਹਰ ਲਾਲ ਖੱਟਰ ਜਿਹੜੇ ਨੇ ਉਹ ਕਰਨਾਲ ਸੀਟ ਤੋਂ ਅੱਗੇ ਚੱਲ ਰਹੇ ਨੇ। ਸੀਐਮ ਦੇ ਅਹੁਦੇ ਨੂੰ ਛੱਡ ਕੇ ਉਹ ਲੋਕ ਸਭਾ ਦੇ ਵਿੱਚ ਉਤਰੇ ਨੇ। ਔਰ ਲੋਕ ਸਭਾ ਦੇ ਵਿੱਚ ਇਸ ਵੇਲੇ ਉਹਨਾਂ ਦੀ ਜਿਹੜੀ ਲੀਡ ਹੈ ਉਸ ਦਾ ਮਾਰਜਨ ਬੇਹੱਦ ਘੱਟ ਹੈ, ਜੋ ਹੁਣ ਤੱਕ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਨਜ਼ਰ ਆਇਆ। ਕਰਨਾਲ ਸੀਟ ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਔਰ ਮੈਂ ਫਿਰੋਜ਼ਪੁਰ ਦਾ ਜ਼ਿਕਰ ਕਰ ਲਵਾਂ। ਫਿਰੋਜ਼ਪੁਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਇੱਕ ਵਾਰ ਫਿਰ ਤੋਂ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ। ਲਗਾਤਾਰ ਲੀਡ ਉਹਨਾਂ ਨੇ ਲਈ ਹੈ। ਔਰ ਕਾਬਲੇ ਗੌਰ ਹੈ ਕਿ ਸ਼ੇਰ ਸਿੰਘ ਘੁਬਾਇਆ ਤੋਂ ਬਾਅਦ ਜਿਹੜੇ ਇਸ ਸਮੇਂ ਮੈਦਾਨ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਸ਼ੇਰ ਸਿੰਘ ਘੁਬਾਇਆ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰ ਨੇ ਬੌਬੀ ਮਾਨ। ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਫਿਰੋਜ਼ਪੁਰ ਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਵਿਚਾਲੇ ਟੱਕਰ ਨਜ਼ਰ ਆਏਗੀ। ਇਨਫੈਕਟ ਆਮ ਆਦਮੀ ਪਾਰਟੀ ਉੱਥੇ ਚੌਥੇ ਨੰਬਰ ਦੇ ਉੱਤੇ ਹੈ। ਰਾਣਾ ਸੋਢੀ ਤੀਜੇ ਨੰਬਰ ਦੇ ਉੱਤੇ ਨੇ। ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਕਾ ਬਰਾੜ ਚੌਥੇ ਨੰਬਰ ਦੇ ਉੱਤੇ ਚਲੇ ਗਏ। ਇੱਕ ਝਟਕੇ ਦੇ ਤੌਰ ਦੇ ਉੱਤੇ ਜ਼ਰੂਰ ਦੇਖਿਆ ਜਾ ਸਕਦਾ ਹੈ ਜੇਕਰ ਆਮ ਆਦਮੀ ਪਾਰਟੀ ਦੇ ਲਈ ਗੱਲ ਕੀਤੀ ਜਾਵੇ। ਔਰ ਅਪਡੇਟ ਲਗਾਤਾਰ ਸਾਡੇ ਕੋਲ ਪਹੁੰਚ ਰਹੇ ਨੇ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਦੀ ਸੀਟ ਮਨੀਸ਼ ਤਿਵਾਰੀ
ਜਿਹੜੀ ਚੰਡੀਗੜ੍ਹ ਦੀ ਸੀਟ ਹੈ, ਚੰਡੀਗੜ੍ਹ ਦੇ ਵਿੱਚ 1300 ਸੀਟਾਂ ਦੇ ਨਾਲ ਇਸ ਸਮੇਂ 1300 ਵੋਟਾਂ ਗੌਰਵ ਦੇ ਨਾਲ ਦੋ ਅੱਗੇ ਚੱਲ ਰਹੇ। ਸੀਟਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜਿੱਥੇ ਵੱਡੀ ਲੀਡ ਹੈ। ਇੱਕ ਸੀਟ ਜਲੰਧਰ ਤੋਂ ਚੰਨੀ ਦੀ ਔਰ ਦੂਸਰੀ ਸੀਟ ਹੈ ਸੰਗਰੂਰ ਤੋਂ ਮੀਤ ਹੇਅਰ ਦੀ। ਮੀਤ ਹੇਅਰ ਵੀ ਕਰੀਬ 9-10 ਹਜ਼ਾਰ ਦੀ 9000 ਦੀ ਲੀਡ 9000 ਪਲੱਸ ਵੋਟਾਂ ਤੇ ਅੱਗੇ ਚੱਲ ਰਹੇ ਨੇ ਔਰ ਉੱਥੇ ਸੁਖਪਾਲ ਖਹਿਰਾ ਤੀਸਰੇ ਨੰਬਰ ਤੇ ਨੇ। ਅਸੀਂ ਤਸਵੀਰ ਸੁਖਪਾਲ ਖਹਿਰਾ ਦੀ ਦਿਖਾ ਰਹੇ ਹਾਂ ਪਰ ਉਹਨਾਂ ਦਾ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਦੇ ਨਾਲ ਹੈ। ਸਿਮਰਨਜੀਤ ਸਿੰਘ ਮਾਨ ਦੂਸਰੇ ਨੰਬਰ ਤੇ ਨੇ ਜਿਨ੍ਹਾਂ ਨੂੰ 10000 ਵੋਟ ਹੁਣ ਤੱਕ ਹੈ ਔਰ ਮੀਤ ਹੇਅਰ 19000 ਵੋਟ ਨਿਕਲੀ ਹੈ। ਯਾਨੀ 9000 ਦੀ ਲੀਡ ਜਿਹੜੀ ਹੈ ਉਹ ਮੀਤ ਹੇਅਰ ਦੀ ਇਸ ਇਲਾਕੇ ਦੇ ਵਿੱਚ ਨਜ਼ਰ ਆ ਰਹੀ ਹੈ। ਜੀ ਬਿਲਕੁਲ, ਇਸ ਸਭ ਦੇ ਵਿਚਾਲੇ ਚੰਡੀਗੜ੍ਹ ਦਾ ਵੀ ਰੁਖ ਕਰ ਲਵਾਂ। ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਲਗਾਤਾਰ ਲੀਡ ਬਣਾਏ ਹੋਏ ਨੇ, ਹਾਲਾਂਕਿ ਲੀਡ ਕੋਈ ਬਹੁਤ ਜ਼ਿਆਦਾ ਨਹੀਂ ਹੈ, ਸਿਰਫ 1300 ਵੋਟਾਂ ਦੀ ਹੈ। ਲੋਕ ਸਭਾ ਚੋਣਾਂ ਦੇ ਵਿੱਚ 1300 ਵੋਟਾਂ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀਆਂ, ਇੱਕ ਰਾਉਂਡ ਖੁੱਲਦਾ ਤਾਂ ਉਸ ਦੇ ਵਿੱਚ ਵੀ ਉਲਟਫੇਰ ਹੋ ਸਕਦਾ ਹੈ। ਔਰ ਦੂਜੇ ਪਾਸੇ ਜਿਹੜੇ ਸੰਜੇ ਟੰਡਨ ਨੇ ਫਿਲਹਾਲ ਪਿੱਛੇ ਚੱਲ ਰਹੇ ਨੇ। ਸਿੱਧੇ ਤੌਰ ਦੇ ਉੱਤੇ ਦੋਵਾਂ ਦੇ ਵਿਚਾਲੇ ਇਹ ਮੁਕਾਬਲਾ ਹੀ ਨਜ਼ਰ ਆ ਰਿਹਾ ਸੀ। ਔਰ ਇਸ ਸਮੇਂ ਜੋ ਅਸੀਂ ਤੁਹਾਨੂੰ ਲੀਡ ਦੱਸ ਰਹੇ ਹਾਂ, ਪੰਜਾਬ ਦੇ ਵਿੱਚ 8 ਸੀਟਾਂ ਦੇ ਉੱਤੇ ਕਾਂਗਰਸ ਲੀਡ ਲੈ ਕੇ ਅੱਗੇ ਨਜ਼ਰ ਆ ਰਹੀ ਹੈ। ਨਿਊਜ਼ 18 ਤੁਹਾਡੇ ਤੱਕ ਪਹੁੰਚਾ ਰਿਹਾ ਹੈ ਸੁਸ਼ਮਾ ਸਟੂਡੀਓ ਤੋਂ, ਸੁਸ਼ਮਾ ਗਰੁੱਪ ਦੇ ਸਟੂਡੀਓ ਤੋਂ ਗੌਰਵ ਸ਼ੁਕਲਾ ਤੇ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਔਰ ਪੰਜਾਬ ਦਾ ਹਰ ਇੱਕ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਸਣੇ ਪੂਰੇ ਦੇਸ਼ ਦਾ, ਪੰਜਾਬ ਦੇ ਵਿੱਚ ਰੁਝਾਨ ਕੀ ਨੇ ਤੇ ਦੇਸ਼ ਦੇ ਵਿੱਚ ਰੁਝਾਨ ਕੀ ਨੇ, ਉਹ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸੋ ਪੰਜਾਬ ਦੀ ਟੈਲੀ ਵੀ ਅਸੀਂ ਲਗਾਤਾਰ ਦਿਖਾ ਰਹੇ ਹਾਂ। 8 ਸੀਟਾਂ ਤੇ ਕਾਂਗਰਸ ਲੀਡ ਕਰ ਰਹੀ ਹੈ ਹੁਣ ਤੱਕ। 13 ਦੀਆਂ 13 ਸੀਟਾਂ ਦੇ ਅਸੀਂ ਇੱਕ ਵਾਰੀ ਫਿਰ ਦੁਬਾਰਾ ਤੋਂ ਰੁਝਾਨ ਦੇਖ ਲੈਂਦੇ ਹਾਂ। ਤਾਜ਼ਾ ਟੈਲੀ ਕੀ ਕਹਿ ਰਹੀ ਹੈ ਪੰਜਾਬ ਦੀਆਂ 13 ਸੀਟਾਂ ਤੇ ਔਰ 14ਵੀਂ ਸੀਟ ਚੰਡੀਗੜ੍ਹ ਦੀ ਜੋ ਕਾਂਗਰਸ ਦੇ ਖਾਤੇ 'ਚ ਜਾਂਦੀ ਦਿਖਾਈ ਦੇ ਰਹੀ ਹੈ। ਰੁਝਾਨਾਂ ਦੇ ਵਿੱਚ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਨੇ ਕਰੀਬ 1300 ਵੋਟਾਂ ਦੇ ਨਾਲ। 1300 ਵੋਟਾਂ ਤੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਨੇ ਚੰਡੀਗੜ੍ਹ ਤੋਂ ਇੰਡੀਆ ਗੱਠਜੋੜ ਦੇ, ਕਿਉਂਕਿ ਆਮ ਆਦਮੀ ਪਾਰਟੀ ਨੇ ਉੱਥੇ ਕਾਂਗਰਸ ਨੂੰ ਸਪੋਰਟ ਕੀਤੀ ਹੈ। ਸੋ 1300 ਵੋਟਾਂ ਤੇ ਮਨੀਸ਼ ਤਿਵਾੜੀ ਇਨਫੈਕਟ ਕਈ ਸੀਟਾਂ ਦੇ ਉੱਤੇ ਜਿਵੇਂ ਗੁਰਦਾਸਪੁਰ ਹੈ ਤੀਜੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ, ਜਦਕਿ ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਜਲੰਧਰ ਵਾਲੀ ਸੀਟ ਦੇ ਉੱਤੇ ਦੂਜੇ ਨੰਬਰ ਤੇ ਹੈ ਔਰ ਅਦਰਸ ਦੇ ਉੱਤੇ 2 ਹੈ। 2 ਦੇ ਵਿੱਚੋਂ ਇੱਕ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਔਰ ਅੰਮ੍ਰਿਤਪਾਲ ਸਿੰਘ ਇੱਕ ਚੰਗੀ ਖਾਸੀ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ। 12000 ਵੋਟਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਇਸ ਸਮੇਂ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ। ਇਹ ਬਹੁਤ ਦਿਲਚਸਪ ਅੰਕੜਾ ਹੈ। ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਔਰ ਉੱਥੋਂ ਹੀ ਇਲੈਕਸ਼ਨ ਲੜਿਆ ਤੇ ਅੰਮ੍ਰਿਤਪਾਲ ਸਿੰਘ 12000 ਵੋਟਾਂ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ। ਅੰਮ੍ਰਿਤਪਾਲ ਸਿੰਘ ਦੀ ਲੀਡ ਵੀ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਜੋ ਸਾਡੇ ਕੋਲ ਇਸ ਸਮੇਂ ਲੀਡ ਦੇ ਅੰਕੜੇ ਆ ਰਹੇ ਨੇ 3 ਸੀਟਾਂ ਦੇ ਉੱਤੇ ਸਭ ਤੋਂ ਜ਼ਿਆਦਾ ਇੱਕ ਹੈ ਚਰਨਜੀਤ ਸਿੰਘ ਚੰਨੀ 16000 ਵੋਟਾਂ ਨਾਲ ਅੱਗੇ, ਦੂਜੇ ਨੰਬਰ ਦੇ ਉੱਤੇ ਅੰਮ੍ਰਿਤਪਾਲ ਸਿੰਘ 12000 ਵੋਟਾਂ ਦੇ ਨਾਲ ਅੱਗੇ ਔਰ ਤੀਜੀ ਸੀਟ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਿਹੜੀ ਉੱਥੇ ਤੀਜੀ ਸੀਟ ਹੈ ਸੰਗਰੂਰ ਦੀ ਮੀਤ ਹੇਅਰ 9000 ਵੋਟਾਂ ਦੇ ਨਾਲ। ਬਹੁਤ ਵੱਡੀ ਖਬਰ ਇਸ ਸਮੇਂ ਵਾਰਾਣਸੀ ਤੋਂ। ਇਹ ਚੋਣ ਕਮਿਸ਼ਨ ਦੇ ਮੁਤਾਬਕ ਰੁਝਾਨ ਨੇ ਜੋ ਵਾਰਾਣਸੀ ਸੀਟ ਦੇ ਨੇ ਔਰ ਇੱਥੇ ਕਾਂਗਰਸ ਦੇ ਅਜੇ ਰਾਏ ਪ੍ਰਧਾਨ ਮੰਤਰੀ ਮੋਦੀ ਤੋਂ ਅੱਗੇ ਚੱਲ ਰਹੇ ਨੇ। ਯਾਨੀ ਪ੍ਰਧਾਨ ਮੰਤਰੀ ਮੋਦੀ ਰੁਝਾਨਾਂ ਦੇ ਵਿੱਚ ਪਛੜ ਰਹੇ ਨੇ, ਵਾਰਾਣਸੀ ਸੀਟ ਤੋਂ ਪਿੱਛੇ ਚੱਲ ਰਹੇ ਨੇ। ਸਭ ਤੋਂ ਹੈਰਾਨ ਕਰਨ ਵਾਲਾ ਜਿਹੜਾ ਆંકੜਾ ਹੈ ਵਾਰਾਣਸੀ ਸੀਟ ਤੋਂ ਸਾਹਮਣੇ ਆ ਰਿਹਾ ਹੈ। ਕਾਂਗਰਸ ਲੀਡ ਕਰ ਰਹੀ ਹੈ ਔਰ ਪ੍ਰਧਾਨ ਮੰਤਰੀ ਪਿੱਛੇ ਚੱਲ ਰਹੇ ਨੇ। ਵਾਰਾਣਸੀ ਸੀਟ ਗੌਰਵ ਬੜਾ ਦਿਲਚਸਪ ਹੈ। ਜੀ ਬਿਲਕੁਲ, ਇਹ ਬਹੁਤ ਵੱਡੀ ਖਬਰ ਹੈ ਔਰ ਦੂਜੇ ਪਾਸੇ ਤੁਸੀਂ ਟੋਟਲ ਅੰਕੜੇ ਉੱਤੇ ਵੀ ਨਜ਼ਰ ਰੱਖੋ। 291 197 ਜਿਹੜਾ ਐਨਡੀਏ 291 ਸੀਟਾਂ ਜੋ ਕਿ ਪਹਿਲਾਂ 302 304 ਤੱਕ ਪਹੁੰਚ ਗਿਆ ਸੀ, ਹੁਣ ਇੰਡੀਆ ਬਲਾਕ ਇੱਕ ਤਰੀਕੇ ਨਾਲ ਵਾਪਸੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਿਹੜਾ 171 ਸੀਟਾਂ ਦੇ ਉੱਤੇ ਖੜਾ ਸੀ ਹੁਣ 200 ਦੇ ਨੇੜੇ ਪਹੁੰਚ ਚੁੱਕਿਆ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇੱਕ ਸੀਟ ਜਿੱਥੇ ਉਹ ਲੜੇ ਉੱਥੋਂ ਪਿੱਛੇ ਚੱਲ ਰਹੇ। ਬਹੁਤ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਅਜੇ ਰਾਏ ਹਰਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ। ਇਹ ਬਹੁਤ ਵੱਡੀ ਪੂਰੇ ਦੇਸ਼ ਦੇ ਲਈ ਖਬਰ ਹੈ ਇਸ ਸਮੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਪਿੱਛੇ ਚੱਲ ਰਹੇ ਨੇ। ਸੋ ਹਰਿਆਣਾ ਦਾ ਰੁਖ ਕਰ ਲੈਂਦੇ ਆ। ਮਨੋਹਰ ਲਾਲ ਹਰਿਆਣਾ ਤੇ ਪਿੱਛੇ ਹੋ ਗਏ ਨੇ ਕਰਨਾਲ ਸੀਟ ਤੋਂ। ਸਾਬਕਾ ਸੀਐਮ ਮਨੋਹਰ ਲਾਲ ਖੱਟਰ 3371 ਵੋਟਾਂ ਦੇ ਨਾਲ ਪਿੱਛੇ ਹੋ ਗਏ ਨੇ। ਮਨੋਹਰ ਲਾਲ ਖੱਟਰ ਜਿਨ੍ਹਾਂ ਦੀ ਲੀਡ ਸੀ 1090 ਦੀ, ਉਹ 1090 ਦੀ ਲੀਡ ਟੁੱਟ ਕੇ ਹੁਣ 3371 ਵੋਟਾਂ ਪਿੱਛੇ ਚਲੇ ਗਏ ਨੇ। ਯਾਨੀ ਕਾਂਗਰਸ ਦੇ ਦਿਵਿਆਂਸ਼ੂ ਬੁੱਧੀ ਰਾਜਾ ਇੱਕ ਵਾਰ ਫਿਰ ਲੀਡ ਕਰ ਰਹੇ ਨੇ। ਕਾਂਗਰਸ ਦਾ ਨੌਜਵਾਨ ਚਿਹਰਾ ਨੇ 3371 ਵੋਟਾਂ ਦੇ ਨਾਲ। ਸੋ ਕਰਨਾਲ ਤੋਂ ਵੀ ਇਹ ਵੱਡੀ ਅਪਡੇਟ ਹੈ। ਯਾਨੀ
ਜਿਹੜੇ ਬਿਗ ਸ਼ਾਟਸ ਨੇ ਉਹਨਾਂ ਦੀਆਂ ਸੀਟਾਂ ਤੇ ਕੀ ਸਥਿਤੀ ਹੈ ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਇੱਕ ਵਾਰੀ ਹਰਿਆਣਾ ਦੀ ਟੈਲੀ ਗੌਰਵ ਦੇਖਦੇ ਹਾਂ। ਜੀ ਬਿਲਕੁਲ
ਸੀਟਾਂ ਦੇ ਉੱਤੇ ਖਾਸ ਤੌਰ ਤੇ ਸਾਡਾ ਫੋਕਸ ਹੈ ਔਰ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਦੇ ਉੱਤੇ ਵੀ ਅਸੀਂ ਤੁਹਾਨੂੰ ਅਪਡੇਟ ਪਹੁੰਚਾ ਰਹੇ ਹਾਂ ਔਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਤੋਂ ਅੱਗੇ ਆ ਗਿਆ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ 667 ਵੋਟਾਂ ਦੇ ਨਾਲ ਅੱਗੇ ਆ ਗਏ ਨੇ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਅੱਗੇ ਆ ਗਏ ਸੀ ਤੇ ਹੁਣ ਡਾਕਟਰ ਬਲਬੀਰ ਸਿੰਘ ਅੱਗੇ ਆ ਗਏ ਨੇ ਯਾਨੀ ਕਿ ਇੱਥੇ ਵੀ ਬਹੁਤ ਜ਼ਬਰਦਸਤ ਟੱਕਰ ਨਜ਼ਰ ਆ ਰਹੀ ਹੈ ਡਾਕਟਰ ਗਾਂਧੀ ਅਤੇ ਡਾਕਟਰ ਬਲਬੀਰ ਦੇ ਵਿਚਾਲੇ ਔਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਟੱਕਰ ਹੈ ਪ੍ਰਨੀਤ ਕੌਰ ਤੇ ਪਿਛੜਦੇ ਹੋਏ ਨਜ਼ਰ ਆ ਰਹੇ ਨੇ ਪ੍ਰਨੀਤ ਕੌਰ ਤਾਂ ਸਿੱਧਾ ਰੇਸ ਦੇ ਵਿੱਚ ਵੀ ਇੱਕ ਤਰੀਕੇ ਨਾਲ ਲੱਗੀ ਨੇ ਤੀਜੇ ਨੰਬਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਪ੍ਰਨੀਤ ਕੌਰ ਖਸਕ ਗਏ ਨੇ ਔਰ ਸਿੱਧੀ ਟੱਕਰ ਇਸ ਸਮੇਂ ਡਾਕਟਰ ਗਾਂਧੀ ਅਤੇ ਡਾਕਟਰ ਬਲਬੀਰ ਦੇ ਵਿਚਾਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਨਜ਼ਰ ਆ ਰਹੀ ਹੈ ਤੇ ਪੂਰਾ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਲਗਾਤਾਰ ਅਸੀਂ ਫਲੈਸ਼ ਕਰ ਰਹੇ ਹਾਂ ਤੀਜੇ ਨੰਬਰ ਦੇ ਉੱਤੇ ਨੇ ਬੀਜੇਪੀ ਦੇ ਪ੍ਰਨੀਤ ਕੌਰ ਔਰ ਪਟਿਆਲਾ ਦਾ ਇਹ ਪੂਰਾ ਅੰਕੜਾ ਜਿੱਥੇ ਇਨਫੈਕਟ ਲੁਧਿਆਣਾ ਤੇ ਪਟਿਆਲਾ ਜਿਹੀਆਂ ਸੀਟਾਂ ਨੇ ਜਿੱਥੇ ਬਹੁਤ ਜ਼ਬਰਦਸਤ ਟੱਕਰ ਹੈ ਇਨਫੈਕਟ ਤੁਸੀਂ ਜੇ ਬਠਿੰਡਾ ਵੀ ਦੇਖੋ ਇੱਕ ਵੋਟ ਦਾ ਫਰਕ ਸੀ ਇੱਕ ਵੋਟ ਦਾ ਫਰਕ ਹੈ ਈਵਨ ਬਠਿੰਡਾ ਗੌਰਵ ਬਠਿੰਡਾ ਦੇ ਵਿੱਚ ਵੀ ਬੜੀ ਫਸਵੀਂ ਟੱਕਰ ਹੈ 2 ਵਾਰ ਗੁਰਮੀਤ ਖੁੱਡੀਆਂ ਅੱਗੇ ਹੋ ਚੁੱਕੇ ਨੇ 2 ਵਾਰ ਹਰਸਿਮਰਤ ਬਾਦਲ ਅੱਗੇ ਹੋ ਚੁੱਕੇ ਨੇ ਸੋ ਬੜਾ ਫਸਵਾ ਮੁਕਾਬਲਾ ਜਿਹੜਾ ਹੈ ਉਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿੱਚ ਬਠਿੰਡਾ ਸੀਟ ਤੇ ਵੀ ਚੱਲ ਰਿਹਾ ਸੋ ਅਸੀਂ ਵੱਖ-ਵੱਖ ਸੀਟਾਂ ਦਾ ਜ਼ਿਕਰ ਕਰ ਰਹੇ ਹਾਂ ਇਸ ਵੇਲੇ ਆਮ ਆਦਮੀ ਪਾਰਟੀ ਪੰਜਾਬ ਦੀਆਂ 3 ਸੀਟਾਂ ਐਸੀਆਂ ਨੇ ਜਿੱਥੇ 20,000 ਤੋਂ ਜ਼ਿਆਦਾ ਦੀ ਲੀਡ ਹੈ ਇੱਕ ਸੀਟ ਹੈ ਜਲੰਧਰ ਚਰਨਜੀਤ ਸਿੰਘ ਚੰਨੀ दूसरी सीट है खडूर साहब जिथों अमृतपाल सिंह 21,422 और तीसरी सीट है संगरूर तो मीथेर ਜਿਹੜੇ 20,595 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਸੋ 3 ਸੀਟਾਂ ਤੇ ਪੰਜਾਬ ਦੀਆਂ 20,000 ਤੋਂ ਜ਼ਿਆਦਾ ਦੀ ਲੀਡ ਹੈ ਗੌਰਵ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਲੱਖਾਂ ਦੇ ਵਿੱਚ ਲੀਡ ਤੇ ਨਹੀਂ ਜਾਏਗੀ ਚਾਹੇ ਬਹੁਤ ਜ਼ਿਆਦਾ ਲੀਡ ਜੇ ਇਹ ਲੈ ਵੀ ਜਾਂਦੇ ਨੇ ਉਮੀਦਵਾਰ ਤਾਂ 60 70 80 ਹਜ਼ਾਰ ਤੱਕ ਹੋ ਸਕਦਾ ਪਹੁੰਚ ਜਾਣ ਪਰ ਲੱਖਾਂ ਦੀ ਲੀਡ ਕਿਉਂਕਿ ਪਹਿਲਾਂ ਆਮ ਤੌਰ ਤੇ ਕੋਈ 2 ਲੱਖ ਵੋਟ ਤੇ ਜਿੱਤਦਾ ਕੋਈ 1.5 ਲੱਖ ਵੋਟ ਤੇ ਜਿੱਤਦਾ ਪਰ ਇਸ ਵਾਰੀ ਐਸੀ ਤਸਵੀਰ ਨਹੀਂ ਹੈ ਜੀ ਬਿਲਕੁਲ ਇਸ ਵਾਰੀ ਅਜਿਹੀ ਤਸਵੀਰ ਨਹੀਂ ਹੈ ਪਰ ਦੇਖੋ ਕਰੀਬ 1.5 ਘੰਟੇ ਬਾਅਦ ਜੇਕਰ 20,000 ਦੀ ਲੀਡ ਹੈ ਤੇ ਜਿਵੇਂ ਖਾਸ ਤੌਰ ਤੇ ਮੈਂ ਜਲੰਧਰ ਦਾ ਜ਼ਿਕਰ ਕਰ ਰਿਹਾ ਕਿ ਚੰਨੀ ਦੀ ਲੀਡ ਪਿਛਲੇ 1 ਘੰਟੇ ਦੇ ਵਿੱਚ ਵਧੀ ਹੈ 2-2.5 ਹਜ਼ਾਰ ਤੋਂ ਹੁੰਦੇ 21-22,000 ਤੱਕ ਪਹੁੰਚ ਗਈ ਤਾਂ ਇਹ ਵਾਲੀ ਲੀਡ ਹੋ ਸਕਦਾ ਕਿ 50,000 60,000 ਜਦੋਂ ਜਿੱਤਦੇ ਨੇ ਚੰਨੀ ਲੱਖ ਤੱਕ ਵੀ ਲੀਡ ਪਹੁੰਚ ਜਾਵੇ ਇਸ ਤਰੀਕੇ ਨਾਲ ਨਜ਼ਰ ਆ ਸਕਦਾ ਹੈ ਅੱਛਾ ਅੰਮ੍ਰਿਤਪਾਲ ਨੂੰ ਲੈ ਕੇ ਵੀ ਹੈ ਕਿ ਅੰਮ੍ਰਿਤਪਾਲ ਲੀਡ ਲੈ ਰਹੇ ਨੇ ਦੂਜੇ ਪਾਸੇ ਦੇਖੋ ਕਿ ਕਿਸੇ ਵੀ ਰਾਉਂਡ ਦੇ ਵਿੱਚ ਲੀਡ ਘਟ ਨਹੀਂ ਰਹੀ ਕਿ ਜੇ ਕਦੇ 15,000 ਆਈ 17,000 ਆਈ 20,000 ਆਈ ਹੁਣ 22,000 ਦੇ ਨੇੜੇ ਪਹੁੰਚ ਗਈ ਹੈ ਪੰਜਾਬ ਦੀ ਹੋਰ ਅਪਡੇਟ ਆ ਰਹੀ ਹੈ 3 ਸੀਟਾਂ ਤੇ 20,000 ਤੋਂ ਵੱਧ ਦੀ ਲੀਡ ਇਸ ਵੇਲੇ ਅਸੀਂ ਫਿਲਹਾਲ ਦੱਸ ਰਹੇ ਹਾਂ ਪੰਜਾਬ ਦੀਆਂ ਸੀਟਾਂ ਤੇ ਜਲੰਧਰ 'ਚ ਚਰਨਜੀਤ ਚੰਨੀ 22,177 ਵੋਟਾਂ ਨਾਲ ਅੱਗੇ ਜਾ ਰਹੇ ਨੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ 21,422 ਵੋਟਾਂ ਨਾਲ ਅੱਗੇ ਨੇ ਤੇ ਸੰਗਰੂਰ ਤੋਂ ਮੀਥੇਰ 20,595 ਵੋਟਾਂ ਦੇ ਨਾਲ ਅੱਗੇ ਨੇ ਸੋ ਮੀਥੇਰ ਆਮ ਆਦਮੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਪਟਿਆਲਾ ਤੋਂ ਡਾਕਟਰ ਬਲਬੀਰ ਤਾਜ਼ਾ ਅਪਡੇਟ ਹੈ ਕਿ ਉਹ ਵੀ ਅੱਗੇ ਹੋ ਗਏ ਨੇ ਬੜਾ ਫਸਵਾ ਮੁਕਾਬਲਾ ਡਾਕਟਰ ਧਰਮਵੀਰ ਗਾਂਧੀ ਔਰ ਡਾਕਟਰ ਬਲਬੀਰ ਦੇ ਵਿੱਚ ਚੱਲ ਰਿਹਾ ਹੈ ਸੋ 3 ਸੀਟਾਂ ਤੇ ਜਿਹੜੀ ਕਾਂਗਰਸ 8 ਤੇ ਸੀ ਉਹ ਕਾਂਗਰਸ 7 ਸੀਟਾਂ ਤੇ ਆ ਗਈ ਹੈ ਟੈਲੀ ਥੋੜੀ ਦੇਰ ਦੇ ਵਿੱਚ ਅਪਡੇਟ ਕਰ ਦਿਆਂਗੇ ਔਰ 3 ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਹੋ ਰਹੀ ਹੈ ਕਿਉਂਕਿ ਪਲ ਨਤੀਜੇ ਬਦਲ ਰਹੇ ਨੇ ਬਠਿੰਡਾ ਸੀਟ ਦਾ ਸਾਨੂੰ ਇੰਤਜ਼ਾਰ ਹੈ ਜੋ ਤਾਜ਼ਾ ਅਪਡੇਟ ਆਉਂਦੀ ਹੈ ਫਿਰ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਫਿਲਹਾਲ ਅਸੀਂ ਲੀਡ ਜਿਹੜੀਆਂ 3 ਸੀਟਾਂ ਤੇ ਜਾ ਰਹੀ ਹੈ ਉਹ ਦਿਖਾ ਰਹੇ ਹਾਂ ਔਰ ਇਸ ਸਭ ਦੇ ਵਿਚਾਲੇ ਅਸੀਂ ਖਡੂਰ ਸਾਹਿਬ ਦਾ ਜ਼ਿਕਰ ਕਰ ਰਹੇ ਹਾਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਅੱਗੇ ਨੇ 20,000 ਤੋਂ ਵੱਧ ਵੋਟਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਤੇ ਦੂਜੇ ਪਾਸੇ ਫਰੀਦਕੋਟ ਬਹੁਤ ਇੰਟਰਸਟਿੰਗ ਹੈ ਫਰੀਦਕੋਟ ਦੇ ਵਿੱਚ ਇਸ ਸਮੇਂ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਲੀਡ ਸਰਬਜੀਤ ਸਿੰਘ ਖਾਲਸਾ ਦੀ ਆਜ਼ਾਦ ਉਮੀਦਵਾਰ ਨੇ 8,041 ਵੋਟਾਂ ਦੀ ਹੋ ਚੁੱਕੀ ਹੈ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਇਹ 2 ਆਜ਼ਾਦ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਤੇ ਇਹਨਾਂ ਦੀ ਲੀਡ ਜਿਹੜੀ ਹੈ 8,000 ਵੋਟਾਂ ਦੀ ਸਰਬਜੀਤ ਸਿੰਘ ਖਾਲਸਾ ਦੀ ਜਦਕਿ 20,000 ਵੋਟਾਂ ਤੋਂ ਜ਼ਿਆਦਾ ਦੀ ਲੀਡ ਇਸ ਸਮੇਂ ਅੰਮ੍ਰਿਤਪਾਲ ਸਿੰਘ ਦੀ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜੇਕਰ 3 ਸੀਟਾਂ ਨੇ ਜਿੱਥੇ 20,000 ਤੋਂ ਲੀਡ ਹੈ ਜ਼ਿਆਦਾ ਤਾਂ ਉਹਨਾਂ ਦੇ ਵਿੱਚੋਂ ਇੱਕ ਅੰਮ੍ਰਿਤਪਾਲ ਸਿੰਘ ਦੀ ਵੀ ਹੈਗੀ ਹੈ ਮਨੀਸ਼ ਤਿਵਾੜੀ ਦੀ ਵੀ ਲੀਡ ਵੱਧਦੀ ਹੋਈ ਚੰਡੀਗੜ੍ਹ ਤੋਂ ਇਸ ਸਮੇਂ ਖਬਰ ਹੈ ਮਨੀਸ਼ ਤਿਵਾੜੀ 7,000 ਵੋਟਾਂ ਦੇ ਨਾਲ ਅੱਗੇ ਹੋ ਗਏ ਨੇ ਚੰਡੀਗੜ੍ਹ ਤੋਂ ਇੰਡੀਆ ਗੱਠਜੋੜ ਦੇ ਉਮੀਦਵਾਰ ਜੋ ਚੋਣ ਮੈਦਾਨ ਦੇ ਵਿੱਚ ਉਤਰੇ ਮਨੀਸ਼ ਤਿਵਾੜੀ ਔਰ ਇੱਕ ਵੱਡੀ ਲੀਡ ਦੇ ਨਾਲ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਔਰ ਵੱਡੀ ਲੀਡ ਇਸ ਤਰੀਕੇ ਦੀ ਹੈ ਕਿ ਮਨੀਸ਼ ਤਿਵਾੜੀ ਮੌਜੂਦਾ ਸਮੇਂ ਦੇ ਵਿੱਚ 7,000 ਵੋਟਾਂ ਦੇ ਨਾਲ ਅੱਗੇ ਹੋ ਚੁੱਕੇ ਨੇ ਔਰ 7,000 ਵੋਟਾਂ ਕਾਫੀ ਵੱਡੀ ਲੀਡ ਹੋ ਸਕਦੀ ਹੈ ਮੈਂ ਥੋੜੀ ਦੇਰ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗਾ ਕਿ ਆਖਿਰ ਉੱਤਰ ਪ੍ਰਦੇਸ਼ ਦੇ ਵਿੱਚ ਕੀ ਮਾਹੌਲ ਹੈ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਦਾ ਗ੍ਰਾਫਿਕ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਇਸ ਸਭ ਦੇ ਵਿਚਾਲੇ ਵਾਰਾਣਸੀ ਦੀ ਸੀਟ ਮੇਰੇ ਪਿੱਛੇ ਗ੍ਰਾਫਿਕ ਆ ਚੁੱਕੇ ਹੈ ਸਕਰੀਨ ਦੇ ਉੱਤੇ ਵਾਰਾਣਸੀ ਦੀ ਸੀਟ ਦਾ ਗ੍ਰਾਫਿਕ ਔਰ ਇੱਕ ਵੱਡਾ ਝਟਕਾ ਬੀਜੇਪੀ ਦੇ ਲਈ ਲਾਜ਼ਮੀ ਤੌਰ ਤੇ ਕਿਹਾ ਜਾ ਸਕਦਾ ਹੈ
ਵਾਰਾਣਸੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਔਰ ਉੱਤਰ ਪ੍ਰਦੇਸ਼ ਦਾ ਅੰਕੜਾ ਆ ਚੁੱਕਿਆ। ਉੱਤਰ ਪ੍ਰਦੇਸ਼ ਦੇ ਵਿੱਚ ਬੜੀ ਜ਼ਬਰਦਸਤ ਜਿੱਤ 2019 ਚ ਹਾਸਲ ਕੀਤੀ ਸੀ ਬੀਜੇਪੀ ਨੇ ਔਰ ਇਸ ਵਾਰ ਬਹੁਤ ਇਸ ਪੂਰੇ ਗਣਿਤ ਨੂੰ ਵਿਗਾੜਦਾ ਉੱਤਰ ਪ੍ਰਦੇਸ਼ ਹੀ ਦਿਖਾਈ ਦੇ ਰਿਹਾ ਗੌਰਵ। ਬਿਲਕੁਲ 39 ਸੀਟਾਂ ਇੰਡੀਆ ਗੱਠਜੋੜ ਨੂੰ ਬਹੁਤ ਵੱਡੀ ਉਹਨਾਂ ਦੀ ਗੇਨ ਆਪਾਂ ਇਸ ਨੂੰ ਕਹਿ ਸਕਦੇ ਹਾਂ। ਜੀ। ਅਗਰ ਇੰਡੀਆ ਗੱਠਜੋੜ ਯੂਪੀ ਦੇ ਵਿੱਚ 39 ਸੀਟਾਂ ਲੈ ਕੇ ਜਾ ਰਿਹਾ, ਅਗਰ ਇਹ ਆંકੜਾ ਵੱਧਦਾ ਹੈ ਤਾਂ ਫਿਰ ਦੇਸ਼ ਲੈਵਲ ਤੇ ਸਥਿਤੀ ਬਰਾਬਰ ਤੇ ਫਸਦੀ ਨਜ਼ਰ ਆਏਗੀ। ਫਿਲਹਾਲ ਤੇ ਆંકੜਾ ਜਿਹੜਾ ਹੈ ਉਹ ਐਨਡੀਏ ਦੇ ਪੱਖ ਦੇ ਵਿੱਚ ਨਜ਼ਰ ਆ ਰਿਹਾ, ਪਰ ਅਗਰ ਪ੍ਰਧਾਨ ਮੰਤਰੀ ਮੋਦੀ ਪਿੱਛੇ ਚੱਲ ਰਹੇ ਹੈ, ਅਜੇ ਰਾਏ ਕਾਂਗਰਸ ਦੇ ਅੱਗੇ ਚੱਲ ਰਹੇ ਨੇ, ਤਾਂ ਫਿਰ ਜ਼ਾਹਿਰ ਜੀ ਗੱਲ ਹੈ ਸਵਾਲ ਤੇ ਹੁਣੇ ਤੋਂ ਹੀ ਸ਼ੁਰੂ ਹੋ ਗਏ। ਇਹ ਬਹੁਤ ਵੱਡਾ ਇੱਕ ਝਟਕਾ ਹੈ ਬੀਜੇਪੀ ਦੇ ਲਈ। ਇਸ ਤੋਂ ਵੱਡੀ ਅਪਡੇਟ ਮੈਨੂੰ ਲੱਗਦਾ ਅੱਜ ਦੇ ਪੂਰੇ ਨਿਊਜ਼ ਕਵਰੇਜ ਦੇ ਵਿੱਚ ਨਹੀਂ ਹੋ ਸਕਦੀ। ਬਿਲਕੁਲ ਵਾਰਾਣਸੀ ਦੇ ਲੋਕ ਦੱਸ ਰਹੇ ਨੇ, ਵਾਰਾਣਸੀ ਤੋਂ ਪੂਰੇ ਦੇਸ਼ ਦੇ ਮੂਡ ਨੂੰ ਸਮਝਿਆ ਜਾ ਸਕਦਾ ਹੈ। ਸ਼ਾਇਦ ਬਹੁਤ ਸਾਰੇ ਲੋਕ ਕਹਿ ਰਹੇ ਹੋਣ ਕਿ ਇਹ ਬਹੁਤ ਜਲਦੀ ਹੈ ਕਿ ਅਜੇ ਰੁਝਾਨ ਆ ਰਹੇ ਨੇ, ਪਰ ਜੇਕਰ ਇੱਕ ਵਾਰ ਵੀ ਨਰਿੰਦਰ ਮੋਦੀ ਪਿੱਛੇ ਹੁੰਦੇ ਨੇ, ਇੱਕ ਹਿੰਦੂਤਵ ਦਾ ਬਹੁਤ ਵੱਡਾ ਚਿਹਰਾ ਉੱਤਰ ਪ੍ਰਦੇਸ਼ ਦੀ ਵਾਰਾਣਸੀ ਦੀ ਸੀਟ ਔਰ ਵਾਰਾਣਸੀ ਦੇ ਵਿੱਚ ਜੇਕਰ ਪ੍ਰਧਾਨ ਮੰਤਰੀ ਮੋਦੀ ਪਿੱਛੇ ਹੁੰਦੇ ਨੇ ਤਾਂ ਵਾਰਾਣਸੀ ਦੇ ਜ਼ਰੀਏ ਦੇਸ਼ ਦੇ ਮੂਡ ਨੂੰ ਸਮਝਿਆ ਜਾ ਸਕਦਾ ਹੈ ਕਿ ਦੇਸ਼ ਦੇ ਵਿੱਚ ਅਗਲੇ 2 4 5 ਘੰਟਿਆਂ ਦੇ ਵਿੱਚ ਸਿਆਸਤ ਕੀ ਮੋੜ ਲੈ ਸਕਦੀ ਹੈ, ਬਦਲ ਸਕਦੀ ਹੈ, ਕਿਸ ਪਾਸੇ ਵੱਲ ਜਾ ਸਕਦੀ ਹੈ। ਬਹੁਤ ਬਿਲਕੁਲ ਅਗਰ ਆਪਾਂ ਸਟੇਟਾਂ ਵਾਈਜ਼ ਜ਼ਿਕਰ ਕਰੀਏ ਗੌਰਵ, ਬਹੁਤ ਵਾਰੀ ਸਟੇਟਾਂ ਦੇ ਵਿੱਚ ਐ ਹੁੰਦਾ, ਮੈਂ ਹਿਮਾਚਲ ਗੁਆਂਢੀ ਸਟੇਟ ਹੈ ਪੰਜਾਬ ਦੀ, ਉੱਥੇ ਬੀਜੇਪੀ ਜਿੱਤੀ ਪਰ ਸੀਐਮ ਦੇ ਜਿਹੜੇ ਦਾਅਵੇਦਾਰ ਸੀ ਪ੍ਰੇਮ ਕੁਮਾਰ ਧੂਮਲ ਉਹ ਹਾਰ ਗਏ। ਉਸ ਤੋਂ ਬਾਅਦ ਦੂਸਰੇ ਜਿਹੜੇ ਸੀਗੇ ਸੈਕੰਡ ਨੰਬਰ ਤੇ ਉਹਨਾਂ ਨੂੰ ਬਣਾਇਆ ਗਿਆ ਜੀ। ਔਰ ਇਸੇ ਤਰੀਕੇ ਨਾਲ ਅਗਰ ਵੱਡਾ ਚਿਹਰਾ ਹਾਰ ਜਾਏ, ਦੇਖੋ 525 ਦਾ ਹਾਲੇ ਤੱਕ ਰੁਝਾਨ ਆਇਆ ਹੈ, 216 ਤੇ ਇੰਡੀਆ ਗੱਠਜੋੜ ਅੱਗੇ ਜਾ ਰਿਹਾ ਹੈ। 19 ਸੀਟਾਂ ਆਦਰਸ਼ ਦੇ ਖਾਤੇ ਨੇ, 290 ਤੇ ਆંકੜਾ ਖੜਾ ਹੈ, 290 ਤੇ ਆંકੜਾ ਹਲੇ ਵੀ ਖੜਾ ਹੈ। ਸੋ ਕੀ ਬਦਲਾਵ ਹੁੰਦੇ ਨੇ ਜੇ ਆਪਾਂ ਸਖਤ ਮੁਕਾਬਲਾ ਦੇਖੀਏ ਤਾਂ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਖਤ ਮੁਕਾਬਲਾ ਨਜ਼ਰ ਆ ਰਿਹਾ ਹੈ ਇਸ ਵਾਰੀ। ਜੋ ਸਥਿਤੀ ਹੈ, ਜਿਸ ਤਰੀਕੇ ਨਾਲ ਦਾਅਵੇ ਬਹੁਤ ਵੱਡੇ ਕੀਤੇ ਗਏ ਸੀ ਪਰ ਉਹ ਦਾਅਵੇ ਹੁਣ ਨਤੀਜਿਆਂ 'ਚ ਬਦਲਦੇ ਨਜ਼ਰ ਨਹੀਂ ਆ ਰਹੇ ਨੇ ਔਰ 290 ਸੀਟਾਂ ਦਾ ਅੰਕੜਾ ਇੱਕ ਫਿਕਸ ਹੋਇਆ ਹੋਇਆ ਫਿਲਹਾਲ, ਕਿਉਂਕਿ ਇਹ ਤੁਸੀਂ ਕਹੋਗੇ ਇੱਧਰ ਕਿਵੇਂ ਵੱਧ ਰਿਹਾ ਹੈ। 543 ਦੇ ਵਿੱਚੋਂ 525 ਸੀਟਾਂ ਦੇ ਹੀ ਰੁਝਾਨ ਸਾਡੇ ਕੋਲ ਆਏ ਨੇ, ਜਿਹੜਾ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਤਾਂ ਅਗਲੀਆਂ ਜਿਹੜੀਆਂ ਸੀਟਾਂ 543 ਦੀਆਂ ਬਾਕੀ ਨਿਕਲ ਕੇ ਆਉਣਗੀਆਂ 18, ਉਹ ਕਿਸ ਦੇ ਖਾਤੇ ਦੇ ਵਿੱਚ ਜਾਂਦੀਆਂ ਨੇ ਦੇਖਣਾ ਹੋਏਗਾ। 216 ਤੇ ਬਾਕੀ ਜਿਹੜਾ ਅੰਕੜਾ ਹੈ ਅਦਰਸ ਵਾਲਾ, ਜੇਕਰ ਮੈਂ ਉਹਨਾਂ ਨੂੰ ਵੀ ਜੋੜ ਲਵਾਂ 19 ਹੈ। ਗੌਰਵ ਇੱਕ ਇਹ ਵੀ ਅਪਡੇਟ ਹੈ, ਮੈਂ ਤੁਹਾਨੂੰ ਰੋਕ ਰਿਹਾ, ਮਾਫ ਕਰਨਾ, ਇਹ ਵੀ ਅਪਡੇਟ ਹੈ ਕਿ 4000 ਦਾ ਫਰਕ ਹੈ। ਜਿਹੜਾ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਤੋਂ ਪਿੱਛੇ ਚੱਲ ਰਹੇ ਨੇ ਉਹ ਕਰੀਬ 4000 ਵੋਟਾਂ ਦਾ ਫਰਕ ਹੈ। ਮੈਂ ਵਾਰ-ਵਾਰ ਇਸ ਕਰਕੇ ਜ਼ਿਕਰ ਕਰ ਰਿਹਾ, ਦੇਖੋ ਦੇਸ਼ ਦੇ ਵਿੱਚ ਇਸ ਸਮੇਂ ਪ੍ਰਧਾਨ ਮੰਤਰੀ ਤੋਂ ਵੱਡਾ ਸਿਆਸਤ 'ਚ ਕੋਈ ਚਿਹਰਾ ਨਜ਼ਰ ਨਹੀਂ ਆਉਂਦਾ। ਜਿੱਥੇ ਰਾਮ ਮੰਦਿਰ ਦਾ ਜ਼ਿਕਰ ਹੋਇਆ, ਜਿੱਥੇ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਬੀਜੇਪੀ ਲੜਦੀ ਨਜ਼ਰ ਆਈ, ਜੈ ਸ਼੍ਰੀ ਰਾਮ ਦਾ ਨਾਰਾ ਗੂੰਜਦਾ ਨਜ਼ਰ ਆਇਆ, ਉੱਥੇ ਜੇਕਰ ਪ੍ਰਧਾਨ ਮੰਤਰੀ ਇਸ ਸਮੇਂ 4000 ਵੋਟਾਂ ਦੇ ਨਾਲ ਪਿੱਛੇ ਨੇ ਤਾਂ ਬਹੁਤ ਵੱਡਾ ਝਟਕਾ ਬੀਜੇਪੀ ਦੇ ਲਈ ਤੁਸੀਂ ਕਹਿ ਸਕਦੇ ਹੋ। ਹਾਲਾਂਕਿ 4000 ਵੋਟਾਂ ਦੀ ਲੀਡ ਕੋਈ ਬਹੁਤ ਵੱਡੀ ਨਹੀਂ ਹੈ, ਆਪਾਂ ਵਾਰ-ਵਾਰ ਕਹਿ ਰਹੇ ਹਾਂ। ਤੇ 5-5 ਲੱਖ ਵੋਟਾਂ ਨਾਲ ਹਾਰ ਜਿੱਤ ਹੁੰਦੀ ਹੈ ਤੇ 4000 ਪੁਆਇੰਟ ਦੇਖੋ, ਪੁਆਇੰਟ ਇਹ ਹੈ ਕਿ ਇੱਕੋ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ। 2014 ਦੇ ਵਿੱਚ ਦੋ ਵਡੋਦਰਾ ਤੇ ਵਾਰਾਣਸੀ ਦੀ ਸੀਟ ਨੂੰ ਚੁਣਿਆ, 2 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ, ਪਰ ਇਸ ਵਾਰ ਇੱਕ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਵਾਰਾਣਸੀ ਤੋਂ ਮੈਦਾਨ ਦੇ ਵਿੱਚ ਉਤਰੇ। ਪਰ ਦੂਜਾ ਪੁਆਇੰਟ ਇਹ ਹੈ ਕਿ ਜਿੱਥੇ ਲੀਡ ਬੀਜੇਪੀ ਸੋਚ ਰਹੀ ਹੋਏਗੀ ਕਿ ਬੜਾ ਵਨ ਸਾਈਡ ਮੁਕਾਬਲਾ ਹੋਏਗਾ, ਕਈ ਲੱਖ ਵੋਟਾਂ ਦੇ ਨਾਲ ਅਸੀਂ ਜਿੱਤ ਹਾਸਲ ਕਰ ਲਾਂਗੇ, ਜੇ ਉੱਥੇ ਸ਼ੁਰੂਆਤੀ ਦੌਰ ਦੇ ਵਿੱਚ ਨਰਿੰਦਰ ਮੋਦੀ 4000 ਵੋਟਾਂ ਦੇ ਨਾਲ ਪਿੱਛੇ ਨੇ ਤਾਂ ਨਤੀਜਿਆਂ ਦੇ ਲਈ ਇੰਤਜ਼ਾਰ ਕਰੋ। ਨਾ ਸਿਰਫ ਵਾਰਾਣਸੀ ਦੀ ਸੀਟ ਦੇ ਲਈ ਬਲਕਿ ਪੂਰੇ ਦੇਸ਼ ਦੇ ਚੋਣਾਂ ਦੇ ਨਤੀਜਿਆਂ ਦੇ ਲਈ ਇੰਤਜ਼ਾਰ ਕਰੋ। ਇਹ 290 ਵਾਲਾ ਅੰਕੜਾ ਜਾਂ 216 ਵਾਲਾ ਅੰਕੜਾ ਕਦੋਂ ਪਲਟੀ ਮਾਰ ਜਾਏਗਾ ਨਹੀਂ ਪਤਾ। ਗੌਰਵ ਅੱਜ ਨਤੀਜੇ ਇੱਕ ਚੀਜ਼ ਬੜੀ ਸਾਫ਼ ਹੈ ਕਿ ਦੁਪਹਿਰ ਤੱਕ ਜਾਂ 12 ਵਜੇ ਤੱਕ ਤੇ ਕਲੀਅਰ ਨਹੀਂ ਹੁੰਦੇ। ਅੱਗੇ ਜਿਵੇਂ ਤਸਵੀਰ 2-3 ਘੰਟੇ ਸਾਫ਼ ਹੋ ਜਾਂਦੀ ਹੈ, ਅੱਜ ਉਹ ਚੀਜ਼ ਨਹੀਂ ਹੋਏਗੀ। ਅੱਜ ਇਹ ਲੰਬਾ ਖਿੱਚੇਗਾ, ਦੁਪਹਿਰ 2-3 ਵਜੇ ਤੱਕ ਜਾ ਕੇ ਸਥਿਤੀ ਸਪਸ਼ਟ ਹੋਏਗੀ ਕਿ ਕਿਹੜੇ ਕੈਂਡੀਡੇਟ ਜਿੱਤੇ ਨੇ। ਜੇ ਫਸਵਾ ਮੁਕਾਬਲਾ ਹੈ ਤਾਂ ਫਿਰ ਅਖੀਰਲੇ ਰਾਊਂਡ ਤੱਕ ਵੀ ਇੰਤਜ਼ਾਰ ਕਰਨਾ ਪੈਂਦਾ ਹੈ। ਜੋ ਪੰਜਾਬ ਦੇ ਵਿੱਚ ਤਸਵੀਰ ਨਜ਼ਰ ਆ ਰਹੀ ਹੈ, ਵਾਰਾਣਸੀ ਦਾ ਅਸੀਂ ਫਿਲਹਾਲ ਜ਼ਿਕਰ ਕਰ ਰਹੇ ਹਾਂ, 4000 ਵੋਟਾਂ ਤੇ ਪ੍ਰਧਾਨ ਮੰਤਰੀ ਪਿੱਛੇ ਚੱਲ ਰਹੇ ਨੇ, 216 ਤੇ ਇੰਡੀਆ ਗੱਠਜੋੜ, 290 ਤੇ ਐਨਡੀਏ ਔਰ 19 ਅਦਰਸ ਦੇ ਖਾਤੇ 'ਚ ਜਾਂਦੀਆਂ ਹੁਣ ਤੱਕ ਦਿਖਾਈ ਦੇ ਰਹੀਆਂ। ਇੱਕ ਹੋਰ ਅਪਡੇਟ ਆ ਰਿਹਾ ਗੁਰਦਾਸਪੁਰ ਤੋਂ, ਬੜਾ ਦਿਲਚਸਪ ਹੈ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਪਿੱਛੇ ਹੋ ਗਏ ਨੇ।
ਸੁਖਜਿੰਦਰ ਸਿੰਘ ਰੰਧਾਵਾ ਪਿੱਛੇ ਹੋ ਗਏ ਨੇ, ਦਿਨੇਸ਼ ਬੱਬੂ ਨੇ ਲੀਡ ਹਾਸਲ ਕਰ ਰਹੀ ਹੈ। ਲੀਡ ਹੈ ਸਿਰਫ 122 ਵੋਟਾਂ ਦੀ, ਪਰ ਦਿਲਚਸਪ ਇਹ ਹੈ ਕਿ ਦਿਨੇਸ਼ ਬੱਬੂ 1 ਪੁਆਇੰਟ ਦੇ ਉੱਤੇ ਜਾ ਕੇ ਤੀਜੇ ਨੰਬਰ ਦੇ ਉੱਤੇ ਹੋ ਗਏ ਸੀ। ਸ਼ਹਿਰੀ ਕਲਸੀ ਦੂਜੇ ਨੰਬਰ ਦੇ ਉੱਤੇ ਆ ਗਏ ਸੀ ਗੁਰਦਾਸਪੁਰ ਦੇ ਵਿੱਚ, ਪਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੇ ਸ਼ਹਿਰੀ ਕਲਸੀ ਨੂੰ ਪਿੱਛੇ ਕਰਦੇ ਹੋਏ ਦਿਨੇਸ਼ ਬੱਬੂ ਲੀਡ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਗੁਰਦਾਸਪੁਰ ਦੀ ਸੀਟ ਤੋਂ 122 ਵੋਟਾਂ ਦੇ ਨਾਲ। ਲੀਡ ਕੋਈ ਬਹੁਤੀ ਵੱਡੀ ਨਹੀਂ ਹੈ, ਪਰ ਦੂਜੇ ਪਾਸੇ ਇਹ ਚੈਲੰਜ ਜ਼ਰੂਰ ਹੋਏਗਾ ਲਾਜ਼ਮੀ ਤੌਰ ਤੇ। ਔਰ ਦਿਨੇਸ਼ ਬੱਬੂ ਸਾਡੇ ਪਿੱਛੇ ਗ੍ਰਾਫਿਕ ਜ਼ਰੂਰ ਆ ਗਿਆ ਹੈ, ਦਿਨੇਸ਼ ਬੱਬੂ ਲੀਡ ਕਰ ਰਹੇ ਨੇ, ਬੀਜੇਪੀ ਦੇ ਉਮੀਦਵਾਰ ਨੇ, ਲੀਡ ਕਰ ਰਹੇ ਨੇ। ਪੰਜਾਬ ਦੇ ਵਿੱਚ ਇੱਕੋ ਸੀਟ ਹੈ ਇਸ ਸਮੇਂ ਜਿੱਥੇ ਬੀਜੇਪੀ ਲੀਡ ਕਰਦੀ ਨਜ਼ਰ ਆ ਰਹੀ ਹੈ, ਉਹ ਹੈ ਗੁਰਦਾਸਪੁਰ ਦੀ। ਸੋ ਗੌਰਵ ਬੜਾ ਦਿਲਚਸਪ ਹੈ, ਇੱਕ ਟਾਈਮ ਤੇ ਸੁਖਜਿੰਦਰ ਰੰਧਾਵਾ ਦਾ ਮਾਰਜਨ 7-8 ਹਜ਼ਾਰ ਦਾ ਹੋ ਗਿਆ ਸੀ, ਫਿਰ ਜੇ ਆਪਾਂ 2-2 3-3 ਹਜ਼ਾਰ ਜਾਂ 4-4 ਹਜ਼ਾਰ ਦੇ ਮਾਰਜਨ ਦਾ ਜ਼ਿਕਰ ਕਰ ਰਹੇ ਹਾਂ, ਉਹ ਤਾਂ ਕਿਸੇ ਵੇਲੇ ਵੀ ਪਲਟ ਸਕਦਾ ਹੈ। ਜੇ ਇੱਕ ਹਲਕਾ ਮੰਨ ਲਓ ਪਹਿਲਾਂ ਗਿਣਤੀ ਚੱਲ ਰਹੀ ਹੋਵੇ ਫਤਿਹਗੜ੍ਹ ਚੂੜੀਆਂ ਦੀ ਜਾਂ ਡੇਰਾ ਬਾਬਾ ਨਾਨਕ ਦੀ, ਤਾਂ ਸੁਖਜਿੰਦਰ ਰੰਧਾਵਾ ਲੀਡ ਕਰਨਗੇ, ਤੇ ਜੇ ਗਿਣਤੀ ਸੁਜਾਨਪੁਰ ਦੀ ਜਾਂ ਪਠਾਨਕੋਟ ਦੀ ਸ਼ੁਰੂ ਹੋ ਗਈ ਤਾਂ ਦਿਨੇਸ਼ ਬੱਬੂ ਨੇ ਸਥਿਤੀ ਬਦਲਤੀ। ਸੋ ਇਹ ਬੜਾ ਦਿਲਚਸਪ ਹੈ, ਬਹੁਤ ਇੰਟਰਸਟਿੰਗ ਹੈ। ਪੰਜਾਬ ਦੇ ਜਿਹੜੇ ਨਤੀਜੇ ਨੇ, ਹੁਣ ਦਿਨੇਸ਼ ਬੱਬੂ ਅੱਗੇ ਹੋ ਗਏ ਨੇ ਰੁਝਾਨਾਂ ਦੇ ਵਿੱਚ, ਔਰ ਪਹਿਲਾਂ ਸੁਖਜਿੰਦਰ ਰੰਧਾਵਾ ਅੱਗੇ ਚੱਲ ਰਹੀ ਸੀ, ਯਾਨੀ ਹੁਣ ਇੱਕ ਸੀਟ ਬੀਜੇਪੀ ਦੇ ਖਾਤੇ 'ਚ ਵੀ ਜੁੜਦੀ ਰੁਝਾਨਾਂ ਦੇ ਮੁਤਾਬਕ ਨਜ਼ਰ ਆ ਰਹੀ ਹੈ। ਪਹਿਲਾਂ ਬੀਜੇਪੀ 0 ਹੋ ਗਈ ਸੀ, ਹੁਣ ਬੀਜੇਪੀ ਦੇ ਖਾਤੇ 'ਚ ਇੱਕ ਸੀਟ ਦਿਨੇਸ਼ ਬੱਬੂ ਜਿਹੜੇ ਨੇ ਉਹ ਅੱਗੇ ਹੋਏ ਨੇ। ਸੋ 6 ਸੀਟਾਂ ਤੇ ਕਾਂਗਰਸ ਹੈ, 3 ਸੀਟਾਂ ਤੇ ਆਮ ਆਦਮੀ ਪਾਰਟੀ ਹੈ, 1 ਸੀਟ ਤੇ ਬੀਜੇਪੀ ਹੈ, 1 ਤੇ ਅਕਾਲੀ ਦਲ ਹੈ, ਔਰ 2 ਸੀਟਾਂ ਜਿਹੜੀਆਂ ਨੇ ਉਹ ਆਜ਼ਾਦ ਉਮੀਦਵਾਰਾਂ ਦੇ ਰੁਝਾਨਾਂ ਦੇ ਮੁਤਾਬਕ ਖਾਤੇ 'ਚ ਜਾਂਦੀਆਂ ਦਿਖਾਈ ਦੇ ਰਹੀਆਂ। जब बिल्कुल था पूरे पंजाब का इस समय अंकड़ा तुहाडे तक पहुंचा रहे हैं, थोड़ी देर च अपडेट हो जाएगा। बीजेपी इस समय एक सीट के उत्ते लीड करती हुई नजर आ रही है, 122 वोटां दे नाल लीड कोई बहुत बड़ी नहीं है, पर इस सब दे विच एक होर बहुत अहम पॉइंट यह है कि जिहड़ी लीड शहरी कलसी तो है वो करीब 8000 वोटां दी है, यानी कि पहले नंबर के उत्ते है इस समय दिनेश बब्बू 18000 समथिंग वोटां ने, दूजे नंबर के उत्ते ने सुखजिंदर सिंह रंधावा उन्होंने भी 18000 समथिंग वोटां ने, तीजे नंबर के उत्ते शहरी कलसी ने वो 10000 वोटां उन्होंने फिलहाल पईयां ने, यानी कि शहरी कलसी थोड़ा जिहा पिछे जरूर हो गए ने, और ਦੋਵੇਂ ਜਿਹੜੇ ਰੰਧਾਵਾ ਤੇ ਕੋਈ ਫਾਈਟ ਹੈ, ਹਾਂ ਦੋਵਾਂ ਦੇ ਵਿਚਾਲੇ, ਹਾਂ ਦੋਵਾਂ ਦੇ ਵਿਚਾਲੇ, ਦੋਵਾਂ ਦੇ ਵਿਚਾਲੇ ਇਸ ਸਮੇਂ ਫਾਈਟ ਹੈ। ਜੋ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ, ਹੋ ਸਕਦਾ ਹੈ ਕਿਸੇ ਪੁਆਇੰਟ ਦੇ ਉੱਤੇ ਆ ਕੇ ਕੋਈ ਹਲਕਾ ਖੁੱਲੇ, ਪਠਾਨਕੋਟ ਦਾ, ਸੁਜਾਨਪੁਰ ਦਾ, ਅੱਛਾ ਦੂਜੇ ਪਾਸੇ ਬਟਾਲਾ ਦਾ ਖੁੱਲ ਜਾਵੇ, ਤਾਂ ਉੱਥੇ ਸ਼ਹਿਰੀ ਕਲਸੀ ਇੱਕਦਮ ਲੀਡ ਲੈ ਕੇ ਅੱਗੇ ਆ ਜਾਣ, ਪੋਸਿਬਿਲਿਟੀ ਹੈਗੀ। 8000 ਦੀ ਲੀਡ ਤੋੜਨੀ ਵੀ ਕੋਈ ਬਹੁਤੀ ਔਖੀ ਨਹੀਂ। ਇਸ ਸਮੇਂ ਇੱਕ ਹੋਰ ਵੱਡੀ ਖਬਰ ਹੈ, ਤਾਂ ਰਾਣਾ ਸੋਢੀ ਕਾਊਂਟਿੰਗ ਸੈਂਟਰ ਤੋਂ ਵਾਪਸ ਚਲੇ ਗਏ ਨੇ। ਫਿਰੋਜ਼ਪੁਰ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਬੀਜੇਪੀ ਦੇ ਉਮੀਦਵਾਰ ਸੀ, ਉਹ ਕਾਊਂਟਿੰਗ ਸੈਂਟਰ ਤੋਂ ਚਲੇ ਗਏ ਨੇ, ਯਾਨੀ ਉੱਥੇ ਜਿਹੜਾ ਮੁਕਾਬਲਾ ਹੈ ਇਹ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਨਜ਼ਰ ਆ ਰਿਹਾ, ਸ਼ੇਰ ਸਿੰਘ ਘੁਬਾਇਆ ਤੇ ਬੌਬੀ ਮਾਨ ਦੇ ਵਿੱਚ। ਰਾਣਾ ਸੋਢੀ ਕਾਫੀ ਪਛੜ ਗਏ ਨੇ, ਇਸ ਕਰਕੇ ਉਹ ਟਾਈਮ ਨਾਲ ਹੀ ਕਾਊਂਟਿੰਗ ਸੈਂਟਰ ਤੋਂ ਵਾਪਸ ਨਿਕਲ ਗਏ। ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਤੋਂ ਇਹ ਅਪਡੇਟ ਹੈ। ਇਹ ਵੀ ਕਿਹਾ ਜਾਂਦਾ ਆਮ ਤੌਰ ਤੇ ਕਿ ਜਦੋਂ ਇਸ ਤਰੀਕੇ ਨਾਲ ਕਾਊਂਟਿੰਗ ਸੈਂਟਰ ਤੋਂ ਕੋਈ ਨਿਕਲ ਜਾਵੇ ਤਾਂ ਉਹਨਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਕਿ ਮੈਂ ਤਾਂ ਬਹੁਤ ਪਿਛੜ ਚੁੱਕੇ ਹਾਂ ਤੇ ਇੱਥੋਂ ਜਿੱਤ ਹਾਸਲ ਕਰਨੀ ਤਾਂ ਮੁਸ਼ਕਿਲ ਹੈ। ਆਮ ਤੌਰ ਤੇ ਐਵੇਂ ਹੁੰਦਾ ਹੈ ਕਿ ਉਹ ਲੀਡ ਜਿਹੜੇ ਲੈ ਰਹੇ ਹੁੰਦੇ ਨੇ ਜਾਂ ਪਿਛੜ ਰਹੇ ਹੁੰਦੇ ਨੇ, ਟ੍ਰੇਨ ਹੁੰਦੇ ਨੇ, ਉਹ ਛੱਡ ਕੇ ਚਲੇ ਜਾਂਦੇ ਨੇ। ਤਾਂ ਸ਼ੇਰ ਸਿੰਘ ਘੁਬਾਇਆ ਤੇ ਦੂਜੇ ਪਾਸੇ ਕਾਕਾ ਬਰਾੜ, ਦੋਵਾਂ ਦੇ ਵਿਚਾਲੇ ਇਸ ਸਮੇਂ ਫਾਈਟ ਨਜ਼ਰ ਆ ਰਹੀ ਹੈ, ਔਰ ਅਸੀਂ ਤੁਹਾਨੂੰ ਫਿਰੋਜ਼ਪੁਰ ਤੇ ਪੂਰਾ ਅੰਕੜਾ ਦਿਖਾ ਰਹੇ ਹਾਂ। ਹਾਲਾਂਕਿ ਇੱਥੇ ਵੀ ਬਹੁਤ ਦਿਲਚਸਪ ਸੀ ਕਿਉਂਕਿ ਇੱਕ ਵੋਟ ਦਾ ਫਰਕ ਸੀ, ਯਾਨੀ ਕਿ ਬਿਲਕੁਲ ਨੈਕ ਟੂ ਨੈਕ ਫਾਈਟ ਫਿਰੋਜ਼ਪੁਰ ਦੇ ਵਿੱਚ ਨਜ਼ਰ ਆ ਰਹੀ ਸੀ। ਥੋੜੀ ਜਲਦੀ ਤਾਂ ਨਹੀਂ ਕਰ ਗਏ ਗੁਰਮੀਤ ਸੋਢੀ, ਖੈਰ ਉਹ ਉੱਥੇ ਮੌਜੂਦ ਹੋਣ ਜਾਂ ਨਾ ਹੋਣ, ਕਾਊਂਟਿੰਗ ਦਾ ਪ੍ਰੋਸੈਸ ਤਾਂ ਪੂਰਾ ਚੱਲਦਾ ਰਹੇਗਾ। ਜੇਕਰ ਰਾਣਾ ਸੋਢੀ ਜਿੱਤ ਵਾਲੇ ਪਾਸੇ ਵੱਧਦੇ ਨੇ ਤਾਂ ਵੀ ਉਹਨਾਂ ਦੇ ਘਰ ਖਬਰ ਪਹੁੰਚ ਜਾਏਗੀ, ਅਸੀਂ ਪਹੁੰਚਾ ਦਾਂਗੇ। ਅੱਛਾ ਜਿਹੜੇ ਵੀ ਨੰਬਰ ਦੇ ਉੱਤੇ ਰਹਿੰਦੇ ਨੇ ਉਹ ਵੀ ਖਬਰ ਤਾਂ ਪਹੁੰਚ ਹੀ ਜਾਏਗੀ। ਫਿਲਹਾਲ ਰਾਣਾ ਸੋਢੀ ਕਾਊਂਟਿੰਗ ਸੈਂਟਰ ਤੋਂ ਨਿਕਲ ਗਏ ਨੇ। ਆਮ ਤੌਰ ਤੇ ਜਦੋਂ ਇਸ ਤਰੀਕੇ ਨਾਲ ਕੋਈ ਕੈਂਡੀਡੇਟ ਕਾਊਂਟਿੰਗ ਸੈਂਟਰ ਛੱਡ ਕੇ ਨਿਕਲੇ ਤਾਂ ਉਸ ਨੂੰ ਇਹੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਦਿਖਣ ਲੱਗ ਗਿਆ ਕਿ ਇੱਥੋਂ ਲੀਡ ਹਾਸਲ ਕਰਨਾ ਬਹੁਤ ਮੁਸ਼ਕਿਲ ਹੈ, ਇਸ ਕਰਕੇ ਉਹ ਉੱਥੋਂ ਥੋੜਾ ਜਿਹਾ ਪਿੱਛੇ ਜ਼ਰੂਰ ਨਿਕਲ ਜਾਂਦੇ ਨੇ ਜਾਂ ਚਲੇ ਜਾਂਦੇ ਨੇ। ਔਰ ਪੂਰੇ ਦੇਸ਼ ਦਾ ਰੁਝਾਨ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਮੇਂ 291 ਸੀਟਾਂ ਦੇ ਉੱਤੇ ਬੀਜੇਪੀ ਤੇ ਬੀਜੇਪੀ ਦੇ ਸਮਰਥਕ ਜਿਹੜੇ ਹੈਗੇ ਨੇ ਪਾਰਟੀਆਂ ਉਹ ਲੀਡ ਕਰ ਰਹੀਆਂ ਨੇ। ਔਰ ਬਠਿੰਡਾ ਦਾ ਅਪਡੇਟ ਆ ਗਿਆ, ਵਿਜੇ 2251 ਵੋਟਾਂ ਤੇ ਹਰਸਿਮਰਤ ਕੌਰ ਬਾਦਲ ਲੀਡ ਕਰ ਰਹੇ ਨੇ ਬਠਿੰਡਾ ਤੋਂ। ਬੜਾ ਫਸਵਾ ਮੁਕਾਬਲਾ ਹੈ, 2000 ਦੀ ਲੀਡ, 2251 ਵੋਟਾਂ ਦੀ ਲੀਡ ਹਰਸਿਮਰਤ ਬਾਦਲ ਦੀ। ਇਹ ਬਠਿੰਡਾ ਤੋਂ ਤਾਜ਼ਾ ਅਪਡੇਟ ਅਸੀਂ ਦਿਖਾ ਰਹੇ ਹਾਂ। ਗੁਰਮੀਤ ਖੁੱਡੀਆਂ ਦੇ ਨਾਲ ਬੜਾ ਫਸਵਾ ਮੁਕਾਬਲਾ, ਬੜੀ ਕਾਂਟੇ ਦੀ ਟੱਕਰ ਬਠਿੰਡਾ ਸੀਟ ਤੇ ਨਜ਼ਰ ਆ ਰਹੀ ਹੈ। ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ 2200 ਵੋਟਾਂ ਤੇ ਲੀਡ ਕਰ ਰਹੇ ਨੇ। ਗੌਰਵ ਬੜਾ ਦਿਲਚਸਪ ਹੈ,
ਤਸਵੀਰਾਂ ਹਰਸਿਮਰਤ ਬਾਦਲ ਗੁਰਮੀਤ ਖੁੱਡੀਆਂ ਬੜਾ ਫਸਵਾ ਮੁਕਾਬਲਾ ਹੈ ਬੜਾ ਫਸਵਾ ਮੁਕਾਬਲਾ ਦੇਖੋ ਇੱਥੇ ਇਹ ਵੀ ਚੀਜ਼ ਨਜ਼ਰ ਆ ਰਹੀ ਹੈ ਕਿ ਜਿਹੜੇ ਪਰਮਪਾਲ ਕੌਰ ਨੇ ਜਾਂ ਫਿਰ ਜੀਤਮਿੰਦਰ ਸਿੱਧੂ ਨੇ ਫਿਲਹਾਲ ਰੇਸ ਦੇ ਵਿੱਚ ਨਜ਼ਰ ਨਹੀਂ ਆ ਰਹੇ ਅੱਛਾ ਹੋ ਸਕਦਾ ਥੋੜੀ ਦੇਰ ਦੇ ਵਿੱਚ ਤਲਵੰਡੀ ਵਾਲੀਆਂ ਸੀਟਾਂ ਦੇ ਉੱਤੇ ਜਿਹੜੀ ਈਵੀਐਮ ਹੈ ਉਹ ਖੁੱਲਣ ਉੱਥੇ ਜੀਤਮਿੰਦਰ ਸਿੱਧੂ ਕੁਝ ਲੀਡ ਹਾਸਲ ਕਰਨ ਜਾਂ ਫਿਰ ਮੌੜ ਦੇ ਵਿੱਚ ਕੋਈ ਹਾਸਲ ਕਰਨ ਮੌੜ ਦੇ ਵਿੱਚ ਪਰਮਪਾਲ ਕੌਰ ਦੇ ਪਰਿਵਾਰ ਦਾ ਵੀ ਇੱਕ ਚੰਗਾ ਆਧਾਰ ਰਿਹਾ ਇੱਕ ਵਾਰੀ ਫਿਰ ਤੋਂ ਅਪਡੇਟ ਆ ਗਿਆ ਗੁਰਦਾਸਪੁਰ ਦੀ ਤਾਜ਼ਾ ਅਪਡੇਟ ਫਿਰ ਹੈ ਕਿ ਸੁਖਜਿੰਦਰ ਰੰਧਾਵਾ ਫਿਰ ਅੱਗੇ ਹੋ ਗਏ ਨੇ ਦਿਨੇਸ਼ ਬੱਬੂ ਫਿਰ ਪਿੱਛੇ ਹੋ ਗਏ ਨੇ 4500 ਵੋਟਾਂ ਦਾ ਇਸ ਵਾਰ ਫਰਕ ਹੈ ਪਹਿਲਾਂ ਫਰਕ ਬਹੁਤ ਘੱਟ ਸੀ ਜੋ ਦਿਨੇਸ਼ ਬੱਬੂ ਅੱਗੇ ਹੋਏ ਸੀ ਹੁਣ ਫਿਰ 4500 ਵੋਟਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਨਿਕਲ ਗਏ ਨੇ ਬੜਾ ਦਿਲਚਸਪ ਹੈ ਇੰਨਾ ਫੇਰ ਬਦਲ ਬਹੁਤ ਘੱਟ ਸੀਟਾਂ ਤੇ ਜਾਂ ਪਿਛਲੇ ਸਮਿਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਕੋਈ ਕੈਂਡੀਡੇਟ ਸ਼ੁਰੂਆਤ ਦੇ ਵਿੱਚ ਲੀਡ ਬਣਾ ਲੈਂਦਾ ਤਾਂ ਫਿਰ ਉਹ ਲੀਡ ਚੱਲਦੀ ਰਹਿੰਦੀ ਹੈ ਉਹ ਲੀਡ ਟੁੱਟਦੀ ਨਹੀਂ ਪਰ ਇਸ ਵਾਰ ਸਥਿਤੀ ਬਦਲ ਰਹੀ ਹੈ ਲੀਡ ਟੁੱਟ ਰਹੀ ਹੈ ਕਦੇ ਕੋਈ ਉਮੀਦਵਾਰ ਅੱਗੇ ਪਿੱਛੇ ਚੱਲ ਰਹੇ ਨੇ ਸੋ ਗੁਰਦਾਸਪੁਰ ਦੀ ਤਾਜ਼ਾ ਅਪਡੇਟ ਇੱਕ ਹੋਰ ਅਹਿਮ ਖਬਰ ਆ ਗਈ ਹੈ ਹਰਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਇਸ ਸਮੇਂ ਇਹ ਗੜਜੋੜ ਦੇ ਤਹਿਤ ਸੁਸ਼ੀਲ ਗੁਪਤਾ ਚੋਣ ਮੈਦਾਨ ਦੇ ਵਿੱਚ ਕੁਰੂਕਸ਼ੇਤਰ ਦੀ ਸੀਟ ਤੋਂ ਨਿੱਤਰੇ ਸੀ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਬੰਧਨ ਔਰ ਸਿਰਫ ਇੱਕ ਸੀਟ ਜਿਹੜੀ ਨਿਕਲ ਕੇ ਸਾਹਮਣੇ ਆਈ ਸੁਸ਼ੀਲ ਗੁਪਤਾ ਦੀ ਕੁਰੂਕਸ਼ੇਤਰ ਇੱਕੋ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਦੀ ਸੀ ਫਿਲਹਾਲ ਕੁਰੂਕਸ਼ੇਤਰ ਸੀਟ ਤੋਂ ਸੁਸ਼ੀਲ ਗੁਪਤਾ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਅਭੈ ਚੌਟਾਲਾ ਪਿੱਛੇ ਚੱਲ ਰਹੇ ਨੇ ਨਵੀਨ ਜਿੰਦਲ ਪਿੱਛੇ ਚੱਲ ਰਹੇ ਨੇ ਇਸ ਸੀਟ ਦੇ ਉੱਤੇ ਤਿਕੋਣਾ ਮੁਕਾਬਲਾ ਨਜ਼ਰ ਆ ਰਿਹਾ ਸੀ ਅਭੈ ਚੌਟਾਲਾ ਦੀ ਵਜ੍ਹਾ ਦੇ ਨਾਲ ਫਿਲਹਾਲ ਅਭੈ ਚੌਟਾਲਾ ਆਈਐਨਐਲਡੀ ਦਾ ਇੱਕ ਵੱਡਾ ਨਾਮ ਹੈ ਅਭੈ ਚੌਟਾਲਾ ਹਰਿਆਣਾ ਦੀ ਸਿਆਸਤ ਦੇ ਵਿੱਚ ਚੌਟਾਲਾ ਪਰਿਵਾਰ ਦੀ ਇੱਕ ਵੱਡਾ ਆਧਾਰ ਕਿਹਾ ਜਾਂਦਾ ਹੈ ਔਰ ਕੁਰੂਕਸ਼ੇਤਰ ਦੀ ਸੀਟ ਉਹਨਾਂ ਨੇ ਚੁਣੀ ਉੱਥੋਂ ਚੋਣ ਮੈਦਾਨ ਦੇ ਵਿੱਚ ਉਤਰੇ ਫਿਲਹਾਲ ਅਭੈ ਚੌਟਾਲਾ ਪਿੱਛੇ ਚੱਲ ਰਹੇ ਨੇ ਨਵੀਨ ਜਿੰਦਲ ਕਾਂਗਰਸ ਦਾ ਇੱਕ ਲੰਬੇ ਸਮੇਂ ਤੱਕ ਵੱਡਾ ਨਾਮ ਰਹੇ ਨੇ ਔਰ ਥੋੜੀ ਦੇਰ ਪਹਿਲਾਂ ਉਹਨਾਂ ਨੇ ਜਿਹੜੇ ਬੀਜੇਪੀ ਨੂੰ ਜੁਆਇਨ ਕੀਤਾ ਔਰ ਕੁਰੂਕਸ਼ੇਤਰ ਤੋਂ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਸਭ ਦੇ ਵਿਚਾਲੇ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਅਕਾਲੀ ਦਲ ਦੇ ਲਈ ਖੁਸ਼ਖਬਰੀ ਹੈ ਅਕਾਲੀ ਦਲ ਦੇ ਲੀਡਰਾਂ ਦੇ ਲਈ ਖੁਸ਼ਖਬਰੀ ਹੈ ਬਠਿੰਡਾ ਤੇ ਫਿਰੋਜ਼ਪੁਰ ਦੋ ਸੀਟਾਂ ਦੇ ਉੱਤੇ ਕਾਂਗਰਸ ਇਸ ਸਮੇਂ ਅੱਗੇ ਅਕਾਲੀ ਦਲ ਇਸ ਸਮੇਂ ਅੱਗੇ ਹੋ ਗਈ ਹੈ ਇੱਕ ਹੈ ਸੀਟ ਹਰਸਿਮਰਤ ਕੌਰ ਬਾਦਲ ਦੀ ਔਰ ਦੂਜੀ ਹੈ ਫਿਰੋਜ਼ਪੁਰ ਦੀ ਜੇ ਮੈਂ ਜ਼ਿਕਰ ਕਰਾਂ ਵਿਜੇ 2019 ਦਾ ਤਾਂ ਇਹੀ ਦੋ ਸੀਟਾਂ ਸੀ ਜਿੱਥੇ ਜਿੱਤ ਹਾਸਲ ਕੀਤੀ ਸੀ ਪਰ ਦੂਜਾ ਪੁਆਇੰਟ ਇਹ ਹੈ ਕਿ 2019 ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਮੈਦਾਨ ਦੇ ਵਿੱਚ ਇਸ ਵਾਰ ਉਹ ਨਹੀਂ ਉਤਰੇ ਤਾਂ ਸੁਖਬੀਰ ਸਿੰਘ ਬਾਦਲ ਵਾਲੀ ਸੀਟ ਦੇ ਉੱਤੇ ਨੋਨੀ ਮਾਨ ਅਕਾਲੀ ਦਲ ਦੇ ਬੋਬੀ ਮਾਨ ਅੱਗੇ ਇਸ ਸਮੇਂ ਚੱਲ ਰਹੇ ਸੀਟਾਂ ਜਦੋਂ ਜ਼ਿਕਰ ਵੀ ਹੁੰਦਾ ਸੀ ਗੌਰਵ ਅਕਾਲੀ ਦਲ ਦੀ ਸੀਟਾਂ ਦੀ ਲੀਡ ਦਾ ਤਾਂ ਅਕਾਲੀ ਦਲ ਖੁਦ ਵੀ ਇਹਨਾਂ ਸੀਟਾਂ ਤੋਂ ਆਸ ਜਤਾਉਂਦਾ ਹੈ ਕਿ ਬਠਿੰਡਾ ਤੇ ਫਿਰੋਜ਼ਪੁਰ ਦੋ ਸੀਟਾਂ ਜਿਹੜੀਆਂ ਪਹਿਲਾਂ ਅਕਾਲੀ ਦਲ ਕੋਲੇ ਸੀ ਉਹਨਾਂ ਦੋ ਸੀਟਾਂ ਤੇ ਅਕਾਲੀ ਦਲ ਲੀਡ ਕਰ ਸਕਦਾ ਹੈ ਸੋ ਬਠਿੰਡਾ ਤੇ ਫਿਰੋਜ਼ਪੁਰ ਦੇ ਵਿੱਚ ਬਠਿੰਡਾ 'ਚ ਹਰਸਿਮਰਤ ਬਾਦਲ ਲੀਡ ਕਰ ਰਹੇ ਨੇ ਔਰ ਫਿਰੋਜ਼ਪੁਰ ਦੇ ਵਿੱਚ ਬੋਬੀ ਮਾਨ ਅੱਗੇ ਹੋ ਗਏ ਨੇ ਸੋ ਬਠਿੰਡਾ ਤੇ ਫਿਰੋਜ਼ਪੁਰ ਸੀਟਾਂ ਦੀ ਅਸੀਂ ਅਪਡੇਟ ਦੱਸ ਰਹੇ ਹਾਂ ਖਡੂਰ ਸਾਹਿਬ ਸੀਟ ਤੋਂ ਅੰਮ੍ਰਿਤਪਾਲ ਸਿੰਘ ਲਗਾਤਾਰ ਅੱਗੇ ਚੱਲ ਰਹੇ ਨੇ 26000 ਵੋਟਾਂ ਦੀ ਲੀਡ ਅੰਮ੍ਰਿਤਪਾਲ ਸਿੰਘ ਦੀ ਹੋ ਗਈ ਹੈ ਖਡੂਰ ਸਾਹਿਬ ਸੀਟ ਤੋਂ 26000 ਵੋਟਾਂ ਦੇ ਨਾਲ ਔਰ ਬਿਲਕੁਲ ਇਥੋਂ ਲੀਡ ਨੂੰ ਤੋੜਨਾ ਕਿਸੇ ਹੋਰ ਕੈਂਡੀਡੇਟ ਦੇ ਲਈ ਬਹੁਤ ਮੁਸ਼ਕਿਲ ਹੋਏਗਾ ਬਿਲਕੁਲ ਜਿਸ ਤਰੀਕੇ ਦਾ ਮੁਕਾਬਲਾ ਪੰਜਾਬ ਦੇ ਵਿੱਚ ਗੌਰਵ ਸੀਟਾਂ ਤੇ ਦਿਖ ਰਿਹਾ ਹੈ ਉਹਨਾਂ ਉਸ ਮੁਕਾਬਲੇ ਨੂੰ ਦੇਖ ਕੇ ਲੱਗਦਾ ਕਿ 26000 ਦੀ ਲੀਡ ਤੇ ਜਿਹੜਾ ਕੈਂਡੀਡੇਟ 20+ ਲੈ ਗਿਆ ਉਹਦੀ ਲੀਡ ਤੋੜਨੀ ਬਹੁਤ ਮੁਸ਼ਕਿਲ 1999 ਦੇ ਵਿੱਚ ਇਹੀ ਸੀਟ ਸੀ ਤਰਨਤਾਰਨ ਸੀ ਉਸ ਸਮੇਂ ਨਾਮ ਜਿੱਥੇ ਸਿਮਰਨਜੀਤ ਸਿੰਘ ਮਾਨ ਜਿੱਤੇ ਔਰ ਜੇਲ੍ਹ ਦੇ ਵਿੱਚ ਸੀ ਉਸ ਸਮੇਂ ਉਹ ਤਾਂ ਇਸ ਵਾਰ ਵੀ ਉਸ ਤਰੀਕੇ ਦੀ ਤਸਵੀਰ ਫਿਲਹਾਲ ਬਣਦੀ ਹੋਈ ਨਜ਼ਰ ਆ ਰਹੀ ਹੈ ਕਿ ਅੰਮ੍ਰਿਤਪਾਲ 26000 ਵੋਟਾਂ ਦੇ ਨਾਲ ਫਿਲਹਾਲ ਲੀਡ ਕਰ ਰਹੇ ਨੇ ਇੱਕ ਹੋਰ ਵੱਡੀ ਖਬਰ ਹੈ ਮੀਥੀਅਰ ਅੱਗੇ ਨੇ ਔਰ ਮੀਥੀਅਰ ਦੀ ਲੀਡ ਵੀ ਲਗਾਤਾਰ ਵਧਦੀ ਹੋਈ ਕਰੀਬ 30000 ਦੇ ਨੇੜੇ ਪਹੁੰਚ ਚੁੱਕੀ ਹੈ ਮੀਥੀਅਰ 29571 ਵੋਟਾਂ ਦੇ ਨਾਲ ਇਸ ਸਮੇਂ ਅੱਗੇ ਨੇ ਸੰਗਰੂਰ ਦੇ ਵਿੱਚ ਔਰ ਸੰਗਰੂਰ ਦੇ ਵਿੱਚ ਵੀ ਤੁਸੀਂ ਕਹਿ ਸਕਦੇ ਹੋ ਕਿ ਹੌਲੀ ਹੌਲੀ ਮੁਕਾਬਲਾ ਵਨ ਸਾਈਡਡ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਵਨ ਸਾਈਡ ਮੁਕਾਬਲਾ ਹੋ ਸਕਦਾ ਕਿ ਹੋ ਜਾਵੇ ਜਿਸ ਤਰੀਕੇ ਨਾਲ ਮੀਥੀਅਰ ਇਸ ਸਮੇਂ ਇੱਕ ਬਹੁਤ ਵੱਡੀ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ ਦੂਜੇ ਨੰਬਰ ਦੇ ਉੱਤੇ ਬੇਸ਼ੱਕ ਸਿਮਰਨਜੀਤ ਸਿੰਘ ਮਾਨ ਨੇ ਪਰ ਜੋ 30000 ਵੋਟਾਂ ਪਿੱਛੇ ਨੇ ਔਰ ਕਰੀਬ 2 ਘੰਟੇ ਦੀ ਕਾਊਂਟਿੰਗ ਦਾ ਪ੍ਰੋਸੈਸ ਨਿਕਲਣ ਤੋਂ ਬਾਅਦ ਤਾਂ ਮੀਥੀਅਰ ਦੀ ਲੀਡ ਨੂੰ ਤੋੜਨਾ ਸ਼ਾਇਦ ਮੁਸ਼ਕਿਲ ਹੋਏਗਾ ਰਾਜਧਾਨੀ ਜਿਸ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਸ਼ਾਇਦ ਅੱਜ ਆਪਣਾ ਗੜ ਬਚਾਉਣ 'ਚ ਕਾਮਯਾਬ ਹੋ ਜਾਵੇ ਬਿਲਕੁੁਲ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਲੀਡ ਕਰ ਰਹੇ ਨੇ ਚੰਨੀ ਦੀ ਲੀਡ ਵੀ ਕਾਫੀ ਵੱਡੀ ਹੈ ਚੰਨੀ 31000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ 31000 ਵੋਟਾਂ ਦੀ ਲੀਡ ਸੋ ਉਸ ਹਿਸਾਬ ਨਾਲ ਇਹ ਵੀ ਲੀਡ ਤੋੜਨੀ ਗੌਰਵ ਬੜੀ ਮੁਸ਼ਕਿਲ ਔਰ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਇਸ ਸਮੇਂ ਦੀ ਹੋ ਚੁੱਕੀ ਹੈ 31000 ਜੋ ਮੈਂ ਪਹਿਲਾਂ ਕਹਿ ਰਿਹਾ ਕਿ ਜਦੋਂ ਇੱਕ ਵਾਰ ਲੀਡ ਦੇਖੋ ਸ਼ੇਰ ਸਿੰਘ ਘੁਬਾਇਆ ਇਸ ਸਮੇਂ ਪਿੱਛੇ ਹੋਏ ਨੇ ਸਿਰਫ 1800 ਵੋਟਾਂ ਦੇ ਨਾਲ ਜਿਹੜੇ ਬੋਬੀ ਮਾਨ ਅੱਗੇ ਹੋਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ 1800 ਦੀ ਲੀਡ ਤੋੜਨੀ ਕੋਈ ਔਖੀ ਨਹੀਂ ਔਰ ਦੂਜੀ ਗੱਲ ਹੈ ਕਿ ਉਹ ਫਲਕਚੁਏਟ ਹੋ ਰਹੀ ਹੈ ਕਿ ਕਦੇ ਉੱਪਰ ਅਕਾਲੀ ਦਲ ਚਲਾ ਗਿਆ ਕਦੇ ਕਾਂਗਰਸ ਅੱਗੇ ਚਲੀ ਗਈ ਇਸ ਤਰੀਕੇ ਦਾ ਪੂਰਾ ਉੱਥੇ ਪਿਕਚਰ ਬਣਦੀ ਨਜ਼ਰ ਆ ਰਹੀ ਹੈ ਪਰ ਜਲੰਧਰ ਸੰਗਰੂਰ ਤੇ ਖਡੂਰ ਸਾਹਿਬ ਇਹ ਤਿੰਨ ਸੀਟਾਂ ਅਜਿਹੀਆਂ ਨੇ ਜਿੱਥੇ ਇੱਕ ਵਾਰ ਜਿਹੜੀ ਲੀਡ
ਹਾਸਲ ਕਰਨੀ ਸ਼ੁਰੂ ਕੀਤੀ ਉਹ ਲਗਾਤਾਰ ਇਨਕਰੀਜ਼ ਹੁੰਦੀ ਵੱਧਦੀ ਗਈ। ਅੱਛਾ ਉੱਥੋਂ ਲੁਧਿਆਣਾ ਦਾ ਬੜਾ ਦਿਲਚਸਪ ਹੈ ਗੌਰਵ, ਰਾਜਾ ਵੜਿੰਗ ਲੀਡ ਕਰ ਰਹੇ ਨੇ ਰਵਨੀਤ ਬਿੱਟੂ ਤੋਂ। ਮੁਕਾਬਲਾ ਬਿੱਟੂ ਤੇ ਰਾਜਾ ਦੇ ਵਿਚਕਾਰ ਹੀ ਹੈ। ਜਿਸ ਤਰੀਕੇ ਨਾਲ ਸ਼ੁਰੂਆਤੀ ਦੇਖਿਆ ਜਾ ਰਿਹਾ ਸੀ, ਪੱਪੀ ਪ੍ਰਾਸ਼ਰ ਪਛੜ ਗਏ ਨੇ, ਅਕਾਲੀ ਦਲ ਚੌਥੇ ਨੰਬਰ ਤੇ ਚਲਾ ਗਿਆ। ਸੋ ਬਿੱਟੂ ਤੇ ਰਾਜਾ ਦੇ ਵਿੱਚ ਸਖਤ ਮੁਕਾਬਲਾ, ਜ਼ਿਆਦਾ ਫਰਕ ਨਹੀਂ ਹੈ, 3-4 ਹਜ਼ਾਰ ਵੋਟਾਂ ਦੀ ਲੀਡ ਹੈ, ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਲੀਡ ਕਰ ਰਹੇ। ਬਿਲਕੁਲ, ਤੇ ਇਸ ਸਭ ਦੇ ਵਿਚਾਲੇ ਮੇਰੇ ਕੋਲ ਜਿਹੜੇ ਮੈਸੇਜ ਆ ਰਹੇ ਆ ਉਹਨਾਂ ਦਾ ਵੀ ਮੈਂ ਜ਼ਿਕਰ ਕਰ ਦਵਾਂ। ਸਾਡੇ ਨਾਲ ਸਾਡੇ ਦਰਸ਼ਕ ਆਸਟ੍ਰੇਲੀਆ ਤੋਂ ਵੀ ਨਾਲ ਜੁੜੇ ਹੋਏ ਨੇ। ਆਸਟ੍ਰੇਲੀਆ ਦੇ ਵਿੱਚ ਵੀ ਇਸ ਸਮੇਂ ਨਿਊਜ਼ 18 ਪੰਜਾਬ ਨੂੰ ਬਹੁਤ ਸਾਰੇ ਸਾਡੇ ਦਰਸ਼ਕ ਦੇਖ ਰਹੇ ਨੇ। ਨਿਊਜ਼ 18 ਦੇ ਉੱਤੇ ਭਰੋਸਾ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਔਰ ਇਸ ਸਭ ਦੇ ਵਿਚਾਲੇ ਅਪਡੇਟ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ। ਅਪਡੇਟ ਇਹ ਹੈ ਕਿ ਸਰਬਜੀਤ ਖਾਲਸਾ ਦੀ ਲੀਡ ਵੀ ਲਗਾਤਾਰ ਵੱਧ ਰਹੀ ਹੈ। ਬੇਸ਼ੱਕ ਅੰਮ੍ਰਿਤਪਾਲ ਦੀ ਤਰ੍ਹਾਂ ਉਹਨਾਂ ਦੀ ਲੀਡ ਦੀ ਰਫ਼ਤਾਰ ਥੋੜੀ ਜਿਹੀ ਮੱਠੀ ਹੈ, ਪਰ ਲੀਡ ਆਪਣੀ ਬਰਕਰਾਰ ਰੱਖਣ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਲਗਾਤਾਰ ਕਾਮਯਾਬ ਰਹੇ ਨੇ। ਔਰ ਲੀਡ ਇਹ ਵੱਧਦੀ 13,500 ਵੋਟਾਂ ਤੱਕ ਪਹੁੰਚ ਚੁੱਕੀ ਹੈ। 2 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਇਸ ਸਮੇਂ ਆਜ਼ਾਦ ਉਮੀਦਵਾਰ ਸਿੱਧੇ ਤੌਰ ਦੇ ਉੱਤੇ ਲੀਡ, ਤੇ ਲੀਡ ਵੀ ਅਜਿਹੀ ਜੋ ਕਾਫੀ ਵੱਡੀ ਨਜ਼ਰ ਆ ਰਹੀ ਹੈ। ਤਾਂ 2 ਸੀਟਾਂ ਦੇ ਉੱਤੇ ਲੱਗ ਰਿਹਾ ਹੈ ਕਿ ਜਿਹੜੇ ਆਜ਼ਾਦ ਉਮੀਦਵਾਰ ਨੇ ਸ਼ਾਇਦ ਉਹ ਜਿੱਤ ਹਾਸਲ ਕਰਨ ਦੇ ਵਿੱਚ ਵੀ ਕਾਮਯਾਬ ਹੋ ਜਾਣ। ਤਾਂ 2 ਸੀਟਾਂ, ਇੱਕ ਖਡੂਰ ਸਾਹਿਬ ਤੇ ਇੱਕ ਫਰੀਦਕੋਟ। ਔਰ ਕਰਮਜੀਤ ਅਨਮੋਲ ਬਹੁਤ ਸਟਰੋਂਗ ਲੱਗ ਰਹੇ ਸੀ, ਬਹੁਤ ਪਿੱਛੇ ਹੁੰਦੇ ਹੋਏ ਨਜ਼ਰ ਆ ਰਹੇ ਨੇ। ਦੂਜੇ ਨੰਬਰ ਦੇ ਉੱਤੇ ਬੇਸ਼ੱਕ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਪਰ ਸਰਬਜੀਤ ਖਾਲਸਾ 13-14 ਹਜ਼ਾਰ ਵੋਟਾਂ ਦੀ ਲੀਡ ਦੇ ਨਾਲ। ਔਰ ਗੌਰਵ ਇਹ ਵੀ ਬੜਾ ਦਿਲਚਸਪ ਹੈ, ਫਰੀਦਕੋਟ ਸੀਟ ਤੇ ਜਦੋਂ ਕੈਂਪੇਨ ਸਟਾਰਟ ਹੋਈ ਹੈ, ਕਰਮਜੀਤ ਅਨਮੋਲ ਜਦੋਂ ਉਤਰੇ ਨੇ ਚੋਣ ਮੈਦਾਨ ਦੇ ਵਿੱਚ, ਉਦੋਂ ਉਹ ਬਹੁਤ ਅੱਗੇ ਦਿਖਾਈ ਦੇ ਰਹੇ ਸੀ ਔਰ ਇਹ ਲੱਗ ਰਿਹਾ ਸੀ ਕਿ ਉਹਨਾਂ ਦੀ ਜਿੱਤ ਲਗਭਗ ਤੈਅ ਹੈ। ਪਰ ਸਡਨਲੀ ਜਿਹੜੇ ਪਿਛਲੇ 10 ਦਿਨ ਸੀਗੇ, ਪਿਛਲੇ 10 ਤੋਂ 12 ਦਿਨਾਂ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਅਚਾਨਕ ਪਿਕ ਕੀਤਾ, ਅਚਾਨਕ ਉਹਨਾਂ ਦੇ ਨਾਮ ਦੀ ਚਰਚਾ ਹੋਣ ਲੱਗ ਪਈ ਔਰ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਸਰਬਜੀਤ ਸਿੰਘ ਚਰਚਾ ਦੇ ਵਿੱਚ ਆ ਗਏ। ਵਾਰਾਣਸੀ ਦਾ ਰੁਖ ਕਰਦੇ ਹਾਂ, ਪ੍ਰਧਾਨ ਮੰਤਰੀ ਮੋਦੀ ਹੁਣ ਅੱਗੇ ਹੋ ਗਏ ਨੇ। ਵਾਰਾਣਸੀ ਤੋਂ ਪੀਐਮ ਮੋਦੀ ਲੀਡ ਕਰ ਰਹੇ ਨੇ ਕਾਂਗਰਸ ਦੇ ਅਜੇ ਰਾਏ ਤੋਂ। ਇਹ ਤਾਜ਼ਾ ਅਪਡੇਟ ਹੈ। ਇਹ ਬਹੁਤ ਵੱਡੀ ਇੱਕ ਰਾਹਤ ਭਰੀ ਖਬਰ ਬੀਜੇਪੀ ਦੇ ਆਗੂਆਂ ਦੇ ਲਈ, ਬੀਜੇਪੀ ਦੇ ਸਮਰਥਕਾਂ ਦੇ ਲਈ ਹੋਏਗੀ, ਕਿਉਂਕਿ ਇੱਕ ਪਾਸੇ ਅੰਕੜੇ 291 290 ਦੇ ਆਸ-ਪਾਸ ਫਸੇ ਹੋਏ ਨੇ ਔਰ ਦੂਜੇ ਪਾਸੇ ਜੇ ਪ੍ਰਧਾਨ ਮੰਤਰੀ ਦੀ ਸੀਟ ਦੇ ਉੱਤੇ ਕੁਐਸਚਨ ਮਾਰਕ ਖੜਾ ਹੋ ਗਿਆ ਸੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੋ ਜਾਂਦਾ ਹੈ। ਪਰ ਅਜੇ ਰਾਏ ਪਿੱਛੇ ਹੋ ਗਏ ਨੇ ਔਰ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਅੱਗੇ ਹੋ ਗਏ। ਔਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਅਮੇਠੀ ਤੋਂ ਬੀਜੇਪੀ ਦੀ ਸਮ੍ਰਿਤੀ ਇਰਾਨੀ, ਜਿਹੜੇ ਕਿਸ਼ੋਰੀ ਲਾਲ ਨੇ, ਉਹਨਾਂ ਨੇ ਇਸ ਸਮੇਂ ਲੀਡ ਬਣਾਈ ਹੋਈ ਹੈ। ਸਮ੍ਰਿਤੀ ਇਰਾਨੀ ਪਿਛਲੀ ਵਾਰ ਰਾਹੁਲ ਗਾਂਧੀ ਨੂੰ ਹਰਾ ਕੇ ਜਿੱਤੇ ਸੀ, ਇਸ ਵਾਰ ਪਿੱਛੇ ਚੱਲ ਰਹੇ ਨੇ ਔਰ ਬਹੁਤ ਵੱਡੀ ਲੀਡ ਹੈ ਕਿਸ਼ੋਰੀ ਲਾਲ ਦੇ ਕੋਲ 9500, ਕਰੀਬ 10,000 ਵੋਟਾਂ ਦੇ ਨਾਲ ਸਮ੍ਰਿਤੀ ਇਰਾਨੀ ਇਸ ਸਮੇਂ ਪਿੱਛੇ ਚੱਲ ਰਹੇ ਨੇ। ਸੋ ਕਾਂਗਰਸ ਦੇ ਕਿਸ਼ੋਰੀ ਲਾਲ ਲੀਡ ਕਰ ਰਹੇ ਨੇ ਅਮੇਠੀ ਸੀਟ ਤੋਂ, ਰਾਏਬਰੇਲੀ ਤੋਂ ਰਾਹੁਲ ਗਾਂਧੀ ਲੀਡ ਕਰ ਰਹੇ ਨੇ ਔਰ ਅਮੇਠੀ ਤੋਂ ਕਿਸ਼ੋਰੀ ਲਾਲ। ਤਸਵੀਰਾਂ ਦਿਖਾ ਰਹੇ ਹਾਂ, ਸਮ੍ਰਿਤੀ ਇਰਾਨੀ ਦੁਬਾਰਾ ਅਮੇਠੀ ਤੋਂ ਚੋਣ ਲੜ ਰਹੇ ਨੇ ਔਰ ਇਸ ਵਾਰ ਪਿੱਛੇ ਨੇ। ਕਿਸ਼ੋਰੀ ਲਾਲ ਕਾਂਗਰਸ ਦੇ ਅੱਗੇ ਜਾ ਰਹੇ ਨੇ ਅਮੇਠੀ ਸੀਟ ਤੋਂ। ਅਮੇਠੀ ਸੀਟ ਗਾਂਧੀ ਪਰਿਵਾਰ ਦੀ ਜੱਦੀ ਸੀਟ ਮੰਨੀ ਗਈ ਹੈ ਔਰ ਇਸ ਵਾਰ ਗਾਂਧੀ ਪਰਿਵਾਰ ਦਾ ਮੈਂਬਰ ਉਸ ਸੀਟ ਤੋਂ ਨਹੀਂ ਲੜਿਆ। ਰਾਹੁਲ ਅਮੇਠੀ ਤੋਂ ਲੜਦੇ ਸੀ, ਰਾਹੁਲ ਰਾਏਬਰੇਲੀ ਪਹੁੰਚ ਗਏ ਔਰ ਅਮੇਠੀ ਸੀਟ ਕਿਸ਼ੋਰੀ ਲਾਲ ਨੂੰ ਦੇ ਦਿੱਤੀ। ਕਿਸ਼ੋਰੀ ਲਾਲ ਲੀਡ ਕਰ ਰਹੇ ਨੇ। ਤੇ ਇਸ ਸਭ ਦੇ ਵਿਚਾਲੇ ਅਸੀਂ ਵਾਰਾਣਸੀ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ। ਵਾਰਾਣਸੀ ਦੀ ਸੀਟ ਦੇ ਉੱਤੇ ਜਦੋਂ ਪ੍ਰਧਾਨ ਮੰਤਰੀ ਪਹਿਲਾਂ ਪਿੱਛੇ ਚੱਲ ਰਹੇ ਸੀ, 4000 ਵੋਟਾਂ ਦੇ ਨਾਲ ਪਿੱਛੇ ਹੋ ਗਏ ਸੀ ਔਰ ਵਾਪਸੀ ਉਹਨਾਂ ਨੇ ਕੀਤੀ ਹੈ। ਔਰ ਇਸ ਸਮੇਂ ਜੋ ਸਾਡੇ ਕੋਲ ਜਾਣਕਾਰੀ ਹੈ, ਲੀਡ ਬਹੁਤ ਵੱਡੀ ਨਹੀਂ ਹੈ, ਸਿਰਫ 400 ਵੋਟਾਂ ਦੀ ਹੀ ਲੀਡ ਫਿਲਹਾਲ ਅਜੇ ਰਾਏ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਹੈਗੀ ਹੈ। ਹਾਲਾਂਕਿ ਜੋ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ, ਵਾਰਾਣਸੀ ਦੇ ਵਿੱਚ ਵੀ ਹੋ ਸਕਦਾ ਹੈ ਕਿ ਕਿਸੇ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੇ ਈਵੀਐਮ ਖੁੱਲੇ ਹੋਣ, ਰਾਏ ਅਜੇ ਰਾਏ ਦੇ ਪੱਖ ਦੇ ਵਿੱਚ ਉਹ ਚਲੇ ਗਏ, ਪਰ ਬਾਕੀ ਦੇ ਜਿਹੜੇ ਜਿਵੇਂ ਖੁੱਲਣਗੇ ਤਾਂ ਉਹ ਥੋੜੀ ਦੇਰ ਦੇ ਵਿੱਚ ਪਿਕਚਰ ਕਲੀਅਰ ਹੋਏਗੀ ਕਿ ਆਖਿਰ ਕੀ ਕੁਝ ਹੁੰਦਾ ਹੈ। ਇਸ ਸਭ ਦੇ ਵਿਚਾਲੇ ਪਟਿਆਲਾ ਦਾ ਰੁਖ ਕਰਦੇ ਹਾਂ। ਪਟਿਆਲਾ ਤੋਂ ਇਸ ਸਮੇਂ ਸਾਡੇ ਕੋਲ ਖਬਰ ਹੈ, ਪੰਜਾਬ ਦੀਆਂ 2 ਸੀਟਾਂ ਦੇ ਉੱਤੇ ਬੜਾ ਜ਼ਬਰਦਸਤ ਫਸਵਾ ਮੁਕਾਬਲਾ। ਇੱਕ ਹੈ ਪਟਿਆਲਾ, ਦੂਜੀ ਹੈ ਅਨੰਦਪੁਰ ਸਾਹਿਬ। ਬੇहद ਘੱਟ ਮਾਰਜਨ ਹੈ ਪਟਿਆਲਾ ਤੇ ਅਨੰਦਪੁਰ ਸਾਹਿਬ ਦੀ ਸੀਟ ਦੇ ਉੱਤੇ। ਪਟਿਆਲਾ 'ਚ ਡਾਕਟਰ ਧਰਮਵੀਰ ਗਾਂਧੀ 483 ਵੋਟਾਂ ਦੇ ਨਾਲ ਅੱਗੇ ਨਿਕਲੇ ਨੇ, ਯਾਨੀ ਕਿ ਲੀਡ ਇੱਕ ਵਾਰ ਫਿਰ ਤੋਂ ਹਾਸਲ ਕਰ ਲਈ ਹੈ। ਦੂਜੇ ਨੰਬਰ ਦੇ ਉੱਤੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਡਾਕਟਰ ਬਲਬੀਰ ਆਮ ਆਦਮੀ ਪਾਰਟੀ ਦੇ ਨਜ਼ਰ ਆ ਰਹੇ ਨੇ। ਪ੍ਰਨੀਤ ਕੌਰ ਜੋ ਫਿਲਹਾਲ ਜਾਣਕਾਰੀ ਹੈ ਤੀਜੇ ਨੰਬਰ ਦੇ ਉੱਤੇ ਨੇ। ਔਰ ਦੂਜੇ ਪਾਸੇ ਮੈਂ ਰੁਕ ਕਰਨਾ ਜਿਹੜੀ ਸੀਟ ਦਾ ਅਨੰਦਪੁਰ ਸਾਹਿਬ ਦਾ ਮੈਂ ਜ਼ਿਕਰ ਕਰ ਰਿਹਾ, ਮਲਵਿੰਦਰ ਕੰਗ ਇੱਕ ਵਾਰ ਫਿਰ ਤੋਂ ਲੀਡ ਲੈਂਦੇ ਹੋਏ। ਮਲਵਿੰਦਰ ਕੰਗ ਇਸ ਸਮੇਂ ਕਰੀਬ 1600 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ। ਤਾਂ ਲੀਡ ਬਹੁਤ ਵੱਡੀ ਨਹੀਂ ਹੈ। ਜਿਹੜੀਆਂ ਪੰਜਾਬ ਦੀਆਂ ਸੀਟਾਂ ਜਿਨ੍ਹਾਂ ਦੇ ਉੱਤੇ ਇੰਤਜ਼ਾਰ ਕਰਨਾ ਹੋਏਗਾ ਤੁਹਾਨੂੰ ਨਤੀਜਿਆਂ ਦੇ ਲਈ, ਇੱਕ ਹੈ ਪਟਿਆਲਾ ਦੀ ਸੀਟ, ਅਨੰਦਪੁਰ ਸਾਹਿਬ ਦੀ ਸੀਟ, ਉਸ ਤੋਂ ਬਾਅਦ ਫਿਰੋਜ਼ਪੁਰ ਦੀ ਸੀਟ, ਬਠਿੰਡਾ ਦੀ ਸੀਟ, ਲੁਧਿਆਣਾ ਦੀ ਸੀਟ। ਤਾਂ ਇੱਥੇ ਤਾਂ ਬੜਾ ਜ਼ਬਰਦਸਤ ਔਰ ਟਾਈਟ ਮੁਕਾਬਲਾ ਨਜ਼ਰ ਆ ਰਿਹਾ। ਮੈਂ ਫਤਿਹਗੜ੍ਹ ਸਾਹਿਬ ਦਾ ਅਪਡੇਟ ਕਰ ਦਵਾਂ। ਫਤਿਹਗੜ੍ਹ ਸਾਹਿਬ ਦੇ ਜਿਹੜੇ ਸਾਡੇ ਨਾਲ ਜੁੜੇ ਹੋਣੇ ਆ ਦਰਸ਼ਕ, ਇਸ ਸਮੇਂ ਗੁਰਪ੍ਰੀਤ ਸਿੰਘ ਜੀਪੀ
10,000 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ। ਡਾਕਟਰ ਅਮਰ ਸਿੰਘ ਇਸ ਸਮੇਂ ਅੱਗੇ ਚੱਲ ਰਹੇ ਨੇ ਕਰੀਬ 10,000 ਵੋਟਾਂ ਦੇ ਨਾਲ। ਡਾਕਟਰ ਅਮਰ ਸਿੰਘ ਮੌਜੂਦਾ ਐਮਪੀ ਨੇ, ਕਾਂਗਰਸ ਨੇ ਉਹਨਾਂ ਨੂੰ ਇੱਕ ਵਾਰ ਦੁਬਾਰਾ ਟਿਕਟ ਦਿੱਤੀ ਔਰ ਡਾਕਟਰ ਅਮਰ ਸਿੰਘ ਮਾਰਜਨ ਇਸ ਸਮੇਂ 10,000 ਵੋਟਾਂ ਦਾ ਹੈ। ਪਰ ਪਟਿਆਲਾ ਤੇ ਅਨੰਦਪੁਰ ਬਹੁਤ ਇੰਟਰਸਟਿੰਗ। ਪਟਿਆਲਾ ਦੇ ਵਿੱਚ ਸਿਰਫ 400 ਵੋਟਾਂ ਦਾ ਮਾਰਜਨ ਹੈ। ਡਾਕਟਰ ਗਾਂਧੀ 400 ਵੋਟਾਂ ਤੇ ਅੱਗੇ ਹੋ ਗਏ ਨੇ, ਪਰ ਆਨੰਦਪੁਰ ਸਾਹਿਬ ਦੇ ਵਿੱਚ 1000 ਵੋਟਾਂ ਦੇ ਕਰੀਬ ਮਾਰਜਨ ਹੈ। ਜਿਹੜੇ ਆਮ ਆਦਮੀ ਪਾਰਟੀ ਦੇ ਮਲਵਿੰਦਰ ਕੰਗ ਨੇ ਉਹ ਕਰੀਬ 1000 ਤੋਂ ਥੋੜੀਆਂ ਜ਼ਿਆਦਾ ਵੋਟਾਂ ਨੇ ਜਿਸ ਤੇ ਅੱਗੇ ਨੇ। ਉਧਰ ਕਰਨਾਲ 'ਚ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਅੱਗੇ ਹੋ ਗਏ ਨੇ ਰੁਝਾਨਾਂ ਦੇ ਵਿੱਚ। ਇੱਥੇ ਵੀ ਕਾਫੀ ਫਲਕਚੁਏਟ ਹੋ ਰਿਹਾ ਹੈ, ਪਰ 10,000 ਵੋਟਾਂ ਦੇ ਨਾਲ ਜਿਹੜੀ ਹੈ ਉਹ ਲੀਡ ਹੋ ਗਈ ਹੈ ਮਨੋਹਰ ਲਾਲ ਖੱਟਰ ਦੀ। ਦਿਵਿਆਂਸ਼ੂ ਬੁੱਧੀ ਰਾਜਾ ਕਾਂਗਰਸ ਦੇ, ਉਹਨਾਂ ਦੇ ਨਾਲ ਮਨੋਹਰ ਲਾਲ ਖੱਟਰ ਦਾ ਮੁਕਾਬਲਾ ਹੈ। ਔਰ ਮਨੋਹਰ ਲਾਲ ਖੱਟਰ ਵੀ ਬਹੁਤ ਇੰਟਰਸਟਿੰਗ ਇਸ ਕਰਕੇ ਹੈ ਕਿਉਂਕਿ ਲਗਾਤਾਰ ਅੱਗੇ ਪਿੱਛੇ ਕਰਨਾਲ ਦੀ ਸੀਟ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਕਰਨਾਲ ਤੋਂ ਸਾਬਕਾ ਸੀਐਮ ਮਨੋਹਰ ਲਾਲ ਇੱਕ ਵਾਰ ਫਿਰ ਤੋਂ ਲੀਡ ਲੈਂਦੇ ਹੋਏ ਨਜ਼ਰ ਆ ਰਹੇ ਨੇ ਔਰ ਬੀਜੇਪੀ ਦੇ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਨੂੰ ਲੈ ਕੇ ਮੈਂ ਲਗਾਤਾਰ ਅਪਡੇਟ ਦੇ ਰਿਹਾ। ਇੱਕ ਪਾਸੇ ਮਨੋਹਰ ਲਾਲ ਲੀਡ ਇਸ ਸਮੇਂ ਕਰਦੇ ਨਜ਼ਰ ਆ ਰਹੇ ਨੇ, ਜਦਕਿ ਬੁੱਧੀ ਰਾਜਾ ਦਿਵਿਆਂਸ਼ੂ ਬੁੱਧੀ ਰਾਜਾ ਕਾਂਗਰਸ ਦੇ ਪਿੱਛੇ ਹੋ ਗਏ ਨੇ ਔਰ ਇਹ ਲਗਾਤਾਰ ਅਪਡੇਟ ਦੇ ਰਹੇ ਆ। ਔਰ ਇਸ ਸਭ ਦੇ ਵਿਚਾਲੇ ਸਮ੍ਰਿਤੀ ਇਰਾਨੀ ਪਿੱਛੇ ਨੇ, ਪ੍ਰਧਾਨ ਮੰਤਰੀ ਅੱਗੇ ਨੇ। ਔਰ ਇੱਕ ਹੋਰ ਅਪਡੇਟ ਹਿਮਾਚਲ ਦੀ ਮੰਡੀ ਸੀਟ ਤੋਂ ਅਸੀਂ ਅਪਡੇਟ ਦੇ ਦਿੰਦੇ ਹਾਂ। ਕੰਗਣਾ ਰਣੌਤ ਅੱਗੇ ਹੋ ਗਏ ਨੇ ਮੰਡੀ ਸੀਟ, ਜਿੱਥੋਂ ਵਿਕਰਮਾਦਿੱਤਿਆ ਸਿੰਘ ਦੇ ਨਾਲ ਮੁਕਾਬਲਾ ਹੈ। ਵਿਕਰਮਾਦਿੱਤਿਆ ਸਿੰਘ ਵੀਰਭੱਦਰ ਸਿੰਘ ਦੇ ਬੇਟੇ ਨੇ, ਹਿਮਾਚਲ ਦੇ ਸਾਬਕਾ ਸੀਐਮ ਵੀਰਭੱਦਰ ਸਿੰਘ। ਉਹਨਾਂ ਦੀ ਇਹ ਜੱਦੀ ਸੀਟ ਮੰਨੀ ਗਈ ਹੈ ਉਹਨਾਂ ਦੇ ਪਰਿਵਾਰ ਦੀ। ਇਸ ਵਾਰ ਵਿਕਰਮਾਦਿੱਤਿਆ ਨੂੰ ਕੰਗਣਾ ਰਣੌਤ ਦੇ ਸਾਹਮਣੇ ਖੜਾ ਕੀਤਾ ਗਿਆ ਸੀ। ਕੰਗਣਾ ਰਣੌਤ ਇਸ ਵੇਲੇ 17,000 ਦੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਵਿਕਰਮਾਦਿੱਤਿਆ ਸਿੰਘ ਤੋਂ। ਸੋ ਬੜਾ ਦਿਲਚਸਪ ਹੈ, ਬੜਾ ਇੰਟਰਸਟਿੰਗ ਹੈ ਮੰਡੀ ਸੀਟ, ਜਿੱਥੋਂ ਕੰਗਣਾ ਰਣੌਤ 17,000 ਦੀ ਲੀਡ ਲੈ ਕੇ ਚੱਲ ਰਹੇ ਨੇ। ਜੀ ਬਿਲਕੁਲ। ਇਸ ਸਭ ਦੇ ਵਿਚਾਲੇ ਦੱਸ ਦਵਾਂ ਕਿ ਜਿਹੜੀ ਲੁਧਿਆਣਾ ਦੇ ਵਿੱਚ ਬਿੱਟੂ ਦੀ ਜਿਹੜੀ ਟ੍ਰੇਲ ਹੈ, ਯਾਨੀ ਕਿ ਰਾਜਾ ਵੜਿੰਗ ਦੀ ਲੀਡ ਕਰੀਬ 5,000 ਵੋਟਾਂ ਦੀ ਹੋ ਚੁੱਕੀ ਹੈ। ਯਾਨੀ ਕਿ ਲੁਧਿਆਣਾ ਦੇ ਵਿੱਚ ਜਿਹੜਾ ਇੱਕ ਫਸਵਾਂ ਮੁਕਾਬਲਾ ਹੌਲੀ ਸ਼ਾਇਦ ਰਾਜਾ ਵੜਿੰਗ ਵਾਲੇ ਪਾਸੇ ਜਾਂਦਾ ਨਜ਼ਰ ਆਵੇ। ਪਰ ਆਪਾਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਕਿ ਰਾਉਂਡ ਦਰ ਰਾਉਂਡ VOTING ਦੀ ਕਾਊਂਟਿੰਗ ਕੀਤੀ ਜਾ ਰਹੀ ਹੈ। ਤਾਂ ਅਗਲੇ ਕੁਝ ਰਾਉਂਡ ਜਦੋਂ ਖੁੱਲਣਗੇ, ਇਹ ਆਮ ਤੌਰ ਤੇ ਹੁੰਦਾ ਹੈ ਕਿ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਕਈ ਪਿੰਡ ਇੱਕ ਪਾਸੇ ਖੁੱਲ ਜਾਂਦੇ ਨੇ, ਕਈ ਪਿੰਡ ਇੱਕ ਪਾਸੇ ਭੁਗਤ ਜਾਂਦੇ ਨੇ। ਇੱਕ ਪਿੰਡ ਦੇ ਵਿੱਚ 5,000 ਵੋਟ ਹੈ, ਕਈ ਵੱਡੇ ਪਿੰਡ ਹੁੰਦੇ ਨੇ, ਜਾਂ ਫਿਰ ਕੋਈ ਹਲਕਾ ਲੁਧਿਆਣਾ ਦਾ ਆਪਾਂ ਜ਼ਿਕਰ ਕਰੀਏ ਤਾਂ ਅਲੱਗ-ਅਲੱਗ ਹਲਕੇ ਨੇ ਔਰ ਬਹੁਤ ਸਾਰੇ ਅਜਿਹੇ ਨੇ ਜਿੱਥੇ ਬਿਲਕੁਲ ਬਿੱਟੂ ਨੂੰ ਵੋਟਾਂ ਪੈ ਸਕਦੀਆਂ ਜਾਂ ਫਿਰ ਰਾਜਾ ਵੜਿੰਗ ਵਾਲੇ ਪਾਸੇ ਜਾ ਸਕਦਾ ਹੈ। ਤਾਂ ਇਹ ਅੰਕੜਾ ਬਦਲ ਸਕਦਾ। 5,000 ਦੀ ਲੀਡ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲੋਕ ਸਭਾ ਦੇ ਵਿੱਚ ਤਾਂ ਨਹੀਂ ਹੈ, ਇਹ ਬਦਲ ਸਕਦੀ। ਬਿਲਕੁਲ ਲੱਖਾਂ ਗੌਰਵ ਕਰੀਬ 10-10 ਲੱਖ ਵੋਟ ਪੋਲ ਹੁੰਦੀ ਹੈ। 10-10 ਲੱਖ ਵੋਟ ਦੇ ਵਿੱਚੋਂ ਤੁਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹੋ? ਅਜੇ ਤੇ ਗਿਣੀਆਂ ਹੀ 1-1.5 ਲੱਖ। ਮੈਂ ਉਹੀ ਕਹਿ ਰਿਹਾ ਸੀ ਕਿ ਤੁਸੀਂ ਟੋਟਲ ਅੰਕੜਾ ਹੁਣ ਦੇਖੋ ਤਾਂ ਹਰ ਕਿਸੇ ਦੇ ਖਾਤੇ 'ਚ 35,000 30,000 40,000 ਐਵੇਂ ਵੋਟਾਂ ਆਈਆਂ। ਟੋਟਲ ਕਰੋਗੇ ਸਾਰਾ ਤਾਂ ਕਰੀਬ 1.5 ਲੱਖ 1.5 ਲੱਖ ਦੇ ਕਰੀਬ ਹੀ ਵੋਟਾਂ ਦੀ ਗਿਣਤੀ ਹੋਈ ਹੈ। ਅਜੇ 8-9 ਲੱਖ ਵੋਟਾਂ ਦੀ ਗਿਣਤੀ ਬਾਕੀ ਹੈ। 8 ਲੱਖ ਬਹੁਤ 8.5 ਲੱਖ ਵੋਟ ਜੇ ਗਿਣੀ ਜਾਣੀ ਹੈ ਤਾਂ ਉਸ ਦੇ ਵਿੱਚ ਕਿਸ ਤਰੀਕੇ ਦੇ ਫੇਰ ਬਦਲ, ਕਿਸ ਤਰੀਕੇ ਦੇ ਉਤਾਰ ਚੜਾਅ ਨਜ਼ਰ ਆ ਸਕਦੇ ਨੇ, ਨਜ਼ਰ ਰੱਖਾਂਗੇ। ਪੰਜਾਬ ਦੀਆਂ 3 ਸੀਟਾਂ ਐਸੀਆਂ ਨੇ ਜਿੱਥੇ 30,000 ਤੋਂ ਵੱਧ ਦੀ ਲੀਡ ਹੋ ਗਈ ਹੈ। ਚਰਨਜੀਤ ਚੰਨੀ 34,121 ਵੋਟਾਂ ਦੇ ਨਾਲ ਅੱਗੇ ਵਧ ਰਹੇ ਨੇ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 30,978 ਵੋਟਾਂ ਨਾਲ ਅੱਗੇ ਜਾ ਰਹੇ ਨੇ ਔਰ ਸੰਗਰੂਰ ਤੋਂ ਮੀਤ ਹੇਅਰ 33,241 ਵੋਟਾਂ ਦੇ ਨਾਲ ਲੀਡ ਕਰ ਰਹੇ ਨੇ। ਜ਼ਬਰਦਸਤ ਮਾਰਜਨ ਤਿੰਨੇ ਸੀਟਾਂ ਤੇ ਹੈ ਔਰ ਇਹ ਸੀਟਾਂ ਲਗਭਗ ਹੁਣ ਤੈਅ ਹੋਣ ਵਾਲੇ ਪਾਸੇ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਰੋਜ਼ਾਨਾ ਦੇ ਮੁਤਾਬਕ। ਫਿਗਰਸ ਅਪਡੇਟ ਕਰ ਦਿੰਨੇ ਗੌਰਵ। ਅਪਡੇਟ ਇਸ ਤਰੀਕੇ ਨਾਲ ਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ 2 ਸੀਟਾਂ ਦੇ ਉੱਤੇ ਹੁਣ ਅੱਗੇ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਇੱਕ ਬਠਿੰਡਾ ਤੇ ਦੂਜੀ ਫਿਰੋਜ਼ਪੁਰ। ਇਹ 2 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਲੀਡ ਕਰ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ 2 ਸੀਟਾਂ ਦੇ ਉੱਤੇ ਲੀਡ ਕਰ ਰਹੀ ਹੈ। ਕਾਂਗਰਸ ਸਭ ਤੋਂ ਵੱਡੀ ਧਿਰਤਾ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ। ਸਾਡੇ ਐਗਜ਼ਿਟ ਪੋਲ ਵੀ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਸਮੇਂ ਰੁਝਾਨ ਕਾਂਗਰਸ ਪਾਰਟੀ ਵਾਲੇ ਪਾਸੇ ਹੈ ਔਰ ਕਾਂਗਰਸ 7 ਸੀਟਾਂ ਦੇ ਉੱਤੇ ਇਸ ਸਮੇਂ ਲੀਡ ਕਰ ਰਹੀ ਹੈ। ਬੀਜੇਪੀ ਕਿਸੇ ਵੀ ਸੀਟ ਦੇ ਉੱਤੇ ਨਹੀਂ ਹੈ ਕਿਉਂਕਿ ਕਿਤੇ 100 ਸੀਟ ਵੋਟਾਂ ਦੇ ਨਾਲ ਅੱਗੇ ਹੋ ਗਏ, ਪਿੱਛੇ ਹੋ ਗਏ। ਇੱਕ ਗੁਰਦਾਸਪੁਰ ਵਾਲੀ ਸੀਟ ਦੇ ਉੱਤੇ ਸੀ, ਉੱਥੇ ਵੀ ਫਲਕਚੁਏਟ ਲਗਾਤਾਰ ਹੋ ਰਿਹਾ ਹੈ। ਜਦਕਿ ਅਦਰਸ ਬਹੁਤ ਇੰਟਰਸਟਿੰਗ ਹੈ ਔਰ ਅਦਰਸ ਦੇ ਵਿੱਚ ਤਾਂ ਇਹ ਲੱਗ ਰਿਹਾ ਕਿ ਸ਼ਾਇਦ ਇਹ ਦੋਵੇਂ ਸੀਟਾਂ ਜਿੱਤ ਵਾਲੇ ਪਾਸੇ ਵੀ ਕਲੀਅਰ। ਬਿਲਕੁਲ ਜਿੱਤ ਵਾਲੇ ਪਾਸੇ, ਕਿਉਂਕਿ ਜਿਸ ਤਰੀਕੇ ਦਾ ਗੌਰਵ ਫਸਵਾ ਮੁਕਾਬਲਾ ਹੈ ਜੀ, ਤਾਂ ਉੱਥੇ 10-12-15,000 ਦੀ ਲੀਡ ਨੂੰ ਕਵਰ ਕਰਨਾ ਆਪਣੇ ਆਪ 'ਚ ਬਹੁਤ ਮੁਸ਼ਕਿਲ ਹੈ। ਬੀਜੇਪੀ ਜੇ 2 ਸੀਟਾਂ ਤੇ ਬੀਜੇਪੀ ਨੂੰ ਥੋੜੀ ਬਹੁਤ ਉਮੀਦ ਹੈ, ਜਿੱਥੇ ਮੁਕਾਬਲੇ 'ਚ ਹੈ ਇੱਕ ਲੁਧਿਆਣਾ ਸੀਟ ਹੈ ਔਰ ਇੱਕ ਗੁਰਦਾਸਪੁਰ ਸੀਟ ਹੈ। ਲੁਧਿਆਣਾ ਸੀਟ ਤੋਂ ਮਾਰਜਨ 4-5 ਹਜ਼ਾਰ ਦਾ ਹੈ, ਉਸ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਔਰ ਦੂਸਰੇ ਪਾਸੇ ਜਿਹੜਾ ਹੈ ਮਾਰਜਨ ਉਹ ਬਹੁਤ ਘੱਟ ਵੋਟਾਂ ਦਾ ਸੁਖਜਿੰਦਰ ਰੰਧਾਵਾ ਦੇ ਨਾਲ। ਆਪਾਂ ਪਹਿਲਾਂ ਦੇਖ ਲਈ 100-150 ਵੋਟਾਂ ਦਾ। ਸੋ ਇੱਥੇ ਜਗਦੀਪ ਸਿੰਘ ਕਾਕਾ ਬਰਾੜ ਤੇ ਸ਼ੇਰ ਸਿੰਘ ਘੁਬਾਇਆ ਦੋਨੇ ਪਿੱਛੇ ਹੋ ਗਏ ਨੇ। ਨਵਦੇਵ ਸਿੰਘ ਬੌਬੀ ਮਾਨ ਅੱਗੇ ਵਧ ਗਏ।
ਠੀਕ ਹੈ, ਤਾਂ ਅਸੀਂ ਇੱਕ ਹੋਰ ਅਪਡੇਟ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਪੰਜਾਬ ਦੀ ਸਥਿਤੀ ਕਿਸ ਤਰੀਕੇ ਦੇ ਨਾਲ ਆ, ਉਹ ਵੀ ਤੁਹਾਡੇ ਤੱਕ ਰੱਖਣ ਦੀ ਕੋਸ਼ਿਸ਼ ਹੈ ਔਰ ਪੂਰੇ ਦੇਸ਼ ਦੇ ਵਿੱਚ ਅੱਛਾ ਬੀਜੇਪੀ ਐਨਡੀਏ ਦਾ ਅੰਕੜਾ 300 ਤੋਂ ਪਾਰ ਇੱਕ ਵਾਰ ਫਿਰ ਤੋਂ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਨਿਊਜ਼ 18 ਪੰਜਾਬ ਦੇ ਉੱਤੇ ਇਹ ਅਪਡੇਟ
ਸੰਗਰੂਰ, दूसरी है ਹੁਸ਼ਿਆਰਪੁਰ और तीसरी है आनंदपुर साहिब। ਇਸ ਤੋਂ ਬਾਅਦ ਅਸੀਂ ਪੰਜਾਬ ਦੀ ਇੱਕ ਇੱਕ ਸੀਟ ਤੁਹਾਡੇ ਤੱਕ ਪਹੁੰਚਾਵਾਂਗੇ, ਇੱਕ ਇੱਕ ਕਰਕੇ 13 ਦੀਆਂ 13 ਸੀਟਾਂ ਤੁਹਾਡੇ ਤੱਕ ਪਹੁੰਚਾਵਾਂਗੇ। ਜਿਹੜੇ ਫੇਸਬੁੱਕ ਦੇ ਜ਼ਰੀਏ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਸਾਡੇ ਤੱਕ ਆਪਣੇ ਸਵਾਲ ਪਹੁੰਚਾ ਸਕਦੇ।
ਅਮਰ ਸਿੰਘ ਲੀਡ ਲੈ ਰਹੇ ਨੇ। ਦੂਜੇ ਨੰਬਰ ਦੇ ਉੱਤੇ ਨੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਕਾਂਗਰਸ ਛੱਡ ਕੇ ਉੱਧਰ ਗਏ। ਉਸ ਤੋਂ ਬਾਅਦ ਤੀਜੇ ਨੰਬਰ ਦੇ ਉੱਤੇ ਨੇ ਭਾਰਤੀ ਜਨਤਾ ਪਾਰਟੀ ਦੇ ਗੇਜਾ ਰਾਮ ਔਰ ਚੌਥੇ ਨੰਬਰ ਦੇ ਉੱਤੇ ਨੇ ਅਕਾਲੀ ਦਲ ਦੇ ਬਿਕਰਮਜੀਤ ਖਾਲਸਾ। ਸੋ ਗੁਰਦਾਸਪੁਰ ਸੀਟ ਤੇ ਬੜਾ ਇੰਟਰਸਟਿੰਗ ਹੈ, 9000 ਦੇ ਕਰੀਬ ਲੀਡ ਹੈ, ਪਰ ਸੁਖਜਿੰਦਰ ਸਿੰਘ ਰੰਧਾਵਾ ਲੀਡ ਕਰ ਰਹੇ ਨੇ ਦਿਨੇਸ਼ ਬੱਬੂ ਤੋਂ। ਬੀਜੇਪੀ ਦੇ ਦਿਨੇਸ਼ ਬੱਬੂ ਦੇ ਨਾਲ ਉਹਨਾਂ ਦਾ ਮੁਕਾਬਲਾ ਹੈ ਗੁਰਦਾਸਪੁਰ ਸੀਟ ਦਾ। ਉਸ ਤੋਂ ਬਾਅਦ ਸੀਟ ਆ ਜਾਂਦੀ ਹੈ ਹੁਸ਼ਿਆਰਪੁਰ ਦੇ ਵਿੱਚ ਅਨੀਤਾ ਸੋਮ ਪ੍ਰਕਾਸ਼ ਬੀਜੇਪੀ ਦੇ ਨੇ ਔਰ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਨੇ। ਡਾਕਟਰ ਰਾਜਕੁਮਾਰ ਚੱਬੇਵਾਲ ਲੀਡ ਕਰ ਰਹੇ ਨੇ ਹੁਸ਼ਿਆਰਪੁਰ ਸੀਟ ਤੋਂ, ਪਰ ਇੱਥੇ ਮੁਕਾਬਲਾ ਕਾਂਗਰਸ ਦੇ ਨਾਲ ਹੈ। ਅਨੀਤਾ ਸੋਮ ਪ੍ਰਕਾਸ਼ ਤੀਸਰੇ ਨੰਬਰ ਤੇ ਨੇ। ਇਹ ਵੀ ਬੜਾ ਇੰਟਰਸਟਿੰਗ ਹੁੰਦਾ ਹੈ ਜਾਨਣਾ, ਜਦੋਂ 4 ਧਿਰੀ ਮੁਕਾਬਲਾ ਹੋਵੇ ਸਭ ਤੋਂ ਵੱਧ ਲੀਡ ਔਰ ਜ਼ਬਰਦਸਤ ਲੀਡ ਲੈ ਕੇ ਜੇ ਕੋਈ ਕੈਂਡੀਡੇਟ ਅੱਗੇ ਵੱਧ ਰਿਹਾ ਹੈ ਤਾਂ ਉਹ ਨੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ। 60,000 ਪਲੱਸ ਉਹਨਾਂ ਦੀ ਲੀਡ ਹੋ ਚੁੱਕੀ ਹੈ, ਜਿਸ ਨੂੰ ਲਗਭਗ ਜਿੱਤ ਤੈਅ ਮੰਨੀ ਜਾ ਰਹੀ ਹੈ। ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਮਾਰਜਨ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਸੀਟ ਤੋਂ, ਅੰਮ੍ਰਿਤਪਾਲ ਸਿੰਘ ਦੂਜੇ ਨੰਬਰ ਤੇ ਨੇ, 50,000 ਪਲੱਸ ਦੀ ਲੀਡ ਹੈ ਔਰ ਇਸ ਸੀਟ ਨੂੰ ਵੀ ਲਗਭਗ ਜਿੱਤ ਤੈਅ ਮੰਨੀ ਜਾ ਰਹੀ ਹੈ। ਸਿਰਫ ਫਿਗਰਸ ਦਾ ਜਿਹੜਾ ਹੈ ਉਹ ਅਖੀਰ ਤੇ ਪਤਾ ਚੱਲੇਗਾ, ਪਰ ਇਹ ਸੀਟ ਬੜੀ ਫਸਵੀਂ ਹੈ ਲੁਧਿਆਣਾ, ਜਿੱਥੇ ਰਮਨੀਤ ਬਿੱਟੂ ਤੇ ਰਾਜਾ ਵੜਿੰਗ ਦੇ ਵਿਚਾਲੇ ਬੜਾ ਸਖਤ ਮੁਕਾਬਲਾ ਹੈ। ਰਾਜਾ ਵੜਿੰਗ 5000 ਦੀ ਲੀਡ ਲੈ ਗਏ ਸੀ, ਪਰ ਹੁਣ ਉਹ ਲੀਡ ਘਟ ਕੇ 1700 ਦੀ ਰਹਿ ਗਈ ਹੈ। ਗੌਰਵ ਇੱਕ ਵਾਰੀ ਫਿਰ ਮੇਰੇ ਤੋਂ ਅਪਡੇਟ ਹੈ ਕਿ ਇਹ ਜਿਹੜੀ ਲੀਡ ਹੈ ਰਾਜਾ ਵੜਿੰਗ ਦੀ ਕਰੀਬ 4000 ਦੇ ਨੇੜੇ ਪਹੁੰਚ ਚੁੱਕੀ ਹੈ ਔਰ ਪਟਿਆਲਾ ਬਹੁਤ ਇੰਟਰਸਟਿੰਗਲੀ ਅੱਗੇ ਪਿੱਛੇ ਹੁੰਦਾ ਨਜ਼ਰ ਆ ਰਿਹਾ ਹੈ। ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਦੂਜੇ ਨੰਬਰ ਦੇ ਉੱਤੇ ਨੇ ਔਰ ਇਸ ਸਮੇਂ ਇੱਕ ਹੋਰ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਸਿਰਫ 600 ਵੋਟਾਂ ਦੇ ਨਾਲ ਪਿੱਛੇ ਨੇ ਡਾਕਟਰ ਧਰਮਵੀਰ ਗਾਂਧੀ ਤੋਂ। ਡਾਕਟਰ ਧਰਮਵੀਰ ਗਾਂਧੀ ਦੀ ਜਿਹੜੀ ਲੀਡ ਪਹਿਲਾਂ 4000 ਦੇ ਨੇੜੇ ਪਹੁੰਚ ਗਈ ਸੀ, ਉਹ ਸਿਰਫ 600 ਵੋਟਾਂ ਤੱਕ ਰਹਿ ਗਈ ਹੈ ਔਰ ਪ੍ਰਨੀਤ ਕੌਰ ਨੇ ਬੜਾ ਜ਼ਬਰਦਸਤ ਕਮਬੈਕ ਕੀਤਾ ਤੀਜੇ ਨੰਬਰ ਤੋਂ ਦੂਜੇ ਨੰਬਰ ਦੇ ਉੱਤੇ ਔਰ ਦੂਜੇ ਨੰਬਰ ਤੇ ਵੀ ਸਿਰਫ 600 ਵੋਟਾਂ ਦੀ ਲੀਡ ਇਸ ਸਮੇਂ ਡਾਕਟਰ ਗਾਂਧੀ ਦੇ ਕੋਲ ਰਹਿ ਗਈ ਹੈ। ਔਰ ਪਟਿਆਲਾ ਦਾ ਬੜਾ ਦਿਲਚਸਪ ਹੈ, ਜਿੱਥੋਂ ਡਾਕਟਰ ਬਲਬੀਰ ਨੇ ਲੀਡ ਕੀਤਾ ਸੀ ਸ਼ੁਰੂਆਤ ਦੇ ਵਿੱਚ, ਜੀ ਬਾਅਦ ਦੇ ਵਿੱਚ ਡਾਕਟਰ ਗਾਂਧੀ ਅੱਗੇ ਹੋਏ, ਫਿਰ ਡਾਕਟਰ ਬਲਬੀਰ ਵਿੱਚ ਲੀਡ ਕਰਦੇ ਰਹੇ ਨੇ, ਪਰ ਹੁਣ ਸਡਨਲੀ ਪਿਕਚਰ 'ਚ ਪ੍ਰਨੀਤ ਕੌਰ ਆ ਗਏ ਨੇ ਜੋ ਤੀਸਰੇ ਨੰਬਰ ਤੇ ਸੀ। ਦਿਖਾ ਦਿਓ ਇੱਕ ਵਾਰ ਪਟਿਆਲਾ ਵਾਲਾ। ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਹੁਣ ਤੱਕ ਕਰੀਬ 80000 ਵੋਟਾਂ ਪਈਆਂ ਨੇ ਔਰ ਦੂਜੇ ਨੰਬਰ ਦੇ ਉੱਤੇ ਪ੍ਰਨੀਤ ਕੌਰ, ਉਹਨਾਂ ਦੇ ਖਾਤੇ ਦੇ ਵਿੱਚ ਹੁਣ ਤੱਕ ਕਰੀਬ 79000 ਸਮਥਿੰਗ ਵੋਟਾਂ ਆਈਆਂ ਨੇ, ਯਾਨੀ ਕਿ ਕਰੀਬ ਸਿਰਫ 600 ਵੋਟਾਂ ਦਾ ਹੀ ਔਰ 600 ਵੋਟਾਂ ਦਾ ਹੀ ਫਰਕ ਹੈ। ਜਦਕਿ ਤੀਜੇ ਨੰਬਰ ਦੇ ਉੱਤੇ ਡਾਕਟਰ ਬਲਵੀਰ ਨੇ ਔਰ ਉਹਨਾਂ ਦਾ ਵੀ ਦੱਸਣਾ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਪਿੱਛੇ ਨਹੀਂ ਨੇ ਵਿਜੇ, ਆਪਾਂ ਇਹ ਕਿ ਬਹੁਤ ਪਛੜ ਗਏ, ਇਸ ਤਰੀਕੇ ਨਾਲ ਨਹੀਂ ਹੈ। ਡਾਕਟਰ ਬਲਵੀਰ ਤੀਜੇ ਨੰਬਰ ਦੇ ਉੱਤੇ ਨੇ ਔਰ ਤੀਜੇ ਨੰਬਰ ਦੇ ਉੱਤੇ ਉਹਨਾਂ ਦੀਆਂ ਵੋਟਾਂ ਫਿਲਹਾਲ 690 ਦਾ ਫਰਕ ਹੈ ਗੌਰਵ ਪਟਿਆਲਾ ਦਾ। ਡਾਕਟਰ ਧਰਮਵੀਰ ਗਾਂਧੀ ਨੂੰ 80284 ਔਰ ਪ੍ਰਨੀਤ ਕੌਰ 79594 और डॉक्टर बलबीर 76000 वोट है, यानी डॉक्टर बलबीर काफी पछड़ गए हैं। प्रनीत कौर और डॉक्टर धर्मवीर गांधी ਦੇ ਵਿੱਚ ਮੁਕਾਬਲਾ ਹੈ, 690 ਵੋਟਾਂ ਦਾ ਫਰਕ ਹੈ। ਔਰ ਇਸ ਸਭ ਦੇ ਵਿਚਾਲੇ ਖਡੂਰ ਸਾਹਿਬ ਦਾ ਇੱਕ ਵਾਰ ਫਿਰ ਤੋਂ ਅਪਡੇਟ। ਖਡੂਰ ਸਾਹਿਬ ਦੀ ਚੋਣ ਬਹੁਤ ਦਿਲਚਸਪ ਹੈ, ਪਰ ਦਿਲਚਸਪ ਦੇ ਨਾਲ ਦੂਜੇ ਪਾਸੇ ਵਨ ਸਾਈਡਡ ਮੁਕਾਬਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅੰਮ੍ਰਿਤਪਾਲ ਦੀ ਲੀਡ ਬਹੁਤ ਜ਼ਬਰਦਸਤ, ਬਹੁਤ ਵੱਡੀ ਔਰ ਲੀਡ ਇਸ ਤਰੀਕੇ ਦੀ ਕਿ 47000 ਵੋਟਾਂ ਦੀ ਲੀਡ ਹੁਣ ਤੱਕ ਅੰਮ੍ਰਿਤਪਾਲ ਦੀ ਨਜ਼ਰ ਆ ਰਹੀ ਹੈ। 46595 ਵੋਟਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਇਸ ਸਮੇਂ ਲੀਡ ਕਰ ਰਹੇ ਨੇ। ਤਾਂ ਐਨਐਸਏ ਮੌਜੂਦਾ ਸਮੇਂ ਦੇ ਵਿੱਚ ਲੱਗਿਆ ਹੋਇਆ ਹੈ ਅੰਮ੍ਰਿਤਪਾਲ ਸਿੰਘ ਦੇ ਉੱਤੇ। ਅਜਨਾਲਾ ਵਾਲਾ ਜਿਹੜਾ ਘਟਨਾਕ੍ਰਮ ਵਾਪਰਿਆ ਸੀ ਔਰ ਦੂਜੇ ਪਾਸੇ ਅੰਮ੍ਰਿਤਪਾਲ ਜੇਲ੍ਹ ਦੇ ਵਿੱਚ ਬੰਦ ਨੇ। ਪ੍ਰਚਾਰ ਕਰਨ ਦੇ ਲਈ ਇੱਕ ਵਾਰ ਵੀ ਖਡੂਰ ਸਾਹਿਬ ਨਹੀਂ ਪਹੁੰਚੇ। ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਰੋਡ ਸ਼ੋਅ, ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਜਾ ਕੇ ਰਾਬਤਾ, ਇਸ ਤਰੀਕੇ ਨਾਲ ਅੰਮ੍ਰਿਤਪਾਲ ਦਾ ਪਰਿਵਾਰ ਕੋਈ ਕੰਮ ਕਰ ਰਿਹਾ ਸੀ, ਉਹ ਨਜ਼ਰ ਨਹੀਂ ਆਇਆ। ਹਾਂ, ਚਰਚਾ ਖੂਬ ਹੋ ਗਈ ਔਰ ਚਰਚਾ ਇਸ ਤਰੀਕੇ ਨਾਲ ਹੋਈ ਕਿ ਅੰਮ੍ਰਿਤਪਾਲ ਇਸ ਸਮੇਂ ਲੀਡ ਹਾਸਲ ਕਰ ਚੁੱਕੇ ਨੇ ਕਰੀਬ 47000 ਵੋਟਾਂ ਦੀ। ਇਹ ਲੀਡ ਟੁੱਟਣੀ ਜਾਂ ਤੋੜਨੀ ਵੀ ਲਾਜ਼ਮੀ ਤੌਰ ਤੇ ਬਹੁਤ ਮੁਸ਼ਕਿਲ ਹੋ ਸਕਦੀ ਹੈ। ਔਰ ਦੂਜੇ ਜਿਹੜੇ ਮੁਕਾਬਲੇ ਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਨਜ਼ਰ ਤਾਂ ਆ ਰਹੇ ਨੇ ਜਿਹੜੇ ਕੁਲਬੀਰ ਜ਼ੀਰਾ ਹੈਗੇ ਨੇ। ਔਰ ਹੁਣ ਤੱਕ ਜੇ ਮੈਂ ਜ਼ਿਕਰ ਕਰਾਂ ਕਿ ਅੰਮ੍ਰਿਤਪਾਲ ਦੇ ਖਾਤੇ ਦੇ ਵਿੱਚ 1,13,000 ਵੋਟ ਹੁਣ ਤੱਕ ਡਿੱਗ ਚੁੱਕੇ ਨੇ ਔਰ ਦੂਜੇ ਪਾਸੇ ਜਦੋਂ 50000 ਦੀ ਲੀਡ ਹੋ ਜਾਵੇ, 47000 ਦੀ ਲੀਡ ਹੋ ਜਾਵੇ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਫਿਲਹਾਲ ਤਾਂ ਫਾਈਟ ਦੇ ਵਿੱਚ ਕੁਲਬੀਰ ਜ਼ੀਰਾ ਨਜ਼ਰ ਨਹੀਂ ਆ ਰਹੇ। ਕੁਲਬੀਰ ਜ਼ੀਰਾ ਹੋਣ ਜਾਂ ਵਿਰਸਾ ਸਿੰਘ ਵਲਟੋਹਾ ਹੋਣ, ਫਿਲਹਾਲ ਤਾਂ ਫਾਈਟ ਦੇ ਵਿੱਚ ਨਜ਼ਰ ਨਹੀਂ ਆ ਰਹੇ। ਪਰ ਓਵਰਆਲ ਅੰਕੜਾ ਇੱਕ ਵਾਰ ਫਿਰ ਤੋਂ ਪੂਰੇ ਦੇਸ਼ ਦਾ ਸਕਰੀਨ ਦੇ ਉੱਤੇ ਸਾਡੇ ਆ ਚੁੱਕਿਆ। 543 ਦੇ ਵਿੱਚੋਂ 330 ਸੀਟਾਂ ਦੇ ਉੱਤੇ ਐਨਡੀਏ। ਬਿਲਕੁਲ 217 ਸੀਟਾਂ ਇੰਡੀਆ ਗੱਠਜੋੜ ਦੇ ਹਿੱਸੇ ਜਾਂਦੀਆਂ ਹੁਣ ਤੱਕ ਦਿਖਾਈ ਦੇ ਰਹੀਆਂ ਨੇ। ਅਗਰ ਇਹਨਾਂ ਰੁਝਾਨਾਂ ਨੂੰ ਠੀਕ ਮੰਨ ਲਿਆ ਜਾਵੇ ਜਾਂ ਇਹਨਾਂ ਰੁਝਾਨਾਂ ਨੂੰ ਨਤੀਜਿਆਂ 'ਚ ਕਨਵਰਟ ਹੁੰਦਾ ਦੇਖਿਆ ਜਾਵੇ ਤਾਂ ਬੀਜੇਪੀ
ਜਿਹੜਾ 272 ਦਾ ਜਾਦੂਈ ਆંકੜਾ ਹੈ ਉਸ ਨੂੰ ਪਾਰ ਕਰਦੀ ਦਿਖਾਈ ਦੇ ਰਹੀ ਹੈ, ਯਾਨੀ ਸੱਤਾ ਵੱਲ ਤੀਜੀ ਵਾਰ ਬੀਜੇਪੀ ਵੱਧ ਰਹੀ ਹੈ। ਪਰ ਇੰਡੀਆ ਗੱਠਜੋੜ ਵੀ ਇੱਕ ਚੰਗੀ ਠੀਕ ਠਾਕ ਪਰਫਾਰਮੈਂਸ ਦੇ ਰਿਹਾ ਹੈ। ਕਾਂਗਰਸ ਨੂੰ ਮਹਿਜ 55 ਸੀਟਾਂ ਮਿਲੀਆਂ ਸੀ ਪਿਛਲੀ ਵਾਰ, ਪਰ ਇਸ ਵਾਰ ਇੰਡੀਆ ਗੱਠਜੋੜ 217 ਸੀਟਾਂ ਤੇ ਅੱਗੇ ਚੱਲ ਰਿਹਾ ਹੈ। ਔਰ ਇਸ ਸਭ ਦੇ ਵਿਚਾਲੇ ਮੈਂ ਕੁਝ ਹੋਰ ਅਪਡੇਟ ਤੁਹਾਡੇ ਲਈ ਲੈ ਕੇ ਆਇਆ। ਅਪਡੇਟ ਲੁਧਿਆਣਾ ਦਾ ਬਹੁਤ ਇੰਟਰਸਟਿੰਗ ਹੈ। ਬਹੁਤ ਇੰਟਰਸਟਿੰਗ ਇਹ ਹੈ ਕਿ ਰਾਜਾ ਵੜਿੰਗ ਬੇਸ਼ੱਕ ਇਸ ਸਮੇਂ ਲੀਡ ਕਰ ਰਹੇ ਨੇ ਕਰੀਬ 3-4 ਹਜ਼ਾਰ ਵੋਟਾਂ ਦੇ ਨਾਲ, ਪਰ ਇੰਟਰਸਟਿੰਗ ਇਹ ਹੈ ਕਿ ਲੁਧਿਆਣਾ ਦੀਆਂ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 4 ਦੇ ਉੱਤੇ ਰਾਜਾ ਵੜਿੰਗ ਲੀਡ ਕਰ ਰਹੇ ਨੇ ਤੇ 5 ਦੇ ਉੱਤੇ ਰਮਨੀਤ ਬਿੱਟੂ ਲੀਡ ਕਰ ਰਹੇ ਨੇ। ਕਿਉਂਕਿ ਵੋਟਾਂ ਦਾ ਫਰਕ ਹੈ ਨਾ, ਵੋਟਾਂ ਦਾ ਟੋਟਲ ਕਰਕੇ ਆਪਾਂ ਕਾਊਂਟ ਕਰਨੀ ਹੈ ਤਾਂ 4 ਸੀਟਾਂ ਦੇ ਉੱਤੇ ਵਿਧਾਨ ਸਭਾ ਹਲਕੇ 9 ਹੁੰਦੇ ਨੇ ਪੰਜਾਬ ਦੇ ਵਿੱਚ। ਹਰ ਵਿਧਾਨ ਸਭਾ ਲੋਕ ਸਭਾ ਸੀਟ ਦੇ ਵਿੱਚ 9 ਦੇ ਵਿੱਚੋਂ 4 ਦੇ ਉੱਤੇ ਰਾਜਾ ਵੜਿੰਗ ਲੀਡ ਕਰ ਰਹੇ ਨੇ ਔਰ ਵੋਟਾਂ ਜ਼ਿਆਦਾ ਨੇ, ਇਸ ਕਰਕੇ ਟੋਟਲ ਨੰਬਰ ਵੀ ਉਹਨਾਂ ਦੇ ਪਾਸੇ ਜ਼ਿਆਦਾ ਨੇ। ਪਰ ਰਮਨੀਤ ਬਿੱਟੂ 5 ਹਲਕਿਆਂ ਦੇ ਵਿੱਚ ਲੀਡ ਕਰ ਰਹੇ। ਬਹੁਤ ਇੰਟਰਸਟਿੰਗ ਹੈ, ਇਸ ਕਰਕੇ ਲੁਧਿਆਣਾ ਨੂੰ ਲੈ ਕੇ ਕੋਈ ਵੀ ਆਪਾਂ ਧਾਰਨਾ ਬਣਾ ਲਈਏ। ਅੱਛਾ ਗੌਰਵ, ਮੈਂ ਬਠਿੰਡਾ ਦੇ ਆંકੜੇ ਨੇ ਜੀ। ਬਠਿੰਡਾ ਦੇ ਵਿੱਚ ਹਰਸਿਮਰਤ ਬਾਦਲ ਦੀ ਲੀਡ 13,546 ਦੀ ਹੈ, ਕਿਉਂਕਿ ਹੁਣ ਤੱਕ ਹਰਸਿਮਰਤ ਬਾਦਲ ਨੂੰ 1,13,655 ਵੋਟਾਂ ਪਈਆਂ ਨੇ ਜੀ, ਜੋ ਗਿਣੀਆਂ ਗਈਆਂ ਨੇ। ਔਰ ਉਹਨਾਂ ਦੇ ਮੁਕਾਬਲੇ ਗੁਰਮੀਤ ਖੁੱਡੀਆਂ ਜਿਹੜੇ ਨੇ ਉਹਨਾਂ ਨੂੰ 1,01,009। ਸੋ ਗੁਰਮੀਤ ਖੁੱਡੀਆਂ ਦੇ ਨਾਲ ਮੁਕਾਬਲਾ ਚੱਲ ਰਿਹਾ ਹੈ ਔਰ 13,546 ਵੋਟਾਂ ਦੀ ਲੀਡ ਹੈ ਹਰਸਿਮਰਤ ਬਾਦਲ ਦੀ। ਤੀਸਰੇ ਨੰਬਰ ਤੇ ਜੀਤਵਿੰਦਰ ਸਿੱਧੂ ਨੇ, ਜਿਨ੍ਹਾਂ ਨੂੰ ਹਾਲੇ ਤੱਕ 54,000 ਵੋਟ ਮਿਲੀ ਹੈ, ਯਾਨੀ ਉਹ 58,000 ਵੋਟ ਪਿੱਛੇ ਨੇ ਹਰਸਿਮਰਤ ਬਾਦਲ ਤੋਂ। ਪਰ ਮੁਕਾਬਲਾ ਗੁਰਮੀਤ ਖੁੱਡੀਆਂ ਦੇ ਨਾਲ ਹੈ। ਗੁਰਮੀਤ ਖੁੱਡੀਆਂ ਦਾ ਤੇ ਹਰਸਿਮਰਤ ਬਾਦਲ ਦਾ ਜਿਹੜਾ ਮਾਰਜਨ ਹੈ ਵੋਟਾਂ ਦਾ, ਜੋ ਹਰਸਿਮਰਤ ਬਾਦਲ 13,546 ਵੋਟਾਂ ਦੀ ਲੀਡ ਲੈ ਕੇ ਚੱਲ ਰਹੇ। ਠੀਕ ਹੈ, ਕੁਝ ਸਾਡੇ ਕੋਲ ਬਿਆਨ ਵੀ ਆਣਗੇ, ਨਾਲ ਨਾਲ ਅਸੀਂ ਉਹ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। कि जनता का फैसला है, शाम तक आ जाएगा। जो भी आगे चल रहे हैं, गुड़गांव क्षेत्र की जनता आगे चल रही है। ਦਾ ਦੂਸਰਾ ਵੱਡੀ ਲੀਡ ਲੈ ਕੇ ਅੰਮ੍ਰਿਤਪਾਲ ਸਿੰਘ ਚੱਲ ਰਹੇ ਨੇ। ਇੱਕ ਆਜ਼ਾਦ ਉਮੀਦਵਾਰ ਦਾ ਐਡੀ ਵੱਡੀ ਲੀਡ ਲੈ ਕੇ ਜਾਣਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਸੰਕੇਤ ਕਰਦਾ ਹੈ? ਪਿਛਲੇ ਦਿਨਾਂ ਦੇ ਵਿੱਚ ਸਿੱਖ ਸਿਆਸਤ ਦਾ ਜ਼ਿਕਰ ਹੋਇਆ, ਪੰਥਕ ਮੁੱਦਿਆਂ ਦਾ ਜ਼ਿਕਰ ਹੋਇਆ। ਅਕਾਲੀ ਦਲ ਤੇ ਇਹ ਇਲਜ਼ਾਮ ਲੱਗਦੇ ਰਹੇ ਕਿ ਅਕਾਲੀ ਦਲ ਪੰਥਕ ਮੁੱਦਿਆਂ ਤੋਂ ਹਟਿਆ, ਪਰ ਅਕਾਲੀ ਦਲ ਨੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ। ਪਰ ਪੰਜਾਬ ਦੀ ਪੰਥਕ ਸਿਆਸਤ ਨੇ ਇੱਕ ਵੱਖਰੀ ਤਸਵੀਰ ਦਿਖਾਈ ਹੈ, ਉਸ ਤੇ ਆਵਾਂਗੇ। ਇਸ ਦੇ ਵਿੱਚ ਅਸੀਂ ਦੂਜੀਆਂ ਸਟੇਟਾਂ ਦਾ ਜ਼ਿਕਰ ਕਰ ਰਹੇ ਹਾਂ। ਜਲੰਧਰ ਦੇ ਵਿੱਚ ਮੁਕਾਬਲਾ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਹੈ, ਚਰਨਜੀਤ ਸਿੰਘ ਚੰਨੀ ਦਾ। ਲਗਭਗ ਚਰਨਜੀਤ ਚੰਨੀ ਜਿੱਤ ਚੁੱਕੇ ਨੇ, ਇਹ ਕਹਿ ਸਕਦੇ ਹਾਂ, ਸਿਰਫ ਮਾਰਜਨ ਦੇਖਣਾ ਹੋਏਗਾ। ਵਾਇਨਾਡ ਤੋਂ ਰਾਹੁਲ ਗਾਂਧੀ 1 ਲੱਖ ਵੋਟਾਂ ਦੀ ਲੀਡ ਲੈ ਚੁੱਕੇ ਨੇ। ਸੋ ਇਹ ਵੀ ਬੜਾ ਜ਼ਬਰਦਸਤ ਮਾਰਜਨ ਹੈ, 1 ਲੱਖ। ਔਰ ਅਮੇਠੀ ਸੀਟ ਤੋਂ ਕਾਂਗਰਸ ਅੱਗੇ ਵਧ ਰਹੀ ਹੈ। ਰਾਏਬਰੇਲੀ ਤੋਂ ਰਾਹੁਲ ਗਾਂਧੀ ਅੱਗੇ ਚੱਲ ਰਹੇ ਨੇ 40,000 ਵੋਟਾਂ ਦੇ ਮਾਰਜਨ ਨਾਲ। ਅਮੇਠੀ ਸੀਟ ਦਾ ਮਾਰਜਨ 19,000 ਹੈ ਤੇ ਵਾਇਨਾਡ ਸੀਟ ਦਾ ਮਾਰਜਨ ਰਾਹੁਲ ਗਾਂਧੀ ਦਾ 1 ਲੱਖ ਵੋਟਾਂ ਦਾ ਹੈ। ਗੌਰਵ ਜੀ ਬਿਲਕੁਲ, ਇਹ ਸ਼ਾਇਦ ਇੱਕ ਤਰੀਕੇ ਨਾਲ ਪਹਿਲਾਂ ਲੱਗ ਰਿਹਾ ਸੀ। ਦੇਖੋ 2019 ਤੇ 2024 ਦੇ ਵਿੱਚ ਰਾਹੁਲ ਗਾਂਧੀ ਇੱਕ ਵੱਖਰੇ ਲੀਡਰ ਦੇ ਤੌਰ ਦੇ ਉੱਤੇ ਦੇਸ਼ ਨੇ ਦੇਖੇ ਨੇ। ਜਿਹੜੀ ਭਾਰਤ ਜੋੜੋ ਯਾਤਰਾ, ਨਿਆਂ ਯਾਤਰਾ ਕੱਢੀ ਗਈ, ਜਾਂ ਉਸ ਤੋਂ ਬਾਅਦ ਰਾਹੁਲ ਗਾਂਧੀ ਦੀ ਪਰਸਨੈਲਿਟੀ ਕਿਸ ਤਰੀਕੇ ਨਾਲ ਬਦਲੀ ਹੈ, ਉਹ ਨਜ਼ਰ ਆਇਆ। ਤੇ ਲੱਗ ਰਿਹਾ ਸੀ ਪਹਿਲਾਂ ਹੀ ਕਿ ਰਾਹੁਲ ਗਾਂਧੀ ਇਸ ਵਾਰ ਥੋੜੇ ਵੱਖਰੇ ਤਰੀਕੇ ਨਾਲ ਪਰਫਾਰਮ ਕਰਨਗੇ ਔਰ ਦੋਵੇਂ ਸੀਟਾਂ ਦੇ ਉੱਤੇ ਇਸ ਸਮੇਂ ਲੀਡ ਕਰ ਰਹੇ ਨੇ। ਸੁਰਿੰਦਰਨ
ਔਰ ਦੂਜੇ ਪਾਸੇ ਵਾਇਨਾਡ ਦੀ ਸੀਟ ਹੈ ਇਹ ਔਰ ਰਾਏਬਰੇਲੀ ਤੋਂ ਜਿਹੜੇ ਦਿਨੇਸ਼ ਪ੍ਰਤਾਪ ਨੇ ਬੀਜੇਪੀ ਇੱਥੋਂ 1 ਲੱਖ ਤੋਂ ਜ਼ਿਆਦਾ ਦਾ ਮਾਰਜਨ ਹੋ ਜੀ ਬਿਲਕੁਲ ਤਾਂ ਇੱਥੇ ਦੋਵੇਂ ਸੀਟਾਂ ਮੈਨੂੰ ਲੱਗ ਰਿਹਾ ਕਿ ਆਰਾਮ ਨਾਲ ਜਿਹੜੇ ਕੱਢਣ ਦੇ ਵਿੱਚ ਕਾਮਯਾਬ ਰਹਿਣਗੇ ਪਰ ਗੱਲ ਇਹ ਹੈ ਕਿ ਟੋਟਲ ਅੰਕੜਾ ਰਾਹੁਲ ਗਾਂਧੀ ਦੇ ਪੱਖ ਦੇ ਵਿੱਚ ਜਾਂਦਾ ਹੈ ਕਿ ਨਹੀਂ ਜਾਂਦਾ ਇੰਡੀਆ ਬਲਾਕ ਦੇ ਵਿੱਚ ਜੇਕਰ ਇਸ ਸਮੇਂ ਤੁਸੀਂ ਕੋਈ ਸਭ ਤੋਂ ਵੱਡਾ ਲੀਡਰ ਦੇਖ ਰਹੇ ਹੋ ਪ੍ਰਧਾਨ ਮੰਤਰੀ ਦੀ ਕੁਰਸੀ ਵਾਲਾ ਤਾਂ ਰਾਹੁਲ ਗਾਂਧੀ ਹੈ ਬੇਸ਼ੱਕ ਨਾਮ ਨਹੀਂ ਲਿਆ ਗਿਆ ਹੋਵੇ ਮਲਿਕਾਰਜੁਨ ਖੜਗੇ ਦਾ ਨਾਮ ਲੈ ਲਿਆ ਗਿਆ ਹੋਵੇ ਪਰ ਜੇਕਰ ਇੰਡੀਆ ਬਲਾਕ 272 ਤੱਕ ਪਹੁੰਚਣ ਕਾਮਯਾਬ ਰਹਿੰਦਾ ਹੈ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸਭ ਤੋਂ ਵੱਡੇ ਦਾਅਵੇਦਾਰ ਰਾਹੁਲ ਗਾਂਧੀ ਹੋਣਗੇ ਬੇਸ਼ੱਕ ਕਿਹਾ ਗਿਆ ਹੈ ਪਿਛਲੇ ਸਮੇਂ 'ਚ ਕਿ ਮਲਿਕਾਰਜੁਨ ਖੜਗੇ ਹੋ ਸਕਦੇ ਨੇ ਕਈਆਂ ਵੱਲੋਂ ਨਾਮ ਪ੍ਰਪੋਜ਼ ਵੀ ਕੀਤਾ ਗਿਆ ਪਰ ਮੁੱਖ ਤੌਰ ਤੇ ਜੇ ਇਸ ਕੈਂਪੇਨ ਨੂੰ ਕੋਈ ਖਿੱਚ ਕੇ ਲੈ ਕੇ ਗਿਆ ਤਾਂ ਉਹ ਚਿਹਰਾ ਰਾਹੁਲ ਗਾਂਧੀ ਦਾ ਹੀ ਹੈ ਕਾਂਗਰਸ ਅੱਜ ਇਸ ਤਰੀਕੇ ਨਾਲ ਪਰਫਾਰਮ ਕਰ ਰਹੀ ਹੈ ਅੱਛਾ ਇੱਕ ਹੋਰ ਅਪਡੇਟ ਦੇ ਦਵਾਂ ਤੁਹਾਨੂੰ ਕਿ ਹਰਸਿਮਰਤ ਕੌਰ ਬਾਦਲ ਦੀ ਲੀਡ ਜਿਹੜੀ 20000 ਟੱਪ ਚੁੱਕੀ ਹੈ 20000 ਤੋਂ ਜ਼ਿਆਦਾ ਉਹਨਾਂ ਦੀ ਲੀਡ ਹੋ ਚੁੱਕੀ ਹੈ ਮੈਂ ਜ਼ਿਕਰ ਕਰ ਰਿਹਾ ਹਾਂ ਬਠਿੰਡਾ ਲੋਕ ਸਭਾ ਹਲਕੇ ਦਾ ਜਿੱਥੋਂ ਚੋਣ ਮੈਦਾਨ ਦੇ ਵਿੱਚ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਲਗਾਤਾਰ ਉਤਰੇ ਨੇ 3 ਵਾਰੀ ਉਹ ਜਿੱਤ ਚੁੱਕੇ ਨੇ ਚੌਥੀ ਵਾਰ ਫਿਲਹਾਲ ਲੀਡ ਉਹਨਾਂ ਦੇ ਪੱਖ ਦੇ ਵਿੱਚ ਹੈਗੀ ਹੈ ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਅੱਗੇ ਨੇ ਬ੍ਰੇਕਿੰਗ ਤੁਹਾਡੀ ਟੀਵੀ ਸਕਰੀਨ ਦੇ ਉੱਤੇ 20000 ਵੋਟਾਂ ਦੀ ਲੀਡ ਹੋ ਚੁੱਕੀ ਹੈ ਹਰਸਿਮਰਤ ਕੌਰ ਬਾਦਲ ਦੀ ਔਰ ਇਹ ਲੀਡ ਕਿੰਨੀ ਦੇਰ ਕਾਮਯਾਬ ਰਹੇਗੀ ਜਿੱਤਣ ਦੇ ਵਿੱਚ ਔਰ ਕਨਵਰਟ ਹੋ ਪਾਏਗੀ ਜਿੱਤ ਦੇ ਵਿੱਚ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਜ਼ਰੂਰ ਲੱਗੀਆਂ ਹੋਈਆਂ ਜੇ ਪੰਜਾਬ ਦੇ ਵਿੱਚ ਬੀਜੇਪੀ ਵਾਲੇ ਪਾਸੇ ਵੋਟਾਂ ਬਹੁਤ ਪਈਆਂ ਹੁੰਦੀਆਂ ਸੀਟਾਂ ਆ ਰਹੀਆਂ ਹੁੰਦੀਆਂ
ਫਿਰ ਆਮ ਆਦਮੀ ਪਾਰਟੀ ਦੇ ਲਈ ਜ਼ਰੂਰ ਚੁਣੌਤੀ ਘੱਟ ਹੋਣੀ ਸੀ ਕਿ ਠੀਕ ਹੈ ਜੀ ਬੀਜੇਪੀ ਵਾਲੇ ਪਾਸੇ ਹਵਾ ਸੀ ਦੇਸ਼ ਦੇ ਵਿੱਚੋਂ ਪੰਜਾਬ ਚ ਆ ਗਈ। ਗੱਲ ਇਹ ਹੈ ਕਿ ਵੋਟਾਂ ਮੇਨ ਆਪੋਜੀਸ਼ਨ ਪਾਰਟੀ ਨੂੰ ਪੈ ਰਹੀਆਂ ਨੇ, ਕਾਂਗਰਸ ਨੂੰ ਪੈ ਰਹੀਆਂ ਨੇ। ਕਾਂਗਰਸ ਦੀਆਂ 7-8 ਸੀਟਾਂ ਨਿਕਲ ਆਉਂਦੀਆਂ ਨੇ ਤਾਂ ਇੱਕ ਝਟਕਾ ਲਾਜ਼ਮੀ ਤੌਰ ਤੇ ਔਰ ਉਹ ਪਾਰਟੀ ਗੌਰਵ ਜਿਸ ਦੇ ਨਾਲ ਗੱਠਜੋੜ ਦਾ ਜ਼ਿਕਰ ਹੁੰਦਾ ਬਿਲਕੁਲ ਸੀ। ਚੰਡੀਗੜ੍ਹ ਚ ਗੱਠਜੋੜ ਹਾਂ, ਚੰਡੀਗੜ੍ਹ 'ਚ ਗੱਠਜੋੜ ਹੈ, ਪੰਜਾਬ ਦੇ ਵਿੱਚ ਬੜਾ ਜ਼ਿਕਰ ਹੋਇਆ, ਪਰ ਸੀਐਮ ਨੇ ਸਪਸ਼ਟ ਕਰਤਾ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ। ਉਹਨਾਂ ਦੋਨਾਂ ਦੇ ਵਿੱਚ ਹੀ ਮੁਕਾਬਲਾ ਚੱਲ ਰਿਹਾ ਹੈ। ਸੋ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਜੇ ਦੋਨੇ ਰਲ ਕੇ ਲੜਦੇ ਫਿਰ ਤਾਂ ਸ਼ਾਇਦ ਸਾਰੀਆਂ ਸੀਟਾਂ ਹੀ ਲੈ ਜਾਣ। ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਕਿ ਉਸ ਤਰੀਕੇ ਨਾਲ ਮੈਸੇਜ ਕਲੀਅਰ ਨਹੀਂ ਕਰ ਪਾਈ ਪੰਜਾਬ ਦੇ ਲੋਕਾਂ ਨੂੰ ਗਠਬੰਧਨ ਨੂੰ ਲੈ ਕੇ ਕਿ ਦੇਖੋ ਜੀ ਪੰਜਾਬ 'ਚ ਸਾਡਾ ਕੋਈ ਗੱਠਜੋੜ ਨਹੀਂ ਹੈ। ਇਹ ਵੀ ਲੱਗ ਰਿਹਾ ਹੈ ਕਿ ਫਿਲਹਾਲ ਕਿ ਪੰਜਾਬ ਦੇ ਵਿੱਚ ਵੋਟਰਾਂ ਨੂੰ ਇਹ ਵੀ ਲੱਗਿਆ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਓ ਜਾਂ ਕਾਂਗਰਸ ਨੂੰ ਪਾਓ, ਵੋਟ ਤਾਂ ਇੰਡੀਆ ਬਲਾਕ ਨੂੰ ਜਾਣੀ। ਇੰਡੀਆ ਬਲਾਕ ਨੂੰ ਤਾਂ ਫਿਰ ਗੱਲ ਇਹ ਹੈ ਕਿ ਇੰਡੀਆ ਬਲਾਕ ਦੇ ਵਿੱਚ ਜੇਕਰ ਅਸੀਂ ਜ਼ਿਕਰ ਕਰ ਲਈਏ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਮੰਤਰੀ ਬਣ ਜਾਏਗਾ, ਬਹੁਤ ਘੱਟ ਚਾਂਸਿਸ ਹੈ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਣਗੇ, ਹੋ ਸਕਦਾ ਹੈ। ਤਾਂ ਕਿਤੇ ਨਾ ਕਿਤੇ ਉਹ ਮੈਸੇਜ ਗਿਆ ਕਿ ਵੋਟ ਸਿੱਧੀ ਕਾਂਗਰਸ ਦੇ ਖਾਤੇ ਦੇ ਵਿੱਚ। ਬਿਲਕੁਲ ਸਹੀ ਹੈ। ਲੋਕ ਸਭਾ ਦਾ ਜਿਹੜਾ ਮੈਸੇਜ ਹੁੰਦਾ ਉਹ ਲੋਕ ਇਹ ਸੋਚ ਕੇ ਪਾਉਂਦੇ ਆ ਕਿ ਜੇ ਅਸੀਂ ਇਸ ਰਸਤੇ ਜਾਣਾ ਤਾਂ ਵਾਇਆ ਦੂਜੇ ਪਾਸੇ ਘੁੰਮ ਕੇ ਨਹੀਂ ਕਿਉਂ ਜਾਈਏ, ਕਿਉਂਕਿ ਉਹਨਾਂ ਨੂੰ ਐ ਜੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਤਾਂ ਸੈਂਟਰ ਦੇ ਵਿੱਚ ਤੇ ਕਾਂਗਰਸ ਨੂੰ ਜਾਣੀ ਹੈ। ਫਿਰ ਕਈ ਵਾਰੀ ਵੋਟਰ ਇਹ ਸੋਚਦਾ ਕਿ ਅਸੀਂ ਸਿੱਧੀ ਵੋਟ ਹੀ ਉਹਨਾਂ ਨੂੰ ਪਾਈਏ ਜੀ। ਸੋ ਇਹ ਫਰਕ ਹੁੰਦਾ ਔਰ ਸ਼ਾਇਦ ਇਹੀ ਚੀਜ਼ ਹੈ ਜਿਹਦੇ ਕਰਕੇ ਕਾਂਗਰਸ ਅੱਗੇ ਨਿਕਲ ਗਈ, ਪਰ ਆਮ ਆਦਮੀ ਪਾਰਟੀ ਨੇ ਫਾਈਟ ਦਿੱਤੀ ਹੈ। ਇਹ ਬਾਅਦ ਦੇ ਵਿੱਚ ਐਨਾਲਿਸਿਸ ਹੋਏਗਾ ਕਿ ਆਮ ਆਦਮੀ ਪਾਰਟੀ ਕਿੰਨੇ ਵਿਧਾਨ ਸਭਾ ਹਲਕੇ ਜਿੱਤਦੀ ਹੈ ਔਰ ਜ਼ਾਹਿਰ ਜੀ ਗੱਲ ਹੈ ਇਸ ਰਿਜ਼ਲਟ ਤੋਂ ਬਾਅਦ ਮੰਥਨ ਹੋਏਗਾ ਔਰ ਐਮਐਲਏਸ ਤੇ ਜਾਂ ਐਮਐਲਏਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋਣਗੇ। ਹਾਂ ਬਿਲਕੁਲ ਹੋਣਗੇ। ਦੇ ਵਿੱਚੋਂ ਤੁਸੀਂ ਕਿੰਨੇ ਬਹੁਤ ਵੱਡੇ ਮੁੱਦਿਆਂ ਦੇ ਵਿੱਚ ਇੱਕ ਬਿਜਲੀ ਬਿੱਲ ਬਹੁਤ ਇੰਪੈਕਟ ਕੀਤਾ ਹੈ। ਬਹੁਤ ਸਾਰੇ ਲੋਕਾਂ ਨਾਲ ਆਪਾਂ ਪੰਜਾਬ ਗਏ ਹਾਂ, ਗੱਲ ਹੋਈ ਹੈ। ਬਿਜਲੀ ਬਿੱਲ ਜ਼ੀਰੋ ਲੋਕਾਂ ਦੇ ਜਿਹੜੇ ਆਏ ਉਹ ਬਹੁਤ ਵੱਡਾ ਇੱਕ ਫੈਕਟ ਸੀ। ਬਾਵਜੂਦ ਇਸ ਦੇ ਜੇਕਰ ਤੁਹਾਡੀਆਂ ਵੋਟਾਂ ਸੀਟਾਂ ਘਟੀਆਂ ਤਾਂ ਫਿਰ ਚਿੰਤਾ ਦਾ ਵਿਸ਼ਾ ਹੈ। ਪਰ ਇਹਨਾਂ ਨੇ ਵੀ ਸੀਟ ਤੇ ਗੱਲ ਕਰਨੀ ਬੜੀ ਜ਼ਰੂਰੀ ਹੈ। 54130 ਅਗਰ ਮਾਰਜਨ ਹੈ ਔਰ ਕਿਸੇ ਆਜ਼ਾਦ ਉਮੀਦਵਾਰ ਦਾ ਹੈ, ਕਿਸੇ ਪਾਰਟੀ ਦੇ ਉਮੀਦਵਾਰ ਨਹੀਂ। ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਵੱਡੇ ਪੱਧਰ ਤੇ ਗੱਲ ਹੁੰਦੀ ਰਹੀ ਹੈ। ਜੇ 2022 ਤੋਂ ਬਾਅਦ ਆਪਾਂ ਦੇਖ ਲਈਏ, ਵੈਸੇ ਤਾਂ ਪਹਿਲਾਂ ਹੀ ਹੋਣ ਲੱਗ ਪਈ ਸੀ, ਪਰ ਜੇ 22 ਤੋਂ ਬਾਅਦ ਦੇਖੀਏ ਤਾਂ ਪੰਥਕ ਸਿਆਸਤ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਕਰ ਹੋਇਆ ਹੈ। ਇੱਕ ਹੋਰ ਬੜੀ ਦਿਲਚਸਪ ਇੱਕ ਵੱਡੀ ਖਬਰ ਦਾ ਰੁਖ ਕਰ ਲਈਏ। ਪ੍ਰਨੀਤ ਕੌਰ ਦੇ ਨਾਲ ਜੁੜੀ ਵੱਡੀ ਖਬਰ ਹੈ। ਪ੍ਰਨੀਤ ਕੌਰ ਇਸ ਸਮੇਂ ਲੀਡ ਕਰ ਰਹੇ ਨੇ ਔਰ ਇਸ ਸਵੇਰ ਤੋਂ ਲੈ ਕੇ ਹੁਣ ਤੱਕ ਪਹਿਲਾ ਮੌਕਾ ਆਇਆ ਜਦੋਂ ਪਟਿਆਲਾ ਦੀ ਸੀਟ ਦੇ ਉੱਤੇ ਬੀਜੇਪੀ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਲੀਡ ਕੀਤਾ ਹੋਵੇ, ਕਿਉਂਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਲੀਡ ਜਿਹੜੀ ਹੈ ਸਿਰਫ 400 ਵੋਟਾਂ ਦੀ ਹੈ ਡਾਕਟਰ ਧਰਮਵੀਰ ਗਾਂਧੀ ਦੇ ਕੋਲ, ਤੇ ਪ੍ਰਨੀਤ ਕੌਰ ਨੇ ਹੁਣ ਲੀਡ ਕੀਤਾ 1480 ਵੋਟਾਂ ਦੇ ਨਾਲ। ਪ੍ਰਨੀਤ ਕੌਰ ਨੇ ਫਿਲਹਾਲ ਲੀਡ ਕੀਤਾ ਹੈ 1480 ਵੋਟਾਂ ਦੇ ਨਾਲ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਸੀਟ ਦੇ ਉੱਤੇ ਬਹੁਤ ਦਿਲਚਸਪ ਮੁਕਾਬਲਾ। ਪਹਿਲੇ ਨੰਬਰ ਦੇ ਉੱਤੇ ਰੋਜ਼ਾਨਾ ਦੇ ਵਿੱਚ ਪ੍ਰਨੀਤ ਕੌਰ, ਦੂਜੇ ਨੰਬਰ ਦੇ ਉੱਤੇ ਰੋਜ਼ਾਨਾ ਦੇ ਵਿੱਚ ਡਾਕਟਰ ਗਾਂਧੀ, ਤੀਜੇ ਨੰਬਰ ਦੇ ਉੱਤੇ ਬਲਬੀਰ ਸਿੰਘ ਔਰ ਐਨਕੇ ਸ਼ਰਮਾ ਚੌਥੇ ਨੰਬਰ ਤੇ। ਸੋ ਪਟਿਆਲਾ ਸੀਟ ਤੇ ਵੀ ਬੜੇ ਦਿਲਚਸਪ ਸਮੀਕਰਨ। ਮੈਨੂੰ ਲੱਗਦਾ ਗੌਰਵ ਹੁਣ ਆਪਾਂ ਇਹ ਸੋਚਣ ਲੱਗ ਪਏ ਕਿ ਆਖਿਰ ਤੱਕ ਜਾਂ 12, 1, 2 ਵਜੇ ਤੱਕ ਕਿਹੜੀਆਂ ਸੀਟਾਂ ਇੰਟਰਸਟਿੰਗ ਰਹਿਣਗੀਆਂ। ਉਹਦੇ 'ਚ ਪਟਿਆਲਾ ਵੀ ਜੁੜ ਗਈ ਹੈ, ਉਹਦੇ 'ਚ ਲੁਧਿਆਣਾ ਵੀ ਜੁੜੀ ਵੀ ਹੈ, ਉਹਦੇ 'ਚ ਫਿਰੋਜ਼ਪੁਰ ਵੀ ਜੁੜੀ ਵੀ ਹੈ, 3 ਸੀਟਾਂ, ਅਨੰਦਪੁਰ ਸਾਹਿਬ ਵੀ ਹੈ। ਇਹ 3-4 ਸੀਟਾਂ ਨੇ ਜਿਨ੍ਹਾਂ ਦੇ ਰਿਜ਼ਲਟ ਅਖੀਰ ਤੱਕ ਤੁਸੀਂ ਅੰਦਾਜ਼ਾ ਨਹੀਂ ਲਾ ਪਾਓਗੇ ਕਿ ਕਿਹੜਾ ਜਿੱਤ ਸਕਦਾ ਹੈ, ਕਿਉਂਕਿ ਲੋਕ ਸਭਾ ਦੇ ਵਿੱਚ 10-10 ਲੱਖ ਵੋਟ ਪੋਲ ਹੁੰਦੀ ਹੈ। ਹਾਲਾਂਕਿ ਮੈਨੂੰ ਲੱਗਦਾ ਕਿ ਗੁਰਦਾਸਪੁਰ ਵਾਲੀ ਲੀਡ ਥੋੜੀ ਵਧੀ ਹੈ। ਥੋੜੀ ਦੇਰ ਦੇ ਵਿੱਚ ਅਪਡੇਟ ਕਰ ਦਿੰਦੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਲੀਡ ਕਿੰਨੀ ਹੋਈ ਹੈ। ਪਰ ਜੇ 10,000 ਦੀ ਲੀਡ ਰੰਧਾਵਾ ਦੇ ਕੋਲ ਹੋਵੇ ਔਰ ਕਰੀਬ 3 ਘੰਟਿਆਂ ਬਾਅਦ ਇਲੈਕਸ਼ਨ ਦੀ ਕਾਊਂਟਿੰਗ ਦੇ ਪ੍ਰੋਸੈਸ ਤੋਂ ਬਾਅਦ ਤਾਂ ਉਹ 10,000 ਦੀ ਵੀ ਠੀਕ ਠਾਕ ਲੀਡ ਲੱਗ ਰਹੀ ਹੈ। ਹਾਲਾਂਕਿ ਦਿਨੇਸ਼ ਬੱਬੂ ਉੱਥੇ ਫਾਈਟ ਦੇ ਵਿੱਚ ਹੈਗੇ ਨੇ। ਅੱਛਾ ਗੌਰਵ, ਇੱਕ ਚੀਜ਼ ਹੋਰ ਹੈ, ਜੇ ਆਪਾਂ 1480 ਦੇ ਮਾਰਜਨ ਦਾ ਜ਼ਿਕਰ ਕਰ ਰਹੇ ਹਾਂ, ਦੂਸਰੇ ਨੰਬਰ ਤੇ ਡਾਕਟਰ ਗਾਂਧੀ ਨੇ, ਤੀਸਰੇ ਨੰਬਰ ਤੇ ਡਾਕਟਰ ਬਲਬੀਰ ਨੇ, ਤਾਂ ਤੀਸਰੇ ਨੰਬਰ ਨਾਲ ਵੀ ਮਾਰਜਨ 6000 ਦਾ ਹੀ ਹੈ। ਉਹ ਵੀ ਕਵਰ ਅਪ ਹੋ ਸਕਦਾ ਹੈ, ਉਹ ਵੀ ਕਵਰ ਅਪ ਹੋ ਸਕਦਾ ਹੈ। ਸੋ ਤੀਸਰੇ ਦਾ, ਕਿਉਂਕਿ ਪ੍ਰਨੀਤ ਕੌਰ ਤੀਸਰੇ ਤੇ ਹੀ ਸੀਗੇ, ਪਹਿਲੇ ਤੇ ਆ ਗਏ, ਤਾਂ ਫਿਰ ਇਹ ਤਸਵੀਰ ਕਿਸ ਤਰੀਕੇ ਨਾਲ ਅੱਗੇ ਰਹਿ ਸਕਦੀ ਹੈ ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਇੱਕ ਹੋਰ ਸੀਟ ਐਡ ਕਰੋ। ਆਪਾਂ ਜਿਹੜੀਆਂ ਸੀਟਾਂ ਦਾ ਜ਼ਿਕਰ ਕਰ ਰਹੇ ਹਾਂ ਚੰਡੀਗੜ੍ਹ ਦੀ, ਚੰਡੀਗੜ੍ਹ 700 ਵੋਟਾਂ ਦਾ ਫਰਕ ਸੀ ਜਦੋਂ ਮਨਿਸਟਰੀ ਅੱਗੇ ਚੱਲ ਰਹੀ ਸੀ। ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀ ਚੰਡੀਗੜ੍ਹ ਦੀ ਸੀਟ ਹੈ ਉਸ ਦਾ ਵੀ ਅਪਡੇਟ ਜਲਦੀ ਤੋਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਔਰ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਸੀਟ